ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम दाबर्स मैं ਤੁਹਾਡੀ ਹੋਸਟ ਅਨੀਲ ਮੁਖਰ ਮੈਂ ਟੀਵੀ ਫॉर ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਟੁਡੇ ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 11 ਜਨਵਰੀ 2024 29 ਪੋ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸਨ ਕੇਬਲ ਵੈਲਕਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸੀ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕਲੀਵਲੈਂਡ ਓਹਾਇਓ ਤੋਂ ਸਰਦਾਰ ਗੁਰਪ੍ਰੀਤ ਸਿੰਘ ਅਤੇ ਸਰਦਾਰ ਪ੍ਰਵਿੰਦਰ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਸਪਾਂਸਰ ਕੀਤਾ ਹੈ ਤਾਂ ਸੋ ਇਹੀ ਬੇਨਤੀ ਕੀਤੀ ਹੈ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰੋ। ਸੋ ਅਸੀਂ ਵੀ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਜਿਹੜੇ ਵੀਰ ਵੀ ਸਾਨੂੰ ਸਪੋਰਟ ਕਰ ਰਹੇ ਨੇ ਸਪਾਂਸਰਸ਼ਿਪ ਭੇਜ ਰਹੇ ਨੇ। ਸੋ ਫਿਰ ਤੇ ਅਪੀਲ ਆਪਾਂ ਕਰ ਦਿੰਦੇ ਹਾਂ ਔਰ ਨਾਲ ਹੀ ਇਹਨਾਂ ਦੋਨਾਂ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੀ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅੱਜ ਦੇ ਹਿਸਟੋਰੀਕਲ ਡੇ ਬਾਰੇ ਕਿ ਅੱਜ ਸਰਦਾਰ ਮੇਵਾ ਸਿੰਘ ਲੋਪੋਕੇ ਦਾ ਸ਼ਹੀਦੀ ਦਿਨ ਹੈ ਔਰ 11 ਜਨਵਰੀ 1915 ਨੂੰ ਸਰਦਾਰ ਮੇਵਾ ਸਿੰਘ ਲੋਪੋਕੇ ਨੂੰ ਵੈਨਕੂਵਰ ਕੈਨੇਡਾ ਵਿੱਚ ਫਾਂਸੀ ਦਿੱਤੀ ਗਈ ਸੀ ਔਰ ਇਸ ਇਤਿਹਾਸਕ ਦਿਨ ਮੌਕੇ ਰੈਡੀਕਲ ਦੇਸੀ ਮੈਗਜ਼ੀਨ ਦੇ ਕੋ-ਫਾਊਂਡਰ ਸਰਦਾਰ ਗੁਰਪ੍ਰੀਤ ਸਿੰਘ ਨੇ ਅਤੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਇੱਕ ਪਬਲਿਕ ਪੈਟੀਸ਼ਨ ਸ਼ੁਰੂ ਕੀਤੀ ਹੈ ਔਰ ਇਸ ਪੈਟੀਸ਼ਨ ਵਿੱਚ ਇਹ ਮੰਗ ਕੀਤੀ ਗਈ ਹੈ ਕਿ 1985 ਵਿੱਚ ਹੋਏ 에ਅਰ ਇੰਡੀਆ ਜਹਾਜ਼ਾਂ ਦੇ ਬੰਬ ਧਮਾਕਿਆਂ ਸੰਬੰਧੀ ਤਾਜ਼ਾ ਇਨਕੁਆਇਰੀ ਕਰਵਾਈ ਜਾਏ ਕਿਉਂਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਵਿੱਚ ਭਾਰਤੀ ਏਜੰਸੀਆਂ ਦਾ ਹੱਥ ਹੋਣਾ ਸਾਹਮਣੇ ਆਇਆ ਹੈ ਔਰ ਇਸ ਲਈ ਸਿੱਖ ਹਲਕਿਆਂ ਵੱਲੋਂ ਪਹਿਲਾਂ ਤੋਂ ਹੀ ਇਹ ਖਦਸ਼ਾ ਜ਼ਾਹਿਰ ਕੀਤਾ ਜਾਂਦਾ ਹੈ ਕਿ 에ਅਰ ਇੰਡੀਆ ਹਾਦਸੇ ਲਈ ਭਾਰਤੀ ਏਜੰਸੀਆਂ ਦਾ ਹੱਥ ਹੈ। ਸੋ ਇਹ ਦੋਸ਼ ਹੋਰ ਵੀ ਪੁਖਤਾ ਹੋਇਆ ਹੈ। ਇਹ ਪਟੀਸ਼ਨ ਵੀ ਉਸ ਥਾਂ ਤੋਂ ਸ਼ੁਰੂ ਕੀਤੀ ਗਈ ਹੈ ਜਿੱਥੇ ਭਾਈ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕੀਤਾ ਗਿਆ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਗੁਰਪ੍ਰੀਤ ਸਿੰਘ ਪਰਮਿੰਦਰ ਸਿੰਘ ਜਿਹੜੇ ਕਲੀਵਲੈਂਡ ਓਹਾਇਓ ਨਿਵਾਸੀ ਨੇ ਜੀ ਔਰ ਜਦੋਂ ਅਸੀਂ 10 ਦਸੰਬਰ ਨੂੰ ਜਿਹੜਾ ਮਨੁੱਖੀ ਹੱਕਾਂ ਦਾ ਦਿਨ ਸੀ ਉਸ ਦਿਨ ਦੀਵਾਨ ਦੇ ਵਿੱਚ ਸ਼ਮੂਲੀਅਤ ਕੀਤੀ। ਲਗਭਗ 2-3 ਸਾਲ ਬਾਅਦ ਸਾਡਾ ਜਾਣਾ ਹੋਇਆ ਔਰ ਸੰਗਤ ਵੱਲੋਂ ਜਿੱਥੇ ਬਹੁਤ ਵੈਲਕਮ ਕੀਤਾ ਗਿਆ ਪਿਆਰ ਦਾ ਇਜ਼ਹਾਰ ਸੀ ਉੱਥੇ ਇਹਨਾਂ ਸਮੁੱਚੇ ਵੀਰਾਂ ਨੇ ਜਿਹੜੇ ਉੱਥੇ ਇੱਕ ਸਾਰੇ ਟੀਮ ਵਾਂਗ ਕੰਮ ਕਰਦੇ ਨੇ ਔਰ ਇੱਕ ਘਰੇਲੂ ਮਾਹੌਲ ਤੁਸੀਂ ਮਹਿਸੂਸ ਕਰਦੇ ਹੋ। ਔਰ ਮੈਂ ਇਹ ਦੇਖਦਾ ਕਿ ਅਸੀਂ ਵੱਡੇ ਸ਼ਹਿਰਾਂ 'ਚ ਜਿਵੇਂ ਜੇ ਨਿਊਯਾਰਕ ਹੈ ਜਾਂ ਬੇ ਏਰੀਆ ਹੈ ਜਿੱਥੇ ਆਬਾਦੀ ਦੇ ਲਿਹਾਜ਼ ਨਾਲ ਤਾਂ ਸਾਡੀ ਬਹੁਤ ਵੱਡੀ ਗਿਣਤੀ ਹੈ ਪਰ ਉਸ ਕਿਸਮ ਦੀ ਬਾਈਂਡਿੰਗ ਨਜ਼ਰ ਨਹੀਂ ਆਉਂਦੀ ਜਿਹੜੀ ਕਿ ਜਦੋਂ ਉਹਨਾਂ ਥਾਵਾਂ ਤੇ ਜਿੱਥੇ ਭਾਵੇਂ ਅੱਧਾ ਘੰਟਾ ਡਰਾਈਵ ਕਰਕੇ ਸੰਗਤ ਪਹੁੰਚਦੀ ਹੈ ਪਰ ਉਹਨਾਂ ਦੇ ਵਿੱਚ ਇੱਕ ਫੈਮਿਲੀ ਸੈਂਸ ਹੈ। ਸ਼ਾਇਦ ਮਾਈਨੋਰਿਟੀਜ਼ ਜਿੱਥੇ ਵੀ ਹੁੰਦੀਆਂ ਨੇ ਉਹ ਹੈਂਗ ਟੂਗੇਦਰ ਕਰਦੀਆਂ। ਇਹੀ ਮਾਹੌਲ ਪੰਜਾਬ ਤੋਂ ਬਾਹਰ ਵੀ ਅਸੀਂ ਇਹ ਦੇਖਿਆ ਕਿ ਜਿੱਥੇ ਹੋਰ ਸੂਬਿਆਂ ਦੇ ਵਿੱਚ ਆਪਣੇ ਲੋਕ ਰਹਿੰਦੇ ਨੇ ਉਹ ਇੱਕ ਦੂਜੇ ਦੇ ਨਾਲ ਮੁਹੱਬਤ ਵੀ ਪਿਆਰ ਵੀ ਔਰ ਈਵਨ ਸਿੱਖੀ ਪ੍ਰਤੀ ਵੀ ਉਹ ਜ਼ਿਆਦਾ ਜਾਗਰੂਕ ਹੁੰਦੇ ਸੀ ਔਰ
ਜ਼ਿਆਦਾ ਸਿੱਖੀ ਸਰੂਪ ਚ ਹੁੰਦੇ ਸੀ। ਬਿਲਕੁਲ। ਔਰ ਇੱਥੇ ਵੀ ਕਲੀਵਲੈਂਡ ਓਹਾਇਓ ਚ ਬੇਸ਼ੱਕ 2 ਹੁਣ ਗੁਰਦੁਆਰਾ ਸਾਹਿਬਾਨ ਨੇ। ਪ੍ਰੀਵੀਅਸ ਨਾਈਟ 9 ਦਸੰਬਰ ਨੂੰ ਅਸੀਂ ਜਿਹੜਾ ਪੁਰਾਣਾ ਗੁਰਦੁਆਰਾ ਹੈ ਉਸ ਦੇ ਵਿੱਚ ਸੰਗਤ ਦੇ ਰੂਬਰੂ ਹੋਏ ਔਰ 10 ਦਾ ਦੀਵਾਨ ਸੀ। ਔਰ ਬੇਸ਼ੱਕ ਇੱਕ ਤਬਕਾ ਤਾਂ ਹਰ ਥਾਂ ਹੁਣ ਜਿਹੜਾ ਸਾਡਾ ਪਰਮਾਨੈਂਟ ਦਰਸ਼ਕ ਹੈ, ਜਿਹੜੇ ਖੁਦ TV 84 ਦੇ ਹਵਾਲੇ ਨਾਲ ਹੀ ਮਿਲਣ ਆਉਂਦੇ ਨੇ ਕਿ ਜੀ ਅਸੀਂ ਪ੍ਰੋਗਰਾਮ ਦੇਖਦੇ ਹੁੰਦੇ ਆ, ਜਾਂ ਉਹ ਤਾਰੀਫ ਚ ਹੁੰਦੇ ਨੇ। ਕੁਛ ਉਹ ਨੇ ਜਿਨ੍ਹਾਂ ਤੱਕ ਗੱਲ ਪਹੁੰਚੀ ਹੈ। ਔਰ ਕਲੀਵਲੈਂਡ ਸਾਡੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਥਾਂ ਹੋਏਗੀ ਜਿੱਥੋਂ TV 84 ਦੇ ਲਈ ਕਾਫੀ ਸਪੋਰਟ ਨਿਕਲੇਗੀ, ਕਿਉਂਕਿ ਕਾਫੀ ਵੱਡਾ ਐਡਮਾਇਰਰ ਬੇਸ ਹੈ। ਔਰ ਵੀਰ ਗੁਰਪ੍ਰੀਤ ਸਿੰਘ, ਪਰਮਿੰਦਰ ਸਿੰਘ, ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਜੈਨਰਸਲੀ ਜਿਹੜਾ ਉਹ ਕੰਟਰੀਬਿਊਟ ਕੀਤਾ ਹੈ TV 84 ਦੇ ਲਈ। ਅਸੀਂ ਇਹ ਵੀ ਦੱਸ ਦਈਏ ਕਿ ਆਉਂਦੇ ਐਤਵਾਰ ਗੁਰਦੁਆਰਾ ਸਿੰਘ ਸਭਾ ਵਰਜੀਨੀਆ TV 84 ਦੇ ਲਈ ਫੰਡ ਰੇਜ਼ਿੰਗ ਦਾ ਜਿਹੜਾ ਹੈ ਉਹ ਕੀਤਾ ਗਿਆ ਪ੍ਰਬੰਧ, ਜਿਸ 'ਚ ਗੁਰਦੁਆਰਾ ਮੈਨੇਜਮੈਂਟ ਵੀ ਔਰ ਸਾਡੇ ਵੀਰ ਜਿਹੜੇ ਸਾਡੇ ਨਾਲ ਪਿਛਲੇ 3 ਦਹਾਈਆਂ ਤੋਂ ਖਲੋਤੇ ਨੇ, ਉਹਨਾਂ ਸਾਰਿਆਂ ਦਾ ਉਦਮ ਹੈ। ਔਰ ਅਸੀਂ ਖਾਸ ਤੌਰ ਤੇ ਮੈਟਰੋ ਏਰੀਏ ਦੀਆਂ ਸਿੱਖ ਸੰਗਤਾਂ ਵਰਜੀਨੀਆ, ਮੈਰੀਲੈਂਡ ਔਰ ਵਾਸ਼ਿੰਗਟਨ DC ਉਹਨਾਂ ਨੂੰ ਇਹ ਗੁਜ਼ਾਰਿਸ਼ ਵੀ ਕਰਾਂਗੇ ਕਿ ਉਹ ਵੈਸੇ ਵੀ ਹਾਜ਼ਰੀ ਲਵਾਉਣ, ਕਿਉਂਕਿ ਇਹ ਵੀਕਐਂਡ ਮਾਘੀ ਨਾਲ ਜੁੜਿਆ ਹੋਇਆ ਸਾਡਾ ਇਤਿਹਾਸਕ ਦਿਨ ਵੀ ਬਣਦਾ ਹੈ, ਜਦੋਂ ਅਸੀਂ ਬੇਦਾਵੀਆਂ ਦਾ ਦਾਅਵੇਦਾਰ ਹੋਣਾ ਕਹਿੰਦੇ ਆ। ਸੋ ਜ਼ਾਹਰ ਹੈ ਉਹਨਾਂ ਨੇ ਤਾਂ ਨਾ ਸਿਰਫ ਗੁਰੂ ਦੀ ਗੋਦ ਹਾਸਲ ਕੀਤੀ, ਸਗੋਂ ਰੋਜ਼ਾਨਾ ਜਦੋਂ ਅਸੀਂ 2 ਵੇਲੇ ਅਰਦਾਸ ਕਰਦੇ ਤੇ 5 ਪਿਆਰਿਆਂ, 4 ਸਾਹਿਬਜ਼ਾਦਿਆਂ, 40 ਮੁਕਤਿਆਂ, ਉਹਨਾਂ ਨੂੰ ਬੇਦਾਵੀਆ ਕਹਿਣਾ ਵੀ ਇੱਕ ਗੁਨਾਹ ਹੈ, ਕਿਉਂਕਿ ਉਹ ਤਾਂ ਮੁਕਤੇ ਨੇ। ਔਰ ਉਹਨਾਂ ਨੂੰ ਅਸੀਂ ਆਪਣੀ ਅਰਦਾਸ ਵਿੱਚ ਇਨਵੋਕ ਕਰਦੇ ਹਾਂ। ਅਰਦਾਸ ਅਕਾਲ ਪੁਰਖ ਵਾਚਕ ਹੁੰਦੀ ਹੈ, ਪਰ ਉਹਨਾਂ ਇਹ ਯਾਦ ਦਹਾਨੀ ਹੈ ਕਿ ਗੁਰੂ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਹੁੰਦੇ ਨੇ, ਨੋ ਮੈਟਰ ਅਸੀਂ ਕਿੰਨੇ ਵੱਡੇ ਗੁਨਾਹਗਾਰ ਹੋਈਏ। ਤੇ ਗੁਰੂ ਜਦੋਂ ਤਰੁੱਠਦਾ ਤੇ ਫਿਰ ਇੱਕ ਪਾਸੇ ਜਦੋਂ ਗੁਰੂ ਤੋਂ ਮਾਣ ਸਾਡਾ ਜਾਂ ਸਿਦਕ ਕਮਜ਼ੋਰ ਹੁੰਦਾ ਹੈ ਤੇ ਅਸੀਂ ਬੇਦਾਵੀਏ ਹੋ ਜਾਂਦੇ ਹਾਂ, ਤੇ ਜਦੋਂ ਫੇਥ ਕਰਕੇ ਤੁਰ ਪਈਏ ਰੱਬ ਦੇ ਵੱਲ। ਔਰ ਮੈਂ ਕੱਲ ਹੀ ਕਿਸੇ ਫਕੀਰ ਨਾਲ ਜੁੜੀ ਘਟਨਾ ਨੂੰ ਸੁਣ ਰਿਹਾ ਸੀ ਕਿ ਭਾਈ ਉਸਨੇ ਕਿਸੇ ਨੂੰ ਪੁੱਛਿਆ ਵੀ ਤੇਰਾ ਕੀ ਹਾਲ ਹੈ, ਕਹਿੰਦਾ ਜੀ ਹਾਲ ਤਾਂ ਠੀਕ ਨਹੀਂ ਹੈ, ਪਰ ਅੱਲਾਹ ਤਾਲਾ ਤੇ ਹੀ ਉਮੀਦ ਹੈ। ਤੇ ਕਹਿੰਦਾ ਵੀ ਉਹਨੇ ਕਿਹਾ ਅੱਗੋਂ ਤੇਰਾ ਕੱਖ ਨਹੀਂ ਬਣਨਾ। ਉਹ ਕਹਿੰਦਾ ਵੀ ਮੈਂ ਕਿਹਾ ਜੀ ਮੇਰੇ ਤੋਂ ਕੋਈ ਗਲਤ ਕਿਹਾ ਗਿਆ? ਕਹਿੰਦਾ ਨਹੀਂ, ਉਮੀਦ ਤਾਂ ਬੰਦਿਆਂ ਤੋਂ ਹੁੰਦੀ ਹੈ, ਅੱਲਾਹ ਤੇ ਯਕੀਨ ਹੁੰਦਾ, ਉੱਥੇ ਉਮੀਦ ਨਹੀਂ ਹੈ, ਉੱਥੇ ਤਾਂ ਯਕੀਨ ਹੈ। ਜਦੋਂ ਤੇਰਾ ਯਕੀਨ ਪੁਖਤਾ ਹੋਏਗਾ ਉਦੋਂ ਹੀ ਜਿਹੜਾ ਤੂੰ ਕੁਝ ਹਾਸਲ ਕਰੇਗਾ। ਔਰ ਉਹ ਆਪਣਾ ਤਜਰਬਾ ਦੱਸ ਰਿਹਾ ਸੀ, ਕਹਿੰਦਾ ਵੀ ਮੈਂ ਕੰਨਾਂ ਨੂੰ ਹੱਥ ਲਾਇਆ ਔਰ ਮੈਂ ਫਿਰ ਸਜਦੇ ਦੇ ਵਿੱਚ ਜੁੜਿਆ ਔਰ ਮੈਂ ਕਿਹਾ ਕਿ ਮੇਰਾ ਅੱਲਾਹ ਤਾਲਾ ਤੇਰੇ ਤੇ ਯਕੀਨ ਹੈ ਜੀ, ਔਰ ਤੂੰ ਹੀ ਰਹਿਮਤ ਕਰ। ਔਰ ਕਹਿੰਦਾ ਵੀ ਉਹ ਯਕੀਨ ਨੇ ਮੈਨੂੰ ਕਿੱਥੋਂ ਕਿੱਥੇ ਪਹੁੰਚਾ ਦਿੱਤਾ ਹੈ। ਸੋ ਮੈਂ ਵੀ ਇਹ ਜਦੋਂ ਦੋਨੋਂ ਲਫ਼ਜ਼ ਸੁਣੇ, ਮੈਂ ਕਿਹਾ ਵੀ ਗੱਲ ਤਾਂ ਠੀਕ ਹੈ, ਬਹੁਤ ਵਾਰ ਤੁਸੀਂ ਆਪਣਿਆਂ ਤੋਂ ਉਮੀਦ ਕਰਦੇ ਹੋ ਜਿਹੜੀ ਬਹੁਤ ਵਾਰ ਪੂਰੀ ਨਹੀਂ ਹੁੰਦੀ। ਰੱਬ ਦੇ ਮਾਮਲੇ 'ਚ ਤਾਂ ਯਕੀਨ ਹੀ ਹੈ। ਔਰ ਇਸੇ ਲਈ ਜੇ ਅਸੀਂ ਸਿੱਖੀ ਦੀ ਸ਼ੁਰੂਆਤ, ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਇੱਕ ਓੰਕਾਰ ਤੋਂ ਕਰਦੇ ਕਿ ਵੀ, ਤੇ ਸ਼ੁਰੂ ਹੀ ਇੱਥੋਂ ਹੁੰਦਾ ਵੀ ਉਹ ਹੈ ਇਹ ਫੇਥ, ਸਿਦਕ, ਯਕੀਨ ਔਰ ਰੱਬ ਰਾਜ਼ਕ ਹੈ। ਇਸ ਦੇ ਉੱਤੇ ਮੈਂ ਅਕਸਰ ਅਸ਼ਫਾਕ ਅਹਿਮਦ ਸਾਹਿਬ ਦੀ ਇੱਕ ਗੱਲ ਵੀ ਕੋਟ ਕਰਦਾ ਹੁੰਦਾ ਕਿ ਜਿਹਦੇ 'ਚੋਂ ਇੱਕ ਗਰੁੱਪ ਦੇ ਵਿੱਚ ਜਦੋਂ ਐਲਡਰਲੀ ਹੋਏ, ਬਜ਼ੁਰਗ ਸਨ, ਤੇ ਉਹ ਡਿਸਕਸ਼ਨ ਕਾਫੀ ਜ਼ਿਆਦਾ ਮਾਈਂਡਸੈਟ ਉਹਨਾਂ ਦਾ ਮਿਸਟਿਕ ਸੀ, ਰਹੱਸਵਾਦੀ ਸੀ, ਸਿੱਖਾਂ ਨਾਲ ਬਹੁਤ ਮੁਹੱਬਤ ਕਰਦੇ ਸੀ। ਤੇ ਉਹਨਾਂ ਨੇ ਇੱਕ ਨੂੰ ਪੁੱਛਿਆ ਕਿ ਭਾਈ ਤੁਸੀਂ ਕੀ ਕਰਦੇ ਹੁੰਦੇ ਹੋ? ਉਹਨਾਂ ਨੇ ਕਿਹਾ ਜੀ ਇੰਨਾ ਵਕਤ ਤਾਂ ਜਿਹੜਾ ਉਹ ਰਿਜ਼ਕ ਦੀ ਕਮਾਈ ਦੇ ਵਿੱਚ ਲੰਘ ਜਾਂਦਾ ਹੈ, ਇਹ ਫਿਕਰ ਵੀ ਰਹਿੰਦਾ ਜਾਂ ਦੂਜਾ। ਉਹਨਾਂ ਨੇ ਉਹਨੂੰ ਉੱਥੇ ਹੀ ਟੋਕਿਆ। ਉਹਨਾਂ ਨੇ ਕਿਹਾ ਵੀ ਰਿਜ਼ਕ ਤਾਂ ਇਹ ਜ਼ਿੰਮੇਵਾਰੀ ਅੱਲਾ ਦੀ ਹੈ, ਰੱਬ ਦੀ ਹੈ, ਇਹ ਉਹਦਾ ਜ਼ਿੰਮੇਵਾਰੀ ਹੈ, ਤੂੰ ਦੱਸ ਰਿਜ਼ਕ ਤੋਂ ਬਿਨਾਂ ਕੀ, ਉਹ ਤਾਂ ਉਹਨੇ ਦੇਣਾ ਹੈ। ਔਰ ਮੈਂ ਬਹੁਤ ਵਾਰ ਦੇਖਦਾ ਵੀ ਕਈ ਵਾਰ ਜਦੋਂ ਤੁਸੀਂ ਦੂਸਰੇ ਮਜ਼ਹਬਾਂ ਵਾਲਿਆਂ ਨੂੰ ਜਾਂ ਉਹਨਾਂ ਦੀਆਂ ਲਿਖਤਾਂ ਨੂੰ ਜਾਂ ਉਹਨਾਂ ਦੇ ਗ੍ਰੰਥਾਂ ਨੂੰ ਵਾਚਦੇ ਹੋ, ਉਹ ਕਈ ਚੀਜ਼ਾਂ ਜਿਹੜੀਆਂ ਤੁਹਾਡੇ ਆਪਣੇ ਫੇਥ 'ਚ ਨੇ,
ਜਿਹੜੀਆਂ ਅਸੀਂ ਰੂਟੀਨ 'ਚ ਹੀ ਪੜ੍ਹ ਰਹੇ ਹੁੰਦੇ ਆ, ਲੇਕਿਨ ਉਸ ਦੇ ਉੱਤੇ ਸਿਦਕ ਨਹੀਂ ਹੁੰਦਾ, ਉਹਦੀ ਸਮਝ ਵੀ ਆਉਂਦੀ ਹੈ। ਫੇਥ ਤਾਂ ਤੁਹਾਡਾ ਆਪਣਾ ਹੈ, ਜਿਸ ਰਸਤੇ ਤੇ ਗੁਰਮਤ ਦੇ ਗੁਰੂ ਨੇ ਤੋਰਿਆ, ਪਰ ਤੁਹਾਨੂੰ ਔਰ ਖਾਸ ਤੌਰ ਤੇ ਜਦੋਂ ਤੁਸੀਂ ਇਸ ਕਿਸਮ ਦੇ ਜਿਹੜੇ ਲੋਕ ਰੱਬ ਦੇ ਨਾਲ ਕੁਰਬਤ ਰੱਖਦੇ ਨੇ ਜਾਂ ਉਸ ਨੂੰ ਸਮਝਣ ਦੇ ਲਈ ਇਸੇ ਹੀ ਰਾਹ ਦੇ ਪਾਂਧੀ ਨੇ, ਜਗਿਆਸੂ ਨੇ, ਤੇ ਫਿਰ ਹਰ ਸਿੱਖ ਤਾਂ ਦੋ ਵੇਲੇ ਹੀ ਇਹ ਪੜ੍ਹਦਾ ਜਦੋਂ ਇਹ ਕਹਿੰਦਾ ਹੈ ਕਿ ਭਾਈ ਇਹ ਕਾਹੇ ਰੇ ਮਨ ਚਿਤ ਵੈ ਉਦਮ ਜਾਂ ਆਖਰ ਹਰ ਜਿਉ ਭਰਿਆ ਸੈਲ ਪੱਥਰ ਮੈਂ ਜਨ ਤੂੰ ਪਾਏ ਤਾਂ ਕਾ ਰਿਜਕ ਆ ਗਿਆ ਕਰ ਤਰੇ। ਬਣਾਉਣ ਤੋਂ ਪਹਿਲਾਂ ਹੀ ਉਹਨਾਂ ਦਾ ਰਿਜਕ ਰੱਖਿਆ ਸੀ। ਉੜੈ ਊੜ ਆਵੈ ਸਹਿ ਕੋਸਾਂ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ। ਮਾਈਗ੍ਰੇਟਰੀ ਬਰਡਸ, ਔਰ ਇੱਕ ਬੜੀ ਇੰਟਰਸਟਿੰਗ ਸਟੋਰੀ ਸੀ, ਮੈਂ ਕਿਸੇ ਦਿਨ ਡਿਸਕਸ ਕਰਾਂਗਾ। ਬਹੁਤ ਵਾਰ ਪੰਜਾਬ ਦੇ ਹਵਾਲੇ ਨਾਲ ਕਦੇ ਇਹਨੂੰ ਹਾਈਲਾਈਟ ਹੀ ਨਹੀਂ ਕੀਤਾ ਜਾਂਦਾ। ਹੁਣ ਜਿਹੜੀ ਵੈਟਲੈਂਡ ਹੈ ਹਰੀਕੇ, ਜਿੱਥੇ ਸਤਲੁਜ ਤੇ ਬਿਆਸ ਮਿਲਦੇ ਨੇ, ਇਹ ਦੁਨੀਆ ਦੀਆਂ ਸਭ ਤੋਂ ਵੱਡੀਆਂ ਵੈਟਲੈਂਡ ਚੋਂ ਸ਼ਾਇਦ 50 ਮੀਲ ਦੇ ਦਾਇਰੇ 'ਚ ਹੈ। ਔਰ ਉਹਦੇ 'ਚ ਸੀ ਕਿ 2 ਲੱਖ ਦੇ ਕਰੀਬ ਬਰਡਸ, ਪੰਛੀ, ਮਾਈਗ੍ਰੇਟਰੀ ਬਰਡਸ ਜਿਹੜੇ ਸਾਈਬੇਰੀਆ ਤੋਂ ਯੂਰਪ ਚੋਂ ਉਹ ਉੱਥੇ ਉੱਡ ਕੇ ਆਉਂਦੇ ਨੇ। ਐਤਕੀ ਲੇਟ ਹੋਏ ਕਿਉਂਕਿ ਕਲਾਈਮੇਟ ਚੇਂਜ ਹੈ, 2-3 ਮਹੀਨੇ ਉੱਥੇ ਰਹਿੰਦੇ ਨੇ, ਫਿਰ ਉਹ ਵਾਪਸ ਉੱਡਦੇ ਨੇ, ਔਰ ਉਹਨਾਂ ਨੂੰ ਬਰਡ ਵਾਚਰ ਵੀ ਉੱਥੇ ਜਾਂਦੇ ਨੇ। ਲੇਕਿਨ ਇਹ ਜਿਹੜੀ ਪੰਜਾਬ ਵੈਟਲੈਂਡ ਹੈ ਇੰਟਰਨੈਸ਼ਨਲੀ ਰੈਕਗਨਾਈਜ਼ਡ ਹੈ, 2 ਦਰਿਆ ਪਾਣੀ, ਮੀਲਾਂ ਤੱਕ ਪਾਣੀ ਹੈ। ਔਰ ਜਦੋਂ ਮੈਂ ਉਹ ਮਾਈਗ੍ਰੇਟਰੀ ਬਰਡਸ ਬਾਰੇ ਵੀ ਪੜ੍ਹ ਰਿਹਾ ਸੀ, ਮੈਂ ਕਿਹਾ ਵੀ ਗੁਰੂ ਸਾਹਿਬ ਨੇ ਇਹ ਰੈਫਰ ਕੀਤਾ ਜਿਹੜੇ ਉੜੈ ਊੜ ਆਵੈ ਸਹਿ ਕੋਸਾਂ, ਹਜ਼ਾਰਾਂ ਮੀਲ ਸਾਈਬੇਰੀਆ ਰਸ਼ੀਆ ਤੋਂ ਉੱਡਦੇ ਨੇ, ਉਹ ਬੱਚੇ ਪਿੱਛੇ ਛੱਡ ਆਉਂਦੇ ਨੇ, ਉਹਨਾਂ ਨੂੰ ਕੌਣ ਖਵਾਉਂਦਾ ਹੈ, ਕੌਣ ਜਿਹੜਾ ਉਹਨਾਂ ਦੀ ਪ੍ਰਤਪਾਲਨਾ ਕਰਦਾ। ਸੋ ਰਾਜ਼ਕ ਤਾਂ ਸਤਿਗੁਰੂ ਹੈ, ਔਰ ਸਾਡਾ ਤਾਂ ਇਹੀ ਫੇਥ ਰਹਿਣਾ ਚਾਹੀਦਾ ਹੈ, ਇਸ ਦੇ ਉੱਤੇ ਡੋਲਣਾ ਨਹੀਂ ਚਾਹੀਦਾ। ਲੇਕਿਨ ਜਦੋਂ ਅਸੀਂ ਫਿਰ ਵੀ ਡੋਲਦੇ ਹਾਂ ਡੇ ਟੂ ਡੇ ਜ਼ਿੰਦਗੀ 'ਚ ਵੀ, ਫਿਰ ਵੀ ਇਹ ਮਾਘੀ ਦਾ ਉਹ ਦਿਨ ਆਉਂਦਾ ਜਿਹੜਾ ਖਾਸ ਤੌਰ ਤੇ ਸਾਡੇ ਲਈ, ਬੇਦਾਵੀਆਂ ਲਈ, ਆਪਣਾ ਉਹ ਬੇਦਾਵਾ ਪੜਵਾਉਣ ਦਾ ਦਿਨ ਹੈ, ਜਿੱਥੇ ਕਿ ਅਸੀਂ ਗੁਰੂ ਦੇ ਅੱਗੇ ਆਪਾਂ ਸਮਰਪਣ ਹੋ ਕੇ ਗੁਰੂ ਪੰਥ ਦੇ ਲਈ ਜਦੋਂ ਅਸੀਂ ਤੁਰਦੇ ਹਾਂ। ਔਰ ਜਿਵੇਂ ਇੱਕ ਸਿੰਘ ਪਿਛਲੇ ਦਿਨਾਂ 'ਚ ਆਪਣੀ ਪ੍ਰੀਚਿੰਗ 'ਚ ਕਹਿ ਰਹੇ ਸੀ ਕਿ ਭਾਈ ਜਦੋਂ ਅਸੀਂ ਗੁਰੂ ਅੱਗੇ ਸਿਰ ਨਵਾਉਂਦੇ, ਗੁਰੂ ਗ੍ਰੰਥ ਸਾਹਿਬ ਅੱਗੇ ਜਾਂ ਅੰਮ੍ਰਿਤ ਛਕਣ ਵੇਲੇ ਜਦੋਂ ਅਸੀਂ ਇਹ ਹੁਕਮ ਹੁੰਦਾ ਵੀ ਅੱਜ ਤੋਂ ਤੁਹਾਡਾ ਜਿਹੜਾ ਸਿਰ ਹੈ ਉਹ ਖਾਲਸਾ ਪੰਥ ਦੀ ਅਮਾਨਤ ਹੈ, ਤੇ ਫਿਰ ਤਾਂ ਸਾਡਾ ਹੈ ਹੀ ਨਹੀਂ, ਅਸੀਂ ਤਾਂ ਆਲਰੇਡੀ ਉਹ ਦੇ ਚੁੱਕੇ ਹਾਂ ਵੀ ਜਿੱਥੇ ਪੰਥ ਨੂੰ ਲੋੜ ਹੋਏਗੀ ਅਸੀਂ। ਤੇ ਹੁਣ ਜਦੋਂ ਅਸੀਂ ਗੁਲਾਮੀ ਦੇ ਸੰਗਲ ਕੱਟਣ ਦੀ ਗੱਲ ਕਰਦੇ ਹਾਂ, ਇਸ ਵੇਲੇ ਦੇ ਚੈਲੰਜਸ ਦੀ ਗੱਲ ਕਰਦੇ ਹਾਂ, ਤੇ ਇਸ ਤੋਂ ਵੱਧ ਕੇ ਹੋਰ ਅਹਿਮੀਅਤ ਵਾਲਾ ਹੋਰ ਕਿਹੜਾ ਮੌਕਾ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜੇ ਹਰ ਦਿਨ ਹੁੰਦੇ ਨੇ, ਅਸੀਂ ਸਾਰੇ ਹੀ ਇਨਸਾਨ ਹੈ, ਬਹੁਤ ਵਾਰ ਜ਼ਿੰਦਗੀ ਦੀਆਂ ਖੁਸ਼ੀਆਂ ਦੇ ਪਲਾਂ ਮੌਕੇ ਕਈ ਵਾਰ ਆਪਣੇ ਵਜੂਦ ਚੋਂ ਬਾਹਰ ਹੋ ਜਾਂਦੇ ਆ। ਦੁਨੀਆ ਜ਼ਿੰਦਗੀ ਦੇ ਜਿਹੜੇ ਦੁਖਦ ਹਾਦਸੇ ਨੇ ਉਹ ਸਾਨੂੰ ਕਈ ਵਾਰ ਥੱਲੇ ਲਿਆਉਂਦੇ ਨੇ। ਉਹ ਆਰਥਿਕ ਤੰਗਦਸਤੀ ਹੋਏ, ਸਰੀਰਕ ਬਿਮਾਰੀ ਹੋਏ, ਕੋਈ ਹੋਰ ਕਿਸੇ ਦਾ ਬੱਚੇ ਬੱਚੀਆਂ ਦੇ ਹਵਾਲੇ ਨਾਲ ਸਾਡੀ ਡਿਸਸੈਟਿਸਫੈਕਸ਼ਨ ਹੋਏ, ਪਰ ਅਲਟੀਮੇਟਲੀ ਜੇ ਗੁਰੂ ਦਾ ਆਸਰਾ ਪਰਨਾ ਹੋਏਗਾ ਉਹ ਸਾਨੂੰ ਸਟਰੈਂਥ ਵੀ ਮਿਲਦੀ ਹੈ, ਤਾਕਤ ਵੀ ਉੱਥੋਂ ਹੀ ਨਿਕਲਦੀ ਹੈ। ਉਹ ਤੁਹਾਡਾ, ਉਹਨੂੰ ਮੈਂ ਅਕਸਰ ਇਹ ਕਹਿੰਦਾ ਵੀ ਇਹ ਸਪਿਰਿਚੁਅਲ ਕ੍ਰੇਡਲ ਹੈ, ਪੰਗੂੜਾ ਹੈ ਰੂਹਾਨੀਅਤ ਦਾ, ਕਿ ਜਦੋਂ ਬਾਹਰ ਅਸੀਂ ਪੂਰੇ ਬਰੂਜ਼ਸ ਲੈ ਕੇ ਆਉਂਦੇ ਹਾਂ ਜ਼ਖਮ ਚਾਰ ਸਵੇਰੇ ਨਿਕਲਣ ਤੋਂ ਰਾਤ ਤੱਕ, ਤੇ ਉਹ ਹੈ ਪੰਗੂੜਾ ਜਿਹੜਾ ਸਾਨੂੰ ਸਕੂਨ ਦਿੰਦਾ ਹੈ, ਜਿਸ ਦੀ ਗੋਦ ਦੇ ਵਿੱਚ ਜਿਵੇਂ ਮਾਂ ਦੀਆਂ ਲੋਰੀਆਂ ਦੇ ਵਿੱਚ ਬੱਚੇ ਸੌਂ ਜਾਂਦੇ ਸੀ ਚੁੱਪ। ਇਵੇਂ ਹੀ ਜਦੋਂ ਅਸੀਂ ਸੋਹਿਲਾ ਪੜ੍ਹਦੇ ਹਾਂ, ਰਹਿਰਾਸ ਕਰਦੇ ਹਾਂ, ਜਪਜੀ ਪੜ੍ਹਦੇ ਹਾਂ, ਇਹ ਡਸਟਿੰਗ ਆਫ ਦਾ ਮਾਈਂਡ ਵੀ ਹੈ, ਉਹਨੂੰ ਡਸਟ ਵੀ ਕਰਦਾ, ਔਰ ਇਹ ਫਿਰ ਉਸ ਰੰਗ ਨੂੰ ਵੀ ਚਾੜਦਾ ਜਿਹੜਾ ਸਾਨੂੰ ਭਾਣੇ 'ਚ ਜਿਉਣਾ ਸਿਖਾਉਂਦਾ। ਸੋ ਅਸੀਂ ਇਹ ਕਿਉਂਕਿ ਇਮੀਡੀਏਟ ਵੀਕਐਂਡ ਹੈ ਕਮਿੰਗ, ਸੋ ਜਿਹੜੇ ਸਾਡੇ ਵੀਰ ਭੈਣਾਂ ਉਸ ਏਰੀਏ 'ਚ ਨੇ, ਔਰ ਕਈ ਵਾਰ ਕਈਆਂ ਨੂੰ ਹੁੰਦਾ ਜੀ ਤੁਸੀਂ ਆਏ ਔਰ ਚਲੇ ਗਏ, ਮਿਲੇ ਵੀ ਨਹੀਂ, ਅਸੀਂ ਉੱਥੇ ਮੌਜੂਦ ਹੋਵਾਂਗੇ ਔਰ ਤੁਹਾਡੇ ਸਭ ਦੇ ਖੁੱਲੇ ਦੀਦਾਰ ਵੀ ਕਰਾਂਗੇ। ਇੱਕ ਇਸ਼ੂ ਜਿਹੜਾ ਜ਼ਾਹਰ ਹੈ ਕਿ ਜਿਹੜੇ ਪੰਥਕ ਹਲਕਿਆਂ ਵੱਲੋਂ ਤਾਂ ਲਗਾਤਾਰਤਾ ਦੇ ਨਾਲ ਜਿਹੜੇ ਜਾਗਰੂਕ ਪੰਥਕ ਹਲਕੇ ਨੇ ਬਾਹਰ, ਕਦੇ ਉਹਨਾਂ ਨੂੰ ਭੁਲੇਖਾ ਨਹੀਂ ਰਿਹਾ ਕਿ ਜੂਨ 84 ਦੇ ਘੱਲੂਘਾਰੇ ਨੂੰ ਵਰਤਾਉਣ ਵਾਲੀ ਹਕੂਮਤ ਨੇ ਕਿਵੇਂ
ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੀ ਸਿੱਖਾਂ ਲਈ ਹਮਦਰਦੀ ਪੈਦਾ ਹੋਈ। ਪਹਿਲਾਂ ਤਾਂ ਉਹਨਾਂ ਨੇ ਜਾਣਕਾਰੀ ਬਾਹਰ ਨਿਕਲਣ ਨਹੀਂ ਦਿੱਤੀ, ਅੱਛਾ, ਪਹਿਲਾਂ ਹੀ ਪੱਤਰਕਾਰ ਵੀ ਕੱਢ ਦਿੱਤੇ, ਪੰਜਾਬ ਨੂੰ ਕੱਟ ਆਫ ਕਰ ਦਿੱਤਾ ਹੈ। ਔਰ ਉਸ ਤੋਂ ਬਾਅਦ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿ ਸਿੱਖਾਂ ਦਾ ਦਾਅਵਾ ਆਪਣੇ ਆਜ਼ਾਦ ਕਰ ਖਾਲਿਸਤਾਨ ਦਾ ਕਦੇ ਵੀ ਪੁਖਤਾ ਨਾ ਹੋਏ। ਖਾਲਿਸਤਾਨ ਦੀ ਫਰੀडम ਮੂਵਮੈਂਟ ਜਿਹੜੀ ਸਿੱਖ ਪਰਸੀਕਿਊਸ਼ਨ ਚੋਂ ਜਿਹੜੀ ਹੈ ਉਹਦਾ ਇੱਕ ਆਰਗੂਮੈਂਟ ਤਾਂ ਇਹੀ ਹੈ ਕਿ ਭਾਈ ਸਾਡੇ ਨਾਲ ਪਰਸੀਕਿਊਸ਼ਨ ਹੋ ਰਹੀ। ਇੱਕ ਸਾਡਾ ਦਾਅਵਾ ਜ਼ਾਹਰ ਹੈ, ਪਾਤਸ਼ਾਹ ਦਾ ਦਾਅਵਾ ਹੈ ਜਿਹੜਾ 1849 ਤੱਕ ਅਸੀਂ ਇੱਕ ਸੋਵਰਨ ਮੁਲਕ ਦੇ ਮਾਲਕ ਸੀ। ਫਿਰ 1947 ਚ ਅਸੀਂ ਤੀਸਰੀ ਧਿਰ ਸੀ ਜਦੋਂ ਨੈਗੋਸ਼ੀਏਸ਼ਨ ਹੋਈ ਟ੍ਰਾਂਸਫਰ ਆਫ ਪਾਵਰ ਲਈ। ਸੋ ਇਹੀ ਮੂਵਮੈਂਟ ਕਿ ਭਾਈ 47 ਤੋਂ 84 ਤੱਕ 37 ਸਾਲ ਅਸੀਂ ਪੀਸਫੁਲ ਅੰਦਾਜ਼ ਦੇ ਵਿੱਚ ਆਪਣੇ ਹੱਕਾਂ ਦੇ ਲਈ, ਆਪਣੀ ਹੋਂਦ, ਆਪਣੀ ਜ਼ੁਬਾਨ, ਆਪਣੇ ਧਰਮ, ਆਪਣੇ ਸੱਭਿਆਚਾਰ, ਇਹ ਸਾਰੇ ਦੇ ਲਈ ਜਿਹੜਾ ਸਟਰਗਲ ਕੀਤੀ। ਔਰ ਸਾਡੇ ਖਿਲਾਫ ਤਾਂ ਜਿਹੜੀ ਹੈ ਟੋਟਲ ਵਾਰ ਭਰਪਾ ਕੀਤੀ ਗਈ। ਪਰ ਇਹ ਜ਼ਾਹਰ ਹੈ ਵੀ ਜਿਹੜਾ ਦੁਸ਼ਮਣ ਹੈ ਜਾਂ ਹਾਕਮ ਹੈ ਜਾਂ ਜ਼ਾਬਰ ਹੈ ਉਹ ਬਹੁਤ ਵਾਰ ਜਿਹੜਾ ਉਸ ਦਾ ਸ਼ਿਕਾਰ ਬਣਿਆ ਉਸ ਤੋਂ 2 ਕਦਮ ਅੱਗੇ ਹੀ ਹੁੰਦਾ। ਸੋ ਉਹਨਾਂ ਨੇ ਆਲਰੇਡੀ ਇੰਟਰਨੈਸ਼ਨਲੀ ਈਵਨ ਜੂਨ 84 ਕਰਨ ਤੋਂ ਪਹਿਲਾਂ ਹੀ ਉਹਨਾਂ ਦਾ ਇਹ ਸਕ੍ਰਿਪਟ ਲਿਖੀ ਗਈ ਹੋਏਗੀ, ਜਿਹੜਾ ਅਸੀਂ ਵਰਤਾਰਾ ਦੇਖਦੇ ਹਾਂ ਕਿ ਕਿਵੇਂ 23 ਜੂਨ 1985 ਨੂੰ ਕੈਨੇਡਾ ਤੋਂ ਉੱਡੇ 2 ਜਹਾਜ਼ ਇੰਡੀਅਨ 에ਅਰਲਾਈਨ ਦੇ, ਇੱਕ 에ਅਰ ਇੰਡੀਆ ਫਲਾਈਟ 182 ਔਰ ਇੱਕ ਹੋਰ, ਦੋਨਾਂ ਨੂੰ ਹਾਦਸਾਗ੍ਰਸਤ ਕੀਤਾ ਗਿਆ, ਬੰਬ ਧਮਾਕੇ। ਉਹਦਾ ਰੀਜ਼ਨ ਦੱਸਿਆ ਗਿਆ, ਇੱਕ ਫਲਾਈਟ ਜਿਹੜੀ ਮੌਂਟਰੀਆਲ ਟੂ ਲੰਡਨ ਟੂ ਦਿੱਲੀ ਟੂ ਬੰਬੇ ਸੀ, ਉਹ ਜਿਹੜੀ ਹੈ ਆਇਰਲੈਂਡ ਦੇ ਅਸਮਾਨਾਂ ਦੇ ਵਿੱਚ ਜਿਹੜੀ ਹੈ ਉਹ ਉੜੀ ਔਰ ਉਸ ਅਟਲਾਂਟਿਕ ਸਮੁੰਦਰ ਦੇ ਵਿੱਚ ਡਿੱਗੇ। ਔਰ ਦੂਸਰਾ ਜਹਾਜ਼ ਜਿਹੜਾ ਹੈ ਉਹ ਨਰੇਤਾ 에ਅਰਪੋਰਟ ਦੇ ਉੱਤੇ, ਕਿਉਂਕਿ ਉਹ ਲੇਟ ਸੀ ਜਦੋਂ ਤੱਕ ਉਹ ਪਹੁੰਚਿਆ, ਉਸ ਤੋਂ ਪਹਿਲਾਂ ਹੀ ਜਿਹੜਾ ਉਹਦੇ 'ਚ ਸਿਰਫ ਜਿਹੜੇ ਨੇ 3 ਸ਼ਾਇਦ 2 ਜਾਂ 3 ਕੁਲੀ ਜਿਹੜੇ ਨੇ 에ਅਰਪੋਰਟ ਦੇ ਉੱਤੇ ਉਹ ਜ਼ਖਮੀ ਹੋਏ, ਕਿਉਂਕਿ ਉਹ ਟਾਈਮ ਤੋਂ ਜਿਹੜੀ ਹੈ ਬੇ ਟਾਈਮ ਸੀ। ਅੱਛਾ। ਔਰ ਜ਼ਾਹਰ ਹੈ ਕਿਉਂਕਿ ਬਹੁਤਾ ਜ਼ਿਕਰ ਉਹਦਾ ਨਰੇਤਾ ਫਲਾਈਟ ਦਾ ਤਾਂ ਨਹੀਂ ਹੁੰਦਾ, ਜਦੋਂ ਟਰਾਇਲ ਚੱਲਿਆ ਉਦੋਂ ਤਾਂ ਦੋਨਾਂ ਦੇ ਵਿੱਚ ਹੀ ਇਸ ਨਾਲ ਜੁੜੀ ਗੱਲ ਆਈ। ਇਸ ਲਈ ਕਿਤੇ ਫਿਗਰ ਜਿਹੜਾ ਹਾਦਸਾ ਆਇਰਲੈਂਡ ਦੇ ਕੋਸਟ ਤੇ ਹੋਇਆ ਕਨਿਸ਼ਕਾ ਦਾ ਜਾਂ 에ਅਰ ਇੰਡੀਆ ਫਲਾਈਟ 182 ਦਾ, ਉਹਦੇ 'ਚ 329 ਮੁਸਾਫਰ ਸਣੇ ਕਰੂ ਦੇ ਮਾਰੇ ਗਏ ਔਰ 3 ਜਿਹੜੇ ਨੇ ਉਹ ਦੂਸਰੇ 'ਚ। ਇਸ ਲਈ ਕਿਤੇ ਫਿਗਰ ਤੁਹਾਨੂੰ 332 ਨਜ਼ਰ ਆਏਗੀ, ਕਿਤੇ 329 ਆਏਗੀ। ਫਿਰ ਅਸੀਂ ਦੇਖਦੇ ਹਾਂ ਵੀ ਕਿਵੇਂ ਭਾਰਤੀ ਏਜੰਸੀਆਂ ਨੇ ਜਿਨ੍ਹਾਂ ਦਾ ਇਹ ਕਾਰਾ ਸੀ, ਉਹਨਾਂ ਨੇ ਇਸ ਨੂੰ ਕਿਵੇਂ ਸਰੰਜਾਮ ਦਿੱਤਾ, ਕਿਵੇਂ ਇਸ ਨੂੰ ਤੱਕ ਪਹੁੰਚੇ, ਕਿੱਥੇ ਕਿੱਥੇ ਕੀ ਲੈਪਸਿਸ ਸੀ ਔਰ ਕਿਵੇਂ ਇਹਦਾ ਫਿਰ ਕਵਰ ਅਪ ਫਾਈਨਲੀ ਜਿਹੜਾ ਉਹ RCMP ਔਰ ਕੈਨੇਡੀਅਨ ਸਰਕਾਰ ਨੇ ਵੀ ਕੀਤਾ, ਕਿਵੇਂ ਆਡੀਓ ਕੈਸਟਸ ਡਿਸਟਰੋਏ ਕਰ ਦਿੱਤੀਆਂ ਗਈਆਂ, ਕਿਵੇਂ ਜਿਹੜਾ ਇਹ ਸਾਰਾ ਉਹਦੀ ਹਕੀਕਤ ਕਦੇ ਵੀ ਸਾਹਮਣੇ ਨਹੀਂ ਆਈ। ਹਾਲਾਂਕਿ 3 ਮੁਲਜ਼ਮ ਜਿਹੜੇ ਕਿ ਜ਼ਾਹਰ ਹੈ ਸਿੱਖੀ ਰੂਪ ਵਾਲੇ ਸੀ, ਉਹਦੇ ਲਈ ਜਿਹੜੇ ਆ ਉਹ ਨਾਮਜ਼ਦ ਹੋਏ। 2 ਜਿਹੜੇ ਨੇ ਉਹਨਾਂ ਦੀ ਫਾਈਨਲੀ ਐਕਵਿਟਲ ਹੋਈ, ਰਿਪਦਮਨ ਸਿੰਘ ਮਲਕ ਔਰ ਅਰਦਮਨ ਸਿੰਘ ਨੇ ਜਾਂ ਅਜੈਬ ਸਿੰਘ ਬਾਗੜੀ। ਔਰ ਇੱਕ ਜਿਹੜੇ ਨੇ ਜਿਨ੍ਹਾਂ ਨੂੰ ਬੰਬ ਬਣਾਉਣ ਦੇ ਸਿਲਸਿਲੇ ਦੇ ਵਿੱਚ ਜਿਹੜਾ ਉਹ ਕੈਦ ਹੋਈ, ਇੰਦਰਜੀਤ ਸਿੰਘ ਰਿਆਤ, ਜਿਹੜੇ UK ਦੇ ਸਿਟੀਜ਼ਨ ਸੀ, ਉਹਨਾਂ ਦੀ ਕਨਵਿਕਸ਼ਨ ਹੋਈ। ਲੇਕਿਨ ਇਹ ਗੱਲ ਬੇਸ਼ੱਕ ਸਿੱਖੀ ਰੂਪ ਵਾਲਿਆਂ ਰਾਹੀਂ ਜਾਂ ਸਿੱਖ ਨਾਵਾਂ ਨਾਲ ਜੋੜ ਕੇ ਇਸ ਨੂੰ ਪ੍ਰਚਾਰਿਆ ਗਿਆ, ਈਵਨ ਐਕਵਿਟਲ ਤੱਕ ਪਹੁੰਚਦਿਆਂ ਤਾਂ ਕਿੰਨਾ 2 ਦਾ ਹੱਕ ਤਾਂ ਟਰਾਇਲ ਹੀ ਚੱਲਿਆ। ਲੇਕਿਨ ਇਸ ਤੋਂ ਪਹਿਲਾਂ ਹੀ ਜਿਵੇਂ ਸਿੱਖਾਂ ਨੂੰ ਕਟਹਰੇ 'ਚ ਖੜਾ ਕੀਤਾ ਗਿਆ ਔਰ ਇਸ ਵਾਕਿਆ ਦੇ ਨਾਲ ਸਿੱਖ ਮੂਵਮੈਂਟ ਜਿਹੜੀ ਕਿ ਪੀਸਫੁਲ ਆਪਣੇ ਹੱਕਾਂ ਦੀ ਮੂਵਮੈਂਟ ਸੀ, ਉਸ ਨੂੰ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਪਾ ਦਿੱਤਾ ਗਿਆ। ਔਰ ਇਸ ਸੰਬੰਧੀ ਅਸੀਂ ਅਕਸਰ ਹਵਾਲਾ ਦਿੰਦੇ ਹਾਂ ਕਿ 2 ਜਿਹੜੇ ਪ੍ਰੋਮੀਨੈਂਟ ਜਰਨਲਿਸਟ ਟੋਰਾਂਟੋ ਸਟਾਰ ਔਰ ਗਲੋਬ ਐਂਡ ਮੇਲ ਦੇ, ਸ਼ਾਇਦ ਮਾਈਕ ਐਂਡਰਿਊ ਔਰ ਜ਼ਾਹਿਰ ਕਸ਼ਮੀਰੀ, ਉਹਨਾਂ ਦੀ ਕਿਤਾਬ ਦਾ ਸੌਫਟ ਟਾਰਗੇਟ, ਉਸ ਨੇ ਕਾਫੀ ਇੰਕਸ਼ਾਫ ਕੀਤੇ ਕਿ ਕਿਵੇਂ ਭਾਰਤੀ ਏਜੰਸੀਆਂ ਲੇਟ 70s ਦੇ ਵਿੱਚ ਹੀ ਕੈਨੇਡਾ ਦੇ ਗੁਰਦੁਆਰਿਆਂ ਦੇ ਸਟਰਕਚਰ ਦੇ ਵਿੱਚ ਮੈਨੇਜਮੈਂਟਾਂ 'ਚ ਇੰਟਰਫੀਅਰ ਕਰ ਰਹੀਆਂ ਸੀ,
ਕਿਵੇਂ ਟੋਰਾਂਟੋ ਵਿਚਲੇ ਪੇਪ ਗੁਰਦੁਆਰੇ ਦੇ ਵਿੱਚ ਕੀ ਹੋਇਆ, ਕਿਵੇਂ ਕੋਰਟ ਰੂਮ ਦੇ ਵਿੱਚ ਇੱਕ ਸਿੱਖ ਦਾ ਮਰਡਰ ਹੋਇਆ। ਫਿਰ ਅਸੀਂ ਦੇਖਦੇ ਹਾਂ ਕਿ ਵੀ ਉਹ ਮਰਡਰ ਕਰਨ ਵਾਲਾ ਬੰਦਾ ਅਮਰਜੀਤ ਸਿੰਘ ਸਮਰਾ ਨਾਂ ਦਾ ਬੰਦਾ, ਉਹਨੂੰ ਕਿਵੇਂ ਭਾਰਤੀ ਏਜੰਸੀਆਂ ਨੇ ਸੇਫ ਐਗਜ਼ਿਟ ਦਿੱਤਾ, ਉਸ ਨੂੰ ਕੱਢਿਆ, ਭਾਰਤ ਪਹੁੰਚਾ ਦਿੱਤਾ ਗਿਆ। ਪਰ ਫਾਈਨਲੀ ਭਾਵੇਂ ਉਹਦੀ ਐਕਸਟ੍ਰੈਡੀਸ਼ਨ ਹੋਈ ਕਾਫੀ ਸਾਲਾਂ ਬਾਅਦ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਭਾਰਤੀ ਏਜੰਸੀਆਂ ਦਾ ਰੋਲ ਹੈ ਕੈਨੇਡਾ ਦੇ ਵਿੱਚ ਸਭ ਤੋਂ ਪਹਿਲਾਂ, ਕਿਉਂਕਿ ਕੈਨੇਡਾ ਦੇ ਵਿੱਚ ਪਾਪੂਲੇਸ਼ਨ ਵਾਈਜ਼ ਵੀ ਸਿੱਖ ਆਲਮੋਸਟ 2% ਆਫ ਦਾ ਪਾਪੂਲੇਸ਼ਨ ਸਨ ਉਦੋਂ ਵੀ, ਹੁਣ ਵੀ ਨੇ ਜੀ, ਔਰ ਉਸ ਦੇ ਨਾਲ ਉਹ ਐਕਟਿਵ ਵੀ ਸਨ ਪੋਲੀਟੀਕਲੀ। ਕੋਈ ਹੁਣ ਦੇ ਐਕਟਿਵ ਨਹੀਂ ਸੀ ਕੈਨੇਡਾ ਦੇ ਵਿੱਚ। ਜੇ ਪੋਲੀਟੀਕਲ ਅਵੇਅਰਨੈਸ ਦੀ ਹਿਸਟਰੀ ਵੱਲ ਅਸੀਂ ਜਾਈਏ ਤਾਂ ਕੈਨੇਡਾ 'ਚ ਆਇਆ ਤਾਂ ਸਿੱਖਾਂ ਨੂੰ 125 ਸਾਲ ਹੋ ਗਿਆ। ਔਰ ਉਸ ਪੀਰੀਅਡ 'ਚ ਜਿਹੜੇ ਕਾਮਾਗਾਟਾ ਮਾਰੂ ਦੇ ਵਾਕਿਆ ਤੋਂ ਜਾਣੂ ਨੇ, ਔਰ ਜਿਹੜੇ ਕੈਨੇਡਾ ਦੇ ਸਿੱਖਾਂ ਨੇ ਕੀ ਰੋਲ ਅਦਾ ਕੀਤਾ ਕੈਨੇਡਾ ਔਰ ਫਿਰ ਬ੍ਰਿਟਿਸ਼ ਕੋਲੰਬੀਆ ਗਦਰ ਪਾਰਟੀ ਰਾਹੀਂ 20ਵੀਂ ਸਦੀ ਦੀ ਬਿਗਨਿੰਗ 'ਚ 1912-13 ਦੇ ਪੀਰੀਅਡ 'ਚ ਜਿਹੜੀ ਫਰੀडम, ਜਦੋਂ ਅਜੇ ਗਾਂਧੀ ਅੰਗਰੇਜ਼ਾਂ ਦੀ ਚਾਕਰੀ ਕਰ ਰਿਹਾ ਸੀ ਸਾਊਥ ਅਫਰੀਕਾ 'ਚ, ਤੇ ਨਹਿਰੂ ਤੇ ਉਹਦਾ ਪਿਓ ਵਕਾਲਤ ਕਰ ਰਹੇ ਸੀ, ਉੱਥੇ ਬੈਠੇ ਪੈਸੇ ਬਣਾ ਰਹੇ ਸੀ, ਉਦੋਂ ਇਹ ਜਿਨ੍ਹਾਂ 'ਚ ਆਲਮੋਸਟ 90% ਤੋਂ ਜ਼ਿਆਦਾ ਸਿੱਖ ਸਨ, ਗਦਰ ਪਾਰਟੀ, ਬਾਬਾ ਸੋਹਣ ਸਿੰਘ ਭਕਨਾ, ਗੁਰਮੁਖ ਸਿੰਘ ਲਾਲ ਤੋਂ ਬਾਬਾ ਜਵਾਲਾ ਸਿੰਘ, ਕਰਤਾਰ ਸਿੰਘ ਸਰਾਭਾ, ਇਹ ਸਾਰੇ ਵੱਡੇ ਵੱਡੇ ਜਿਨ੍ਹਾਂ ਦੇ ਕੋਲ ਭਾਵੇਂ ਇੱਥੇ ਉਹਨਾਂ ਨੇ ਆਪਣੇ ਆਪ ਨੂੰ ਆਰਥਿਕ ਤੌਰ ਤੇ ਖੁਸ਼ਹਾਲ ਕਰ ਲਿਆ ਸੀ, ਲੇਕਿਨ ਸਭ ਕੁਝ ਛੱਡ ਛਡਾ ਕੇ ਉਹ ਵਤਨ ਦੀ ਆਜ਼ਾਦੀ ਦੇ ਲਈ ਵਾਪਸ ਪਰਤੇ। ਉਹ ਇੱਕ ਵੱਖਰਾ ਚੈਪਟਰ ਹੈ ਜੀ। ਇਹ ਉਹੀ ਪੀਰੀਅਡ ਸੀ ਜਦੋਂ ਕਿ ਬ੍ਰਿਟਿਸ਼ ਹਕੂਮਤ ਵੀ ਸਿਸਟਮ ਦੇ ਵਿੱਚ ਇੰਟਰਫੀਅਰ ਕਰ ਰਹੀ ਸੀ। ਉਹਨਾਂ ਨੂੰ ਵੀ ਲੱਗਦਾ ਸੀ ਕਿ ਜਿਹੜੀ ਕੈਨੇਡਾ ਵਿਚਲੀ ਅਵੇਅਰਨੈਸ ਹੈ, ਇਸ ਨੂੰ ਕਿਵੇਂ ਜਿਹੜਾ ਉਹ ਇਸ ਨੂੰ ਪੁੱਠਾ ਗੇੜਾ ਦੇ ਸਕਦੇ ਨੇ। ਉਦੋਂ ਕੀ ਇੱਕ ਫਿਰ ਜਿਹੜੀ ਮੂਵ ਚਲਾਈ ਗਈ ਇਹਨਾਂ ਦੇ ਵੱਲੋਂ, ਬ੍ਰਿਟਿਸ਼ ਵੱਲੋਂ, ਕਿ ਜੀ ਇੱਥੋਂ ਦੇ ਸਾਰੇ ਸਿੱਖਾਂ ਨੂੰ, ਇਹ 20ਵੀਂ ਸਦੀ ਦੀ ਬਿਗਨਿੰਗ ਦੇ ਨਾਲ ਹੀ ਜੁੜਿਆ ਜਦੋਂ ਕਿ ਸੰਤ ਤੇਜਾ ਸਿੰਘ ਇੱਥੇ ਪੜ੍ਹਨ ਲਈ ਆਉਂਦੇ ਨੇ ਅਮਰੀਕਾ 'ਚ, ਕਿ ਵੀ ਇਹ ਕੈਨੇਡਾ ਦੇ ਸਾਰੇ ਸਿੱਖਾਂ ਨੂੰ ਇਕੱਠੇ ਕਰਕੇ ਸਮੁੰਦਰੀ ਜਹਾਜ਼ ਰਾਹੀਂ ਇਹਨਾਂ ਨੂੰ ਜਿਹੜਾ ਉਹ ਹੌਂਡੂਰਸ, ਜਿਹੜਾ ਸਾਊਥ ਅਮਰੀਕਾ ਦਾ ਅੱਜ ਵੀ ਛੋਟਾ ਜਿਹਾ ਮੁਲਕ ਹੈ, ਔਰ ਉੱਥੇ ਭੇਜ ਦਿੱਤਾ ਜਾਏ। ਔਰ ਉਹਨੂੰ ਕਿਵੇਂ ਸਿੱਖਾਂ ਨੇ ਨਾਕਾਮਯਾਬ ਕੀਤਾ, ਇੱਕ ਵੱਖਰੀ ਕਹਾਣੀ ਹੈ। ਫਿਰ ਉਹ ਇਸ ਕਿਸਮ ਦੇ ਸਖਤ ਕਾਨੂੰਨ ਬਣਾਏ ਗਏ ਔਰ ਵਿਦਿਨ ਸਿੱਖਾਂ ਦੇ ਵਾਇਲੈਂਸ ਖੜੀ ਕਰਨ। ਔਰ ਇਹ ਮੈਂ ਬੈਕਗਰਾਉਂਡ ਇਸ ਲਈ ਦੇ ਰਿਹਾ ਕਿ ਅੱਜ ਸਰ ਮੇਵਾ ਸਿੰਘ ਲੋਪੋਕੇ ਦਾ ਸ਼ਹੀਦੀ ਦਿਨ ਵੀ ਹੈ। 11 ਜਨਵਰੀ 1915 ਨੂੰ ਉਹਨਾਂ ਨੂੰ ਜਿਹੜਾ ਵੈਨਕੂਵਰ 'ਚ ਜੇਲ੍ਹ ਦੇ ਵਿੱਚ ਫਾਂਸੀ ਤੇ ਲਟਕਾਇਆ ਗਿਆ ਸੀ। ਉਵੇਂ ਹੀ ਜੈਕਾਰੇ ਗਜਾਉਂਦੇ ਆ। ਔਰ ਜਦੋਂ ਅਸੀਂ ਉਹਨਾਂ ਦੀ ਜ਼ਿੰਦਗੀ ਦੇਖਦੇ ਹਾਂ ਤੇ ਉਹ ਸ਼ਾਇਦ ਜੇ ਕੈਨੇਡਾ ਦੀ ਧਰਤੀ ਤੇ ਕੀ ਮੈਂ ਬਾਹਰ ਹੀ ਜੇ ਕਹਿਣਾ ਹੋਏ, ਉਸ ਕਿਸਮ ਦੇ ਜਿਨ੍ਹਾਂ ਨੇ ਡਿਫਾਈ ਕੀਤਾ ਆਰਡਰ ਨੂੰ, ਜੋ ਕੁਛ ਉਹ ਕਰ ਰਹੇ ਸੀ ਉਹਨਾਂ ਨੂੰ ਚੈਲੰਜ ਕੀਤਾ ਔਰ ਹੱਸ ਕੇ ਖੁਸ਼ੀ ਜਿਹੜਾ ਉਹ ਫਾਂਸੀ ਨੂੰ ਕਬੂਲ ਕੀਤਾ। ਅੱਜ ਅਸੀਂ ਜਦੋਂ ਬੇਅੰਤ ਸਿੰਘ, ਸਤਵੰਤ ਸਿੰਘ ਜਾਂ ਜਿੰਦਾ ਸੁੱਖਾ ਦੀ ਡਿਫਾਇੰਸ ਦੇਖਦੇ ਹਾਂ, ਜਾਂ ਹੁਣੇ ਹੀ ਤਾਜ਼ਾ ਭਾਈ ਬਲਵੰਤ ਸਿੰਘ ਰਾਜੋਆਣਾ ਔਰ ਪਰਮਜੀਤ ਸਿੰਘ ਭਿਓਰਾ ਔਰ ਜਗਤਾਰ ਸਿੰਘ ਤਾਰਾ ਜਿਨ੍ਹਾਂ ਨੇ ਡਿਫਾਈ ਕੀਤਾ ਵੀ ਕੋਈ ਰਿਗਰੈਟ ਨਹੀਂ, ਕੋਈ ਦੂਜਾ ਨਹੀਂ, ਤਾਂ ਫਿਰ ਕੈਨੇਡਾ ਦੀ ਧਰਤੀ ਵੱਲ ਹੀ ਧਿਆਨ ਜਾਂਦਾ ਹੈ ਕਿ ਸਰ ਮੇਵਾ ਸਿੰਘ ਲੋਪੋਕੇ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਕਾਰਨਾਮਾ ਕੀਤਾ ਸੀ। ਜਿਵੇਂ ਅਸੀਂ ਅੱਜ, ਕਿਉਂਕਿ ਜਦੋਂ ਇਹ ਗੱਲ ਅਸੀਂ ਕਰ ਰਹੇ ਹਾਂ ਕਿ ਟਰਾਂਸਨੈਸ਼ਨਲ ਰਿਪਰੈਸ਼ਨ 'ਚ ਇੰਡੀਅਨ ਸਟੇਟ ਕਿਸ ਲੈਵਲ ਤੱਕ ਆਈ ਹੈ, ਅੱਜ ਤਾਂ ਉਹਨਾਂ ਦੇਸੀਆਂ ਦੀ ਹਕੂਮਤ ਇਸ ਪੱਧਰ ਤੇ ਡਿੱਗੀ ਹੈ। ਲੇਕਿਨ ਉਸ ਜ਼ਮਾਨੇ 'ਚ ਬ੍ਰਿਟਿਸ਼ਰਜ਼ ਨੇ ਵੀ, ਇਹ ਨਹੀਂ ਹੈ ਵੀ ਆਪਣਿਆਂ 'ਚ ਵਿਕਣ ਵਾਲੇ ਨਹੀਂ ਹੁੰਦੇ। ਮੈਂ ਤਾਂ ਅਕਸਰ ਜਦੋਂ ਕੋਈ ਕਹਿੰਦਾ ਜੀ ਆਪਣਿਆਂ 'ਚ ਗੱਦਾਰ ਬੜੇ ਨੇ, ਤਾਂ ਮੇਰਾ ਕਹਿਣਾ ਹੁੰਦਾ ਜੀ ਆਪਣੇ ਸਰਦਾਰ ਵੀ ਬਣੇ ਨੇ। ਔਰ ਇਹ ਕਹਾਣੀ ਨਾਲ ਹੀ ਚੱਲਦੀ ਹੈ, 18ਵੀਂ ਸਦੀ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਬ੍ਰਿਟਿਸ਼ ਪੀਰੀਅਡ ਦੇ ਵਿੱਚ ਵੀ ਇੱਕ ਪਾਸੇ ਫਾਂਸੀ ਦੇ ਰਸਤਿਆਂ ਤੇ ਝੂਲਣ ਵਾਲੇ ਸੀ, ਦੂਸਰੇ ਪਾਸੇ ਉਹੀ ਜਿਹੜੇ ਨੇ ਉਹ ਖਾਨ ਬਹਾਦਰ ਔਰ ਸਰਦਾਰ ਬਹਾਦਰ ਤੇ ਸਾਰੇ ਮਜੀਠੀਆ ਟੱਬਰ ਤੇ ਇਹ ਜਿਹੜੇ ਸਾਰੇ ਲੋਕ ਨੇ, ਕੌਣ ਨੇ? ਉਹੀ ਅੰਗਰੇਜ਼ਾਂ ਦੇ ਕੁੱਤੇ। ਸੋ ਇਸ ਪੀਰੀਅਡ 'ਚ ਵੀ ਇੱਥੇ ਵੀ ਜਦੋਂ ਕਿ ਕੈਨੇਡਾ ਦੇ ਵਿੱਚ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਪ੍ਰੀਮੀਅਰ ਇੰਸਟੀਚਿਊਟ ਦੇ ਤੌਰ ਤੇ, ਉਦੋਂ ਗੁਰਦੁਆਰੇ ਮਹਿਜ਼ ਇੱਕ ਇਬਾਦਤ ਦੀ ਥਾਂ ਨਹੀਂ ਸੀ, ਈਵਨ ਹਿੰਦੂ ਔਰ ਮੁਸਲਮਾਨ ਵੀ, ਉਹਨਾਂ ਦੇ ਲਈ ਵੀ ਜਿਹੜੀ ਪੋਲੀਟੀਕਲ ਐਸਪੀਰੇਸ਼ਨਸ ਆ ਉਹਨਾਂ ਦੇ ਉਹ ਕੇਂਦਰ ਸਨ। ਔਰ ਉਸ ਦੇ ਵਿੱਚ
ਅੰਗਰੇਜ਼ਾਂ ਨੇ ਬੜੀ ਚਲਾਕੀ ਦੇ ਨਾਲ ਆਪਣੇ ਬੰਦੇ ਵਿੱਚ ਵਾੜੇ ਔਰ ਇਹ ਸਾਰਾ ਜਿਹੜਾ ਸਿੱਖਾਂ ਦੇ ਅੰਦਰੂਨੀ ਮਾਮਲਿਆਂ 'ਚ ਇੰਟਰਫੀਅਰ ਕਰਕੇ ਕਮਿਊਨਿਟੀ ਨੂੰ ਆਪਸ 'ਚ ਲੜਾਉਣ ਦਾ ਕੰਮ ਕਰਦਾ ਸੀ। ਵਿਲੀਅਮ ਹੌਪਕਿੰਸ ਨਾਂ ਦਾ ਇੱਕ, ਜਿਸ ਦਾ ਜਿਹੜਾ ਪਿਓ ਗੋਰਾ ਸੀ ਤੇ ਮਾਂ ਹਿੰਦਵਾਣੀ ਸੀ, ਉਸ ਦੀ ਔਲਾਦ ਵਿਲੀਅਮ ਹੌਪਕਿੰਸ। ਔਰ ਇਹਨੇ ਵਿੱਚ ਆਪਣੇ ਨਾਲ ਬੇਲਾ ਸਿੰਘ ਔਰ ਇਸ ਕਿਸਮ ਦੇ ਟ੍ਰੇਟਰ, ਜਿਨ੍ਹਾਂ ਨੂੰ ਬਾਅਦ 'ਚ ਸਜ਼ਾ ਯਾਫਤਾ ਵੀ ਸਿੰਘਾਂ ਨੇ ਕੀਤਾ। ਔਰ ਇਹਨੇ ਵਿਲੀਅਮ ਹੌਪਕਿੰਸ ਨੇ ਆਪਣੀ ਉਸ ਸਾਜ਼ਿਸ਼ ਦੇ ਥੱਲੇ ਦੋ ਬੜੇ ਪ੍ਰੋਮੀਨੈਂਟ ਸਿੱਖ ਆਗੂ ਜਿਹੜੇ ਕਿ ਵੈਨਕੂਵਰ ਦੇ ਵਿੱਚ ਜਿਹੜੇ ਨੇ ਉਹ ਸਾਰਿਆਂ ਨੂੰ ਆਰਗੇਨਾਈਜ਼ ਕਰਦੇ। ਗੁਰਦੁਆਰੇ ਦੇ ਅੰਦਰ ਵਿਲੀਅਮ ਹੌਪਕਿੰਸ ਨੇ ਬੇਲਾ ਸਿੰਘ ਜਿਆਣ ਉਹਦਾ ਪਿੰਡ ਸੀ, ਔਰ ਉਹਦੇ ਰਾਹੀਂ ਭਾਈ ਭਾਗ ਸਿੰਘ ਔਰ ਭਾਈ ਬਦਨ ਸਿੰਘ ਉਹਨਾਂ ਨੂੰ ਗੁਰਦੁਆਰੇ ਦੇ ਅੰਦਰ ਵੈਨਕੂਵਰ ਦੇ ਗੋਲੀਆਂ ਮਾਰ ਕੇ ਸ਼ਹੀਦ ਕਰਤਾ ਸੀ। ਅਸੀਂ 1914 ਦੀ ਗੱਲ ਕਰ ਰਹੇ। ਔਰ ਇਸ ਗੱਲ ਦੀ ਮੇਵਾ ਸਿੰਘ ਲੋਪੋਕੇ ਉਹ ਇਸ ਸਪੀਡ ਨੂੰ ਲੈ ਕੇ ਕਿ ਭਾਈ ਇਹ ਉਹਨਾਂ ਨੂੰ ਇਹ ਸੀ ਕਿ ਵੀ ਇਹਨਾਂ ਨੇ ਇੰਟਰਫੀਅਰ ਵੀ ਕੀਤਾ ਸਾਡੇ ਮਾਮਲਿਆਂ 'ਚ ਔਰ ਇਹ ਕੌਮ ਦੇ ਵਿੱਚ ਬੜੀ ਬੁਰੀ ਤਰ੍ਹਾਂ ਡਿਵੀਜ਼ਨ ਕਰ ਰਹੇ ਨੇ। ਸੋ ਮੇਵਾ ਸਿੰਘ ਲੋਪੋਕੇ ਨੇ ਇਸ ਵਿਲੀਅਮ ਹੌਪਕਿੰਸ ਨੂੰ ਫਿਰ ਗੋਲੀਆਂ ਦੇ ਨਾਲ ਉਡਾਇਆ ਸੀ। ਉਹਨਾਂ ਨੇ ਕਿਹਾ ਸੀ ਕਿ ਵੀ ਇਹ ਤੈਨੂੰ ਜਿਹੜੀ ਹੈ ਸਜ਼ਾ ਮਿਲਣੀ ਬੜੀ ਜ਼ਰੂਰੀ ਹੈ। ਔਰ ਜਦੋਂ ਉਹਨਾਂ ਦਾ ਟ੍ਰਾਇਲ ਵੀ ਚੱਲਿਆ, ਜਦੋਂ ਤੁਸੀਂ ਉਹਨਾਂ ਦੀ ਸਟੇਟਮੈਂਟ ਮੇਵਾ ਸਿੰਘ ਲੋਪੋਕੇ ਦੀ ਦੇਖਦੇ ਆ ਤਾਂ ਫਿਰ ਇਹ ਲੱਗਦਾ ਵੀ ਅੱਜ ਜਦੋਂ ਜਿੰਦਾ ਸੁੱਖਾ ਦੀ ਸਟੇਟਮੈਂਟ ਜਾਂ ਜਗਤਾਰ ਸਿੰਘ ਤਾਰਾ, ਭਾਈ ਰਾਜੋ ਆਣਾ ਜਾਂ ਭਿਓਰਾ ਦੀਆਂ ਸਟੇਟਮੈਂਟ ਇਹੀ ਹੈ, ਕਿਰਦਾਰ ਹੀ ਇਹ ਹੈ ਵੀ ਇਹ ਉਦੋਂ ਵੀ ਉਹ ਹਕੂਮਤਾਂ ਇਹ ਸਮਝਦੀਆਂ ਸੀ ਕਿ ਭਾਈ ਇਹ ਤਾਂ ਜਿਹੜੇ ਨੇ ਇਹਨਾਂ ਨੂੰ ਅਸੀਂ ਨਿਵਾ ਸਕਦੇ ਹਾਂ, ਝੁਕਾ ਸਕਦੇ ਹਾਂ, ਪਰ ਇਹ ਤਾਂ ਛਾੜਾ ਮਾਰ ਕੇ ਫਾਂਸੀ ਦੇ ਤਖਤਿਆਂ ਤੇ ਚੜ੍ਹਨ ਵਾਲੇ ਨੇ। ਹੁਣ ਇਹ ਅੱਜ ਉਹ ਦਿਨ ਹੈ ਜਿੱਦਣ ਕਿ ਭਾਈ ਮੇਵਾ ਸਿੰਘ ਲੋਪੋਕੇ ਦੀ ਸ਼ਹਾਦਤ ਹੋਈ। ਔਰ ਜੋ ਵਰਤਾਰਾ ਹੁਣ ਏਅਰ ਇੰਡੀਆ ਦੀ ਗੱਲ ਅਸੀਂ ਕੀਤੀ ਹੈ ਕਿ ਵੀ ਇਹ ਸਿੱਖਾਂ ਦੇ ਖਾਤੇ 'ਚ ਪਾ ਦਿੱਤਾ ਹੈ ਔਰ ਸਾਡਾ ਇੱਕ ਵੱਡਾ ਤਬਕਾ ਡਿਫੈਂਸਿਵ ਹੀ ਰਿਹਾ ਅੱਜ ਤੱਕ ਵੀ। ਨਹੀਂ ਅਸੀਂ ਨਹੀਂ ਕੀਤਾ, ਜਾਂ ਕੁਛ ਜਿਹੜੇ ਨੇ ਆਪਣਿਆਂ ਨੂੰ ਹੀ ਕੋਸਦੇ ਰਹੇ ਕਿ ਜੀ ਦੇਖੋ ਫਲਾਣਾ ਉਹਦੇ ਢਹਿ ਚੜ ਗਿਆ। ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਿਵੇਂ ਅਸੀਂ ਇਹਦੇ ਵਿਲੀਅਮ ਹੌਪਕਿੰਸ ਦੇ ਹਵਾਲੇ ਨਾਲ ਗੱਲ ਕੀਤੀ ਹੈ ਕਿ ਉਹ ਬੇਲਾ ਸਿੰਘ ਔਰ ਉਸ ਕਿਸਮ ਦੇ ਟ੍ਰੇਟਰ ਉਹ ਰਹੇ ਨੇ ਅੱਜ ਵੀ। ਕੋਈ ਪੈਸੇ ਨਾਲ ਵਿਕਿਆ ਹੋਏਗਾ, ਕੋਈ ਵੈਸੇ ਕਿਸੇ ਨੂੰ ਐਮੋਸ਼ਨਲੀ ਬਲੈਕਮੇਲ ਕੀਤਾ ਹੋਏਗਾ, ਕਈ ਤਰੀਕੇ ਹੁੰਦੇ ਨੇ ਜਦੋਂ ਕਰਨ ਦੇ। ਲੇਕਿਨ ਇਹਦੇ ਬਾਰੇ ਕੋਈ ਸ਼ੱਕ ਸ਼ੁਬਾ ਨਹੀਂ ਹੈ ਕਿ ਕੰਮ ਇਹ ਇੰਡੀਅਨ ਏਜੰਸੀਆਂ ਦਾ ਸੀ। ਪਰ ਕਿਉਂਕਿ ਕੋਈ ਸਿੱਧਾ ਸਬੂਤ ਅਦਰ ਦੈਨ ਬੇਸ਼ੱਕ ਸੌਫਟ ਟਾਰਗੇਟ ਨੇ ਜੋ ਕਨਕਲੂਜਨ ਕੱਢਿਆ ਉਹਨੂੰ ਕਦੇ ਵੀ ਚੈਲੰਜ ਨਹੀਂ ਕੀਤਾ ਗਿਆ। ਜਿਹੜੇ ਉਹਨੇ ਕਰੈਕਟਰ ਵੀ ਨੇਮ ਕੀਤੇ ਸੌਫਟ ਟਾਰਗੇਟ ਨੇ ਕਿ ਭਾਈ ਇਹ ਜ਼ਿੰਮੇਵਾਰ ਸੀ। ਹੁਣ ਤੱਕ ਇਹ ਕਿਉਂਕਿ ਸਾਡੇ ਖਾਤੇ 'ਚ ਹੀ ਉਹਨਾਂ ਨੇ ਹਾਲਾਂ ਬੰਦੇ ਦੋ ਇਕਵਿਟ ਵੀ ਹੋਏ ਔਰ ਜ਼ਾਹਰ ਹੈ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਜੱਜ ਨੂੰ ਇਹ ਨਜ਼ਰ ਆਇਆ ਕਿ ਭਾਈ ਇਹ ਤਾਂ ਐਮੋਸ਼ਨਲ ਸਟੂਪਿਡ ਸਿੱਖ ਜਿਹੜੇ ਨੇ ਉਹ ਫਸ ਗਏ ਲੱਗਦੇ ਨੇ ਨਾ, ਔਰ ਇਕਵਿਟਲ ਦਾ ਵੀ ਇਹੀ ਰੀਜ਼ਨ ਹੈ। ਲੇਕਿਨ ਹੁਣ ਜਦੋਂ ਕਿ 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੁੰਦੀ ਹੈ, ਭਾਰਤੀ ਏਜੰਸੀਆਂ ਜਿਹੜੀਆਂ ਨੇ ਗੁਰਦੁਆਰਾ ਸਾਹਿਬ ਕੰਪਲੈਕਸ ਪਾਰਕਿੰਗ ਲਾਟ ਦੇ ਨੇੜੇ ਉਹਨਾਂ ਨੂੰ ਸ਼ਹੀਦ ਕਰਦੀਆਂ ਔਰ ਠੀਕ 3 ਮਹੀਨੇ ਬਾਅਦ 18 ਸਤੰਬਰ ਨੂੰ ਜਸਟਿਨ ਟਰੂਡੋ ਇਸ ਦਾ ਐਲਾਨ ਕਰਦੇ ਨੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ। ਔਰ ਫਿਰ ਅਸੀਂ ਨਿਖਿਲ ਗੁਪਤਾ, ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਔਰ ਉਹ ਸਾਰਾ ਜਿਹੜਾ ਜਦੋਂ ਇਹਨਾਂ ਦਾ ਸਾਹਮਣੇ ਆਉਂਦਾ ਤੇ ਹੁਣ ਮੱਚ ਮੋਰ ਇੰਪੋਰਟੈਂਟ ਹੈ ਕਿ ਸਿੱਖ ਇਸ ਗੱਲ ਦੀ ਮੰਗ ਕਰਨ ਕਿ ਭਾਈ ਇਹ ਜਿਹੜਾ ਏਅਰ ਇੰਡੀਆ ਬੰਬਿੰਗ ਕਾਂਡ ਨੇ ਇਹਨਾਂ ਦੀ ਫਰੈਸ਼ ਇਨਕੁਆਇਰੀ ਕੀਤੀ ਜਾਏ, ਕਿਉਂਕਿ ਹੁਣ ਤਾਂ ਸਾਬਤ ਹੋ ਗਿਆ। ਔਰ ਇਹ ਅਸੀਂ ਸਰ ਗੁਰਪ੍ਰੀਤ ਸਿੰਘ ਜਿਹੜੇ ਕਿ ਰੈਡੀਕਲ ਦੇਸੀ ਪਬਲੀਕੇਸ਼ਨ ਦੇ ਕੋ-ਫਾਊਂਡਰ ਨੇ, ਉਹ ਸਾਡੇ ਇੱਥੇ ਨਿਊਯਾਰਕ ਸਟੂਡੀਓ 'ਚ ਵੀ ਆਏ ਹੋਏ ਨੇ। ਉਹਨਾਂ ਨਾਲ ਹੁਣ ਵੀ ਅਕਸਰ 1-to-1 ਇੰਟਰਵਿਊ ਹੁੰਦਾ ਔਰ ਬੜੇ ਸੁਲਝੇ ਹੋਏ। ਬੇਸ਼ੱਕ ਉਹਨਾਂ ਦਾ ਇੱਕ ਪਾਰਟ ਲੈਫਟਿਸਟ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ, ਲੇਕਿਨ ਜਿਹੜੇ ਲੋਕ ਸੱਚਾਈ ਦੇ ਨਾਲ ਸੱਚ ਦੀ ਤਹਿ ਤੱਕ ਜਾਣਾ ਚਾਹੁੰਦੇ ਨੇ ਉਹ ਅਲਟੀਮੇਟਲੀ ਉਹ ਇਸ ਨਤੀਜੇ ਤੇ ਹੀ ਪਹੁੰਚੇ ਨੇ ਕਿ ਵੀ ਇੰਡੀਅਨ ਸਟੇਟ ਜਾਂ ਉਹਨਾਂ ਦੀ ਐਸਟੈਬਲਿਸ਼ਮੈਂਟ ਡੈਮੋਕ੍ਰੇਸੀ ਦੇ ਨਾਂ ਥੱਲੇ ਕੀ ਕਰਤੂਤਾਂ ਕਰਦੀ ਰਹੀ ਹੈ। ਜੇ ਅਸੀਂ ਨਕਸਲਾਈਟਸ ਦੇ ਹਵਾਲੇ ਨਾਲ ਵੀ ਗੱਲ ਕਰੀਏ ਔਰ ਇਹ ਜਿਹੜਾ ਬਾਦਲ ਜਿਸ ਨੂੰ ਇੱਕ ਮਸੀਹਾ ਬਣਾ ਕੇ ਪੇਸ਼ ਕੀਤਾ ਗਿਆ, ਪੰਜਾਬ 'ਚ ਸਭ ਤੋਂ ਪਹਿਲਾਂ ਜਿਹੜੇ ਫੇਕ ਸਟੇਜਡ ਐਨਕਾਊਂਟਰ ਨੇ ਉਹ ਬਾਦਲ ਦੇ ਪੀਰੀਅਡ ਸ਼ੁਰੂ ਹੋਏ। ਨਕਸਲਾਈਟ ਕਿਹੜੇ ਉੱਤੋਂ ਉਤਰੇ ਹੋਏ ਸੀ, ਸਾਡੇ ਹੀ ਆਪਣੇ ਮੁੰਡੇ ਸੀ ਔਰ ਉਹ ਵੀ ਜਸਟਿਸ ਦੇ ਲਈ ਤੁਰੇ ਹੋਏ ਸੀ। ਆਈਡੀਓਲੋਜੀ ਨਾਲ ਸਾਡੇ
मतभेद हो सकते हैं। सो ये वीर गुरप्रीत सिंह रैडिकल देसी ने ये बिल्कुल ठीक मुहिम चुनी कि उन्होंने अज का दिन ही चुनिया जिहड़ा मेवा सिंह लोपोके का शहीदी दिन है, और उस स्पॉट तो जिस स्पॉट ते भाई हरदीप सिंह निज्जर की शहादत हुई, उन्होंने एक पटीशन कैंपेन शुरू किया है जिहदे च मंग की गई है कि फ्रैश इंक्वायरी इनटू एयर इंडिया बॉम्बिंग्स, और इस दे विच उन्होंने जिहड़ा सारा आर्गूमेंट दिता है कि भाई 4 जिहड़े वड्डे रीजन ने जिहदे लई ये इंक्वायरी होनी चाहिए है। उन्होंने इस दे उत्ते कहा कि भाई उन्होंने कहा भी पहली जिहड़ी है इन्वेस्टिगेशन उस दे विच तां नुक्स ने, क्योंकि ऑडियो टेपां दा डिस्ट्रॉय करना जां RCMP जां किन्ना कुछ जिहड़ा उन्हां दे सीसस और RCMP दा आपसी तकरार जिहड़ा लेटर ऑन भी जारी रहा, और फ्लॉड इन्वेस्टिगेशन, डिस्ट्रक्शन ऑफ सर्वेलेंस टेप्स जिहड़ियां सी उन्हां नूं डिस्ट्रॉय कीता गया, फैक्ट्स सच एज लास्ट मिनट कैंसलेशन ऑफ ट्रैवल प्लान्स भाई हुण ये सॉफ्ट टारगेट ने भी पॉइंट आउट किया कि कुछ मुसाफर जिहड़े उस जहाज़ दे विच सी जिन्हां दी टिकटां बुक अखीरले मिनट दे उत्ते उन्हां दी जिहड़ी है वो उन्होंने कैंसल करतियां, और वही सी जिहड़े उत्थे कौंसलेट दे विच काम करन वाले जां उन्हां दे रिश्तेदार जां मुलाजम जां उन्हां दे अगे। इहदा मतलब यह है भी उन्हां नूं किसी ने टिप ऑफ किया कि भी मत जाओ इहदे च ते इह होण वाला है। सो ये टिप ऑफ कौन कर सकता है? जिहड़े मुलाजम ने जां जिहड़े है ही उन्हां लई काम करन वाले ने, और ये जिहड़ा एंड द प्रॉक्सिमिटी ऑफ सम ऑफ द सस्पेक्ट्स टू इंडियन ऑफिशियल्स कि ऑलरेडी जिन्हां दे उत्ते सस्पैक्ट जिन्होंने शक्की भी कहा गया उन्होंने वो ऑलरेडी इंडियन ऑफिशियल्स की उन्होंने नाल नेड़ता सी, और ये ईवन जी उन्होंने स्टेटमेंट है वो रिपदमन सिंह मलक का जिक्र किया गया कि भाई मलक और जोड़े असी 3 जिन्होंने एक्यूज बनाया गया सी उन्होंने गल की, उन्होंने रिपदमन सिंह मलक भी सी कि भाई वो 2019 दे विच जिहड़ा है हालां वो पहला जेल च रहा किन्ने साल एक्विट होने तो पहला, फिर जदों होया वो एकदम इंडियन गवर्नमेंट के सदे ते 2019 च वो इंडिया की विजिट ते जांदा है, और इंडिया भी विजिट ये नहीं है कि भी कोई क्वाइट विजिट सी, इवन अजीत डोवल दे नाल भी मुलाकात हुंदी है। फिर वो जदों वापस आंदा है तो उसका जुलाई 2022 दे विच मर्डर हुंदा है ओपन दिन दिहाड़े। सो ये भी एजेंसियां का काम करन दा ढंग स्टाइल हुंदा है, और इस दे नाल जिहड़ा हुण असी तलविंदर सिंह परमार जिहड़े एक हालां कदे भी तलविंदर सिंह परमार कदे भी इस केस दे विच कन्विक्टेड नहीं होए, लेकिन कैनेडियन सिटीजन सन, एक बारी वो जर्मन की जेल दे विच उन्हां नूं रख लिया गया सी, लेकिन वापस कुछ देर तो बाद उन्होंने रिलीज़ किया गया। और ये नोन फैक्ट है कि ये परमार तलविंदर सिंह परमार नूं पंजाब पुलिस ने 1992 दे विच चुक के शहीद किया पंजाब। हुण जे तलविंदर सिंह परमार सचमुच जिहड़े ने वो इन्हां दे कहण मुताबक हुंदे तो फिर उन्होंने एक्सट्राडाइट कर दे, कैनेडा भेज दे दूजे। सो इस बारे कोई दो रावां नहीं ने कि बई इस सारे नूं जिहड़ा है वो दबाण की कोशिश की गई जो फैक्ट सामने ना आण। सो असी फुली एंडोर्स भी करते हैं रैडिकल देसी की इस पैटीशन नूं, और असी समझते हैं कि भी इनफ इज़ इनफ, बहुत हो चुका है, और ये जिहड़ी डिफेंसिव गेम असी हुण तक रहे हैं डिनायल दे विच नहीं, हुण ये मौका है कि भी असी जिथे इस गल दे उत्ते अपनी साडी फोकसिंग होनी चाहिए है कि भाई वो हरदीप सिंह निज्जर का मर्डर होए जां गुरपतवंत सिंह पन्नू मर्डर प्लॉट, और ये जिहड़ा सारा निखिल गुप्ता खेड भारतीय एजेंसियां दी इनू भी मंतकी अंजाम तक पहुँचाया जाए। लेकिन नाल दी नाल ये साडी मंग जोर शोर नाल उठनी चाहिए है कि एयर इंडिया बॉम्बिंग्स दी फ्रैश इनकुआरी जिहड़ी है होए, ताकि ये सामने आए कि भाई ये जिहड़ियां भारतीय एजेंसियां ने इन्हां ने कोई 2023 दे विच ही मर्डर नहीं किया हरदीप सिंह निज्जर दा, 2022 वाला भी रिपदमन सिंह मलक दे लई यही जिम्मेवार ने, और एयर इंडिया दे लई भी यही जिम्मेवार ने। और असीं वीर गुरप्रीत सिंह होरां दे इस एफर्ट नूं सराहंदे भी हैं और ये अपील भी करते हैं, क्योंकि कैनेडा दे सिखां दा ही ज़्यादा रोल होएगा पटीशन साइन करन ते हालां बदनामी तो समुची दुनिया भर सिखां दी भी हुई हो रही है। अजे भी जदों कोई भी
ਸਿੱਖ ਪਾ ਕੇ ਜਾਂ ਦੂਜਾ ਕਰਦਾ ਹੈ ਤੇ ਗੂਗਲ ਤੇ ਉਹ 에ਅਰ ਇੰਡੀਆ ਆ ਜਾਂਦਾ ਹੈ। ਸੋ ਹੁਣ ਜਦੋਂ ਕਿ ਸਾਹਮਣੇ ਆ ਹੀ ਗਿਆ ਵੀ ਇਹਨਾਂ ਦੀਆਂ ਆਪਣੀਆਂ ਕਰਤੂਤਾਂ ਕਿਸ ਕਿਸਮ ਦੀਆਂ ਨੇ, ਸੋ ਇਹ ਆਲ ਦਾ ਮੋਰ ਇੰਪੋਰਟੈਂਟ ਹੈ ਕਿ ਇਸ ਦੇ ਉੱਤੇ ਫਰੈਸ਼ ਇਨਕੁਆਇਰੀ ਕਰਵਾਈ ਜਾਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਯੂਕੇ, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਨਾਰਥ ਅਮਰੀਕਾ ਦੇ ਪਹਿਲੇ ਪੰਥਕ ਟੀਵੀ ਚੈਨਲ TV84 ਵੱਲੋਂ ਸਿੱਖ ਪ੍ਰਭੂ ਸੱਤਾ ਲਈ ਚੱਲਦੇ ਸੰਘਰਸ਼ ਵਿੱਚ ਸਿਰਜੇ ਜਾ ਰਹੇ ਸਿੱਖ ਬਿਰਤਾਂਤ ਨੂੰ ਹੋਰ ਮਜ਼ਬੂਤ ਕਰਨ ਲਈ ਆਉਂਦੀ 14 ਜਨਵਰੀ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਫੇਅਰਫੈਕਸ ਵਰਜੀਨੀਆ ਵਿਖੇ ਵਿਸ਼ੇਸ਼ ਸਮਾਗਮ ਰੱਖਿਆ ਗਿਆ, ਜਿੱਥੇ ਪੰਥਕ ਮੀਡੀਆ ਨੂੰ ਹੋਰ ਮਜ਼ਬੂਤ ਕਰਨ ਅਤੇ ਕੌਮ ਸਾਹਮਣੇ ਦਰਪੇਸ਼ ਔਕੜਾਂ ਤੇ ਵਿਚਾਰਾਂ ਹੋਣਗੀਆਂ। ਆਓ TV84 ਦੇ ਹੱਥ ਮਜ਼ਬੂਤ ਕਰੀਏ ਅਤੇ ਕੌਮੀ ਜਾਗਰੂਕਤਾ ਮੁਹਿੰਮ ਵਿੱਚ ਯੋਗਦਾਨ ਪਾਈਏ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਸਥਾਨਕ ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਨੂੰ 14 ਜਨਵਰੀ ਨੂੰ ਦੁਪਹਿਰ 12 ਵਜੇ ਗੁਰਦੁਆਰਾ ਸਾਹਿਬ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦਾ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਅਮਰੀਕਾ ਸਾਹਮਣੇ ਤਾਂ ਪੂਰੀ ਤਰ੍ਹਾਂ ਲੰਮਾ ਪਿਆ ਹੋਇਆ ਹੈ, ਪਰ ਕੈਨੇਡਾ ਦੇ ਖਿਲਾਫ ਉਸ ਦਾ ਲਗਾਤਾਰਤਾ ਨਾਲ ਜ਼ਹਿਰ ਉਗਲਣਾ ਜਾਰੀ ਹੈ। ਉਸਨੇ ਹਾਲ ਹੀ ਵਿੱਚ ਇੱਕ ਬੁੱਕ ਲਿਖੀ ਹੈ ਜਿਸ ਦਾ ਨਾਮ ਹੈ ਵਾਈ ਭਾਰਤ ਮੈਟਰਸ। ਇਸ ਕਿਤਾਬ ਸੰਬੰਧੀ ਟਾਈਮਜ਼ ਆਫ ਇੰਡੀਆ ਦੇ ਪੱਤਰਕਾਰਾਂ ਨਾਲ ਗੁਫ਼ਤਗੂ ਦੌਰਾਨ ਉਸਨੇ ਆਪਣੀ ਬਿਮਾਰ ਮਾਨਸਿਕਤਾ ਦਾ ਜਿਹੜਾ ਇਜ਼ਹਾਰ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਭਾਰਤ ਔਰ ਖਾਸ ਤੌਰ ਤੇ ਮੋਦੀ ਸਰਕਾਰ ਦੀਆਂ ਨੀਤੀਆਂ ਔਰ ਉਹਨਾਂ ਨੀਤੀਆਂ ਤੋਂ ਵੀ ਵੱਧ ਜਾ ਕੇ ਆਪਣੀ ਰੇਟਿੰਗ ਖੁਦ ਕਰਨਾ, ਜਿਸ ਨੂੰ ਅਸੀਂ ਸੈਲਫ ਪੈਟਿੰਗ ਵੀ ਕਹਿੰਦੇ ਹਾਂ, ਉਸ ਤੋਂ ਵੀ ਬਿਯੋਂਡ ਜਾ ਕੇ ਜਦੋਂ ਕਿਸੇ ਬਾਰੇ ਕਿਹਾ ਜਾਂਦਾ ਹੈ ਕਿ ਵੀ ਇਸ ਦੇ ਵਿੱਚ ਦੋ ਵੱਡੇ ਨੁਕਸ ਨੇ। ਉਹਨੇ ਕਿਹਾ ਜੀ ਕਿ ਇੱਕ ਤਾਂ ਇਹ ਕਿ ਵੀ ਇਹਦੀ ਆਪਣੀ ਔਕਾਤ ਕੁਛ ਨਹੀਂ ਹੈ, ਪਰ ਇਹ ਆਪਣੇ ਆਪ ਨੂੰ ਜਿਹੜਾ ਹੈ ਉਹ ਮਹਾਰਾਜਾ ਸਮਝਦਾ। ਇਹਦਾ ਮਤਲਬ ਹੈ ਕਿ ਤੁਸੀਂ ਆਪਣੇ ਆਪ ਨੂੰ ਆਪਣੀ ਔਕਾਤ ਤੋਂ ਕਿਤੇ ਵੱਧ ਐਵੈਲੂਏਟ ਕਰਦੇ ਹੋ। ਤੇ ਦੂਸਰਾ ਨੁਕਸ ਕਿ ਭਾਈ ਜਿਸ ਦੇ ਨਾਲ ਇਹਦਾ ਵਾਹ ਪਿਆ ਹੈ ਉਹਨੂੰ ਉਹ ਇੰਨਾ ਨੀਵਾਂ ਜਾਂ ਇੰਨਾ ਛੋਟਾ ਗਰਦਾਨਦਾ ਹੈ। ਇਹਦਾ ਦੂਜਾ ਨੁਕਸ ਹੈ ਕਿ ਜਿਹੜੀ ਦੁਸ਼ਮਣ ਦੀ ਤਾਕਤ ਹੈ ਉਸ ਤਾਕਤ ਨੂੰ ਘਟਾ ਕੇ ਦੇਖਦਾ ਹੈ ਤੇ ਆਪਣੇ ਆਪ ਨੂੰ ਵਧਾ ਕੇ ਦੇਖਦਾ। ਸੋ ਇਹ ਦੋਵੇਂ ਹੀ ਡਿਫਰੈਂਟ
ਪਲੇਟਫਾਰਮ ਦੇ ਉੱਤੇ ਵੱਡੇ ਨੁਕਸ ਬਣ ਜਾਂਦੇ ਨੇ ਮਨੁੱਖ ਦੇ। ਜੀ ਭਾਰਤੀ ਸਿਸਟਮ ਦੇ ਹਵਾਲੇ ਨਾਲ ਕਹਿਣਾ ਹੋਏ ਕਿ ਬਈ 2.5 ਟ੍ਰਿਲੀਅਨ ਡਾਲਰ ਦੀ ਇਕਨੋਮੀ ਨੂੰ ਜੇ ਉਹਨਾਂ ਨੇ ਸੱਚਮੁੱਚ ਸਮਝ ਲਿਆ ਕਿ ਜੀ ਅਸੀਂ 2025 ਤੱਕ ਚੀਨ ਨੂੰ ਪਿੱਛੇ ਛੱਡ ਜਾਵਾਂਗੇ, 2050 ਤੱਕ ਅਸੀਂ ਅਮਰੀਕਾ ਨੂੰ ਪਿੱਛੇ ਛੱਡ ਜਾਵਾਂਗੇ, ਔਰ ਹਾਲਾਤ ਗਰਾਊਂਡ ਦੇ ਉੱਤੇ ਇਹ ਨੇ। ਹੁਣ ਈਵਨ ਮਾਲਦੀਵਸ ਨੂੰ ਲੈ ਕੇ ਜਿਹੜੀ ਸਾਰੀ ਚਰਚਾ ਇਹਨਾਂ ਦਿਨਾਂ 'ਚ ਰਹੀ ਹੈ, ਅਸੀਂ ਵੀ ਆਲਮੋਸਟ ਰੋਜ਼ਾਨਾ ਗੱਲ ਕੀਤੀ ਹੈ ਜੀ ਕਿ ਵੀ ਇਹਨਾਂ ਦੀ ਜਿਹੜੀ ਐਵਰੇਜ GDP ਹੈ ਜਾਂ ਪਰ ਕੈਪੀਟਾ ਇਨਕਮ ਹੈ ਇੰਡੀਆ ਦੀ, ਉਹ 2200 ਤੋਂ ਜ਼ਿਆਦਾ ਨਹੀਂ, ਹਾਲਾਂਕਿ ਕਈਆਂ ਰੇਟਿੰਗਸ ਦੇ ਥੱਲੇ 1700-1800 ਹੈ ਐਨੂਅਲ। ਤੇ ਜਿਨ੍ਹਾਂ ਦੇ ਨਾਲ ਇਹ ਟਾਕਰਾ ਕਰਦੇ ਨੇ ਜੇ ਮਾਲਦੀਵਸ ਦੇ ਨਾਲ, ਉਹ 7 ਗੁਣਾ ਜ਼ਿਆਦਾ ਹੈ, 16-17 ਹਜ਼ਾਰ ਡਾਲਰ ਹੈ ਉਹਨਾਂ ਦੀ। ਜਿਸ ਕੈਨੇਡਾ ਨੂੰ ਚੈਲੰਜ ਕਰਦੇ ਨੇ ਉਹਨਾਂ ਦੀ 50,000 ਡਾਲਰ ਹੈ ਐਨੂਅਲ। ਹੁਣ ਤੁਸੀਂ 2000 ਡਾਲਰ ਵਾਲੇ 50,000 ਡਾਲਰ ਨੂੰ ਔਰ ਦੁਨੀਆ ਨੂੰ ਜਿਹੜੇ ਡੋਨੇਟ ਕਰਨ ਵਾਲੇ ਨੇ, ਜਿਨ੍ਹਾਂ ਦੀ ਆਪਣੀ ਇਕਨੋਮੀ, ਆਪਣੀ ਟੈਕਨੋਲੋਜੀ, ਆਪਣਾ ਲੈਵਲ ਜਿਹੜਾ ਹੈ ਉਹ, ਲੇਕਿਨ ਤੁਸੀਂ ਇਹਨਾਂ ਦਾ ਆਪਣੇ ਆਪ ਨੂੰ ਇਹੀ ਨਹੀਂ ਕਿ ਵੱਡਾ ਕਰਕੇ ਆਂਕਣਾ। ਜਦੋਂ ਕੈਨੇਡਾ ਦੇ ਨਾਲ ਹਰਦੀਪ ਸਿੰਘ ਨਿੱਜਰ ਦੇ ਮੁੱਦੇ ਤੇ ਜਸਟਿਨ ਟਰੂਡੋ ਇਨਕਸ਼ਾਫ ਕਰਦੇ ਨੇ ਤੇ ਉਸ ਪੀਰੀਅਡ ਦੇ ਇਹਨਾਂ ਦੇ ਸਿਆਣੇ ਬਿਆਣੇ ਜਿਹੜੇ ਆਪਣੇ ਆਪ ਨੂੰ, ਉਹਨਾਂ 'ਚ ਫੋਰਨ ਸਰਵਿਸ ਤੱਕ ਦੇ ਐਕਸ ਐਂਬੈਸਡਰ ਰਹੇ ਲੋਕ ਵੀ ਕਿ ਜੀ ਬੰਦ ਕਰੋ ਕੈਨੇਡਾ ਦੇ, ਕੱਢੋ ਇੱਥੋਂ, ਇਹਨਾਂ ਨਾਲ ਵਪਾਰ ਬੰਦ ਕਰੋ, ਇਹਨਾਂ ਨੂੰ ਜਿਹੜਾ ਅਸੀਂ ਭਿਖਾਰੀ ਬਣਾ ਦਿਆਂਗੇ, ਇਹਨਾਂ ਨੂੰ ਭੁੱਖੇ ਮਾਰ ਦਿਆਂਗੇ, ਇਹਨਾਂ ਨੂੰ ਇਹ ਕਰ ਦਿਆਂਗੇ। ਹਾਲਾਂ ਉਦੋਂ ਸਿਆਣਿਆਂ ਨੇ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਕਿ ਭਾਈ ਤੁਸੀਂ ਕੈਨੇਡਾ ਦੇ ਨਾਲ ਤੁਹਾਡਾ ਕੀ ਮੁਕਾਬਲਾ ਹੈ, ਜਿੰਨੀ ਤੁਹਾਡੀ ਆਬਾਦੀ ਹੈ ਉਹ ਸਿਰਫ 4 ਕਰੋੜ ਨੇ ਤੇ ਉਹ ਦੁਨੀਆ ਦੀਆਂ 7 ਵੱਡੀਆਂ ਇਕਨੋਮੀਜ਼ ਦੇ ਵਿੱਚ ਆਉਂਦੇ ਨੇ, ਔਰ ਤੁਹਾਡੇ ਤਾਂ ਜਿਹੜੀਆਂ ਇੱਥੇ ਤੁਸੀਂ ਦਾਲਾਂ ਵੀ ਖਾਂਦੇ ਉਹ ਵੀ ਕੈਨੇਡਾ ਤੋਂ ਆਉਂਦੀਆਂ ਤੇ ਤੁਹਾਡੇ ਇੱਥੇ ਦਾਲਾਂ ਬਣਦੀਆਂ। ਤੁਸੀਂ ਤਾਂ ਇਸ ਮੁਲਕ ਜਿਹਨੂੰ ਐਗਰੀਕਲਚਰ ਪ੍ਰਧਾਨ ਕਹਿੰਦੇ ਹੋ ਆਪਣੀਆਂ ਦਾਲਾਂ ਵੀ ਨਹੀਂ ਉਗਾਉਂਦੇ ਜੀ, ਔਰ ਬਾਕੀ ਤਾਂ ਤੁਸੀਂ ਉਹਨਾਂ ਦਾ ਕੈਨੇਡਾ ਦਾ ਜਾਂ ਦੂਸਰੇ ਦਾ ਕੀ ਮੁਕਾਬਲਾ ਕਰਨਾ। ਲੇਕਿਨ ਇਹ ਹੁੰਦਾ ਹੈ ਵੀ ਇੱਕ ਵਾਰ ਜਦੋਂ ਤੁਸੀਂ ਇਸ ਕਿਸਮ ਦੇ, ਇਹਨਾਂ ਨੂੰ ਭਾਰਤ ਨੂੰ ਇਹ ਲੱਗਦਾ ਸੀ ਕਿਉਂਕਿ ਉਸ ਤੋਂ ਪਹਿਲਾਂ ਜਿਸ ਕਿਸਮ ਦਾ ਗੁੱਡਾ ਇਹਨਾਂ ਦਾ ਅਮਰੀਕਾ ਨੇ ਬੰਨਿਆ ਸੀ, ਔਰ ਮੈਂ ਸਮਝਦਾ ਵੀ ਫਿਊਚਰ ਦੇ ਵਿੱਚ ਜਿਹੜੇ ਇੰਡੀਪੈਂਡੈਂਟ ਮਾਈਂਡਡ ਐਨਾਲਿਟੀਕਲ ਐਂਗਲ ਤੋਂ ਇਹ ਸਾਰੇ ਬਿਰਤਾਂਤ ਨੂੰ ਲਿਖਣਗੇ ਕਿ ਭਾਈ ਜਿਹਦੇ ਲਈ ਲਫ਼ਜ਼ ਪੰਜਾਬੀ ਦਾ ਤਾਂ ਚੰਬਲਾਣਾ ਹੁੰਦਾ ਕਿ ਵੀ ਭਾਰਤ ਇੰਨਾ ਚਾਂਬਲਿਆ ਕਿਉਂ ਜਾਂ ਇਹਨੂੰ ਕਿਨੇ ਚੰਬਲਾਇਆ। ਸੋ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ 9/11 ਤੋਂ ਬਾਅਦ ਇੱਕ ਪੈਨਿਕ ਮੋਡ 'ਚ ਗਿਆ, ਕਿਉਂਕਿ ਅਮਰੀਕਾ 'ਚ ਸੈਕੰਡ ਵਰਲਡ ਵਾਰ ਤੋਂ ਪਹਿਲਾਂ ਜਿਹੜਾ ਨੀਅਰੈਸਟ ਹਮਲਾ ਅਮਰੀਕਨ ਬਾਰਡਰ ਤੇ ਹੋਇਆ ਉਹ ਪਰਲ ਹਾਰਬਰ ਸੀ। ਕਦੇ ਵੀ ਅਮਰੀਕਨ ਮੇਨਲੈਂਡ ਤੇ ਨਹੀਂ ਸੀ ਹਮਲਾ ਹੋਇਆ ਜੀ। ਔਰ 9/11 ਔਰ ਜਿਸ ਇੰਟੈਂਸਿਟੀ ਦਾ, ਜਿਹਦੇ 'ਚ 4000 ਦੇ ਕਰੀਬ ਅਮਰੀਕਨ, ਉਹ ਬੇਸ਼ੱਕ ਵਰਲਡ ਟ੍ਰੇਡ ਸੈਂਟਰ ਹੋਏ ਜਾਂ ਪੈਂਟਾਗਨ ਹੋਏ, ਉਹ ਸਾਰੇ ਨੂੰ ਨਿਸ਼ਾਨਾ ਬਣਾਉਣਾ ਸੀ। ਸੋ ਅਮਰੀਕਾ ਨੇ ਇੱਕਦਮ, ਔਰ ਕੋਈ ਜਿਹੜੇ ਉਸ ਵੇਲੇ ਅਜੇ ਤਾਜ਼ਾ ਪ੍ਰੈਜ਼ੀਡੈਂਟ ਬਣਿਆ ਸੀ ਜੂਨੀਅਰ ਬੁਸ਼, ਉਸ ਲੈਵਲ ਦੀ ਟੀਮ ਵੀ ਉਹਨਾਂ ਦੇ ਕੋਲ ਨਹੀਂ ਸੀ, ਉਸ ਕਿਸਮ ਦਾ ਵਿਜ਼ਨ ਵੀ ਨਹੀਂ ਸੀ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਈਵਨ ਬਾਈਡਨ ਨੇ ਜਦੋਂ ਨੇਤਨਯਾਹੂ ਨੇ ਹਮਾਸ ਦੇ 7 ਅਕਤੂਬਰ ਦੇ ਹਮਲੇ ਤੋਂ ਬਾਅਦ ਰੀਟੈਲੀਏਟਰੀ ਲਾਈਨ ਸ਼ੁਰੂ ਕੀਤੀ ਤੇ ਬਾਈਡਨ ਨੇ ਇੱਕ ਪੀਸ ਆਫ ਐਡਵਾਈਸ ਉਹਨੂੰ ਦਿੱਤਾ ਸੀ ਕਿ ਵੀ ਅਸੀਂ ਵੀ 9/11 ਤੋਂ ਬਾਅਦ ਇਰੈਸ਼ਨਲ ਹੋ ਗਏ ਸੀ, ਐਂਗਰ ਦੇ ਵਿੱਚ, ਗੁੱਸੇ ਦੇ ਵਿੱਚ, ਔਰ ਤੁਸੀਂ ਉਹ ਕੰਮ ਨਾ ਕਰੋ। ਹਾਲਾਂ ਨਾ ਉਹਨੇ ਸੁਣਿਆ ਪਹਿਲੇ ਦੌਰ 'ਚ ਵੀ ਇਵੇਂ ਹੀ ਰਿਹਾ। ਲੇਕਿਨ ਅਸੀਂ ਦੇਖਦੇ ਹਾਂ ਕਿ ਜਿਹੜਾ ਪੋਸਟ 9/11 ਅਮਰੀਕਾ ਦੀਆਂ ਨੀਤੀਆਂ 'ਚੋਂ ਇੱਕ ਤਾਂ ਜ਼ਾਹਰ ਹੈ ਜੋ ਅਫਗਾਨਿਸਤਾਨ ਦੇ ਨਾਲ ਕੀਤਾ, ਉਹ ਵੀ ਆਪਣੇ ਆਪ ਦੇ ਵਿੱਚ ਓਵਰ ਰਿਐਕਸ਼ਨ ਸੀ। ਇਰਾਕ ਵਾਰ 2003 'ਚ। ਤੇ ਜੇ ਭਾਰਤ ਦੇ ਹਵਾਲੇ ਨਾਲ ਕਹਿਣਾ ਹੋਏ, ਅਮਰੀਕਾ ਨੂੰ ਆਲ ਆਫ ਏ ਸਡਨ ਜਿਹੜਾ ਬਾਕੀ ਚੈਲੰਜਸ ਜਾਂ ਭਾਰਤ ਵਰਗੇ ਮੁਲਕ ਦਾ ਟਰੈਕ ਰੈਕਡ ਕੀ ਹੈ ਡਿਊਰਿੰਗ ਕੋਲਡ ਵਾਰ ਈਰਾ ਜਾਂ ਸਭ ਬੈਕ ਬਰਨਰ ਤੇ ਚਲਾ ਗਿਆ। ਉਹਨਾਂ ਨੂੰ ਇਸਲਾਮਿਕ ਟੈਰਰਿਜ਼ਮ, ਇਸਲਾਮਿਕ ਦਹਿਸ਼ਤਗਰਦੀ, ਇਹ ਲਫ਼ਜ਼ ਇੰਨਾ ਉਭਾਰਿਆ ਗਿਆ ਔਰ ਉਹਨਾਂ ਨੂੰ ਫਿਰ ਇਹੀ ਹੋਇਆ ਵੀ ਇਹਦੇ 'ਚ ਕੌਣ ਸਾਡਾ ਸਹਿਯੋਗੀ ਹੈ। ਔਰ ਲਾਈਨ ਵੀ ਇੰਨੀ ਸ਼ਾਰਪ ਜੂਨੀਅਰ ਬੁਸ਼ ਨੇ ਖਿੱਚ ਦਿੱਤੀ, ਇਧਰ ਯੂ ਆਰ ਵਿਦ ਅਸ ਔਰ ਅਗੇਂਸਟ ਅਸ, ਕਿ ਵਿਚਾਲੇ ਵਾਲੀ ਕੋਈ ਲਾਈਨ ਨਹੀਂ। ਸੋ ਜ਼ਾਹਿਰ ਹੈ ਵੀ ਉਸ ਦੇ ਵਿੱਚ ਭਾਰਤ ਨੂੰ ਚੰਬਲਾਣਾ ਉਸ ਦਾ ਇੱਕ ਹਿੱਸਾ ਬਣ ਗਿਆ ਨੀਤੀ ਦਾ। ਔਰ ਉਸ ਤੋਂ ਫੌਰਨ ਬਾਅਦ, ਕਿਉਂਕਿ ਮਨਮੋਹਨ ਸਿੰਘ ਸਰਕਾਰ 10 ਸਾਲ ਰਹੀ 2004 ਤੋਂ 2014 ਤੱਕ,
ਸੋ ਮਨਮੋਹਨ ਸਿੰਘ ਸਰਕਾਰ ਦੇ ਵੇਲੇ ਹੀ ਇੰਡੋ US ਨਿਊਕਲੀਅਰ ਡੀਲ ਹੋਈ, ਭਾਰਤ ਨੂੰ ਆਫ ਦਾ ਹੁੱਕ ਕੀਤਾ ਗਿਆ ਪ੍ਰੈਸਲਰ ਅਮੈਂਡਮੈਂਟ ਤੋਂ, ਜਿਹੜੀ ਭਾਰਤ ਤੇ ਔਰ ਪਾਕਿਸਤਾਨ ਤੇ ਲਾਗੂ ਹੋਈ ਸੀ 1998 ਦੇ ਨਿਊਕਲੀਅਰ ਧਮਾਕਿਆਂ ਤੋਂ ਬਾਅਦ। ਔਰ ਹੌਲੀ ਜਿਉਂ ਹੀ ਈਵਨ ਇਹ ਸੋ ਕਾਲਡ ਇਸਲਾਮਿਕ ਐਕਸਟ੍ਰੀਮਿਜ਼ਮ ਜਾਂ ਇਸਲਾਮਿਕ ਦਹਿਸ਼ਤਗਰਦੀ ਦਾ ਦੌਰ ਇਹਨਾਂ ਦੇ ਕਹਿਣ ਨਾਲ ਮੁੱਕਿਆ 10 ਸਾਲ ਬਾਅਦ, ਜਦੋਂ ਇਹਨਾਂ ਨੇ ਉਹਨੂੰ ਉਸਾਮਾ ਨੂੰ ਮਾਰ ਵੀ ਲਿਆ ਔਰ ਦੂਜੇ ਵੀ, ਉਦੋਂ ਤੱਕ ਇੱਕ ਨਵਾਂ ਦੈਂਤ ਜਿਸ ਢੰਗ ਨਾਲ ਖੜਾ ਕੀਤਾ ਗਿਆ ਉਹ ਚਾਈਨਾ ਕੰਟੇਨਮੈਂਟ ਪਾਲਿਸੀ। ਸੋ ਜਿਵੇਂ ਇਸਲਾਮਿਕ ਦਹਿਸ਼ਤਗਰਦੀ ਦੇ ਨਾਂ ਥੱਲੇ ਵੀ ਉਹਨਾਂ ਨੂੰ ਲੱਗਦਾ ਸੀ ਵੀ ਭਾਰਤ ਸਾਡਾ ਸਹਿਯੋਗੀ ਹੈ, ਆਲਰੇਡੀ ਉਸ ਕਿਸਮ ਦਾ ਹਿੰਦੂਤਵਾ ਦਾ ਮਾਈਂਡਸੈਟ ਉਹਨਾਂ ਨੂੰ ਪਤਾ ਸੀ। ਚਾਈਨਾ ਕੰਟੇਨਮੈਂਟ ਤਾਂ ਬਿਲਕੁਲ ਹੀ ਚਾਈਨਾ ਦੇ ਨਾਲ ਇੰਡੀਆ ਦਾ ਬਾਰਡਰ ਨੇਬਰਹੁੱਡ 62 ਦਾ ਔਰ ਦੂਸਰਾ ਤੀਸਰਾ ਉਹ ਬਿਲਕੁਲ ਫਿੱਟ ਬਹਿੰਦਾ ਸੀ। ਔਰ ਉਹਦਾ ਨਤੀਜਾ ਇਹ ਹੋਇਆ ਵੀ ਜਿਹੜੇ ਸਕਸੈਸਿਵ ਰਜੀਮ ਜੂਨੀਅਰ ਬੁਸ਼ ਤੋਂ ਬਾਅਦ ਓਬਾਮਾ ਦੀਆਂ 2 ਟਰਮਸ ਔਰ ਫਿਰ ਟਰੰਪ ਔਰ ਫਿਰ ਬਾਈਡਨ ਦੀ ਪਹਿਲੀ ਟਰਮ ਜਿਹੜੀ ਹੁਣ ਮੁੱਕਣ ਕੰਢੇ ਹੈ, ਇਹ ਸਾਰੇ ਦੇ ਵਿੱਚ ਭਾਰਤ ਦਾ ਅਦਰਵਾਈਜ਼ ਕੀ ਰਿਕਾਰਡ ਹੈ ਹਿਊਮਨ ਰਾਈਟਸ ਦੇ ਮੁੱਦੇ ਦੇ ਉੱਤੇ, ਈਵਨ ਵਿਦਨ ਉਹ ਕੀ ਮਾਈਨੋਰਟੀਜ਼ ਨਾਲ ਕਰ ਰਿਹਾ ਇਹਦੇ ਪ੍ਰਤੀ। ਔਰ ਅਸੀਂ ਗੱਲ ਕੀਤੀ ਕਿ ਕਿਵੇਂ US ਸਰਫ ਦੀ ਰਿਪੋਰਟ ਜਿਹੜੀ ਪਿਛਲੇ 3 ਸਾਲ ਤੋਂ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਣ ਦੀ ਰਹੀ ਆ, ਉਹ ਸਾਰਿਆਂ ਨੂੰ ਵੀ ਇਗਨੋਰ ਕਰਕੇ ਭਾਰਤ ਨੂੰ ਜਿਹੜਾ ਉਹਨਾਂ ਨੇ ਆਫ ਦਾ ਹੁੱਕ ਕੀਤਾ। ਹੁਣ ਇਸ ਸਭ ਚੋਂ ਹੀ ਇਹ ਚਾਂਬਲੇ ਇਸ ਹੱਦ ਤੱਕ ਚਾਂਬਲ ਗਏ ਕਿ ਇਹਨਾਂ ਨੂੰ ਲੱਗਾ ਕਿ ਵੀ ਅਸੀਂ ਜੋ ਮਰਜ਼ੀ ਕਰੀਏ ਇਸ ਦਾ ਜਵਾਬਦੇਹੀ ਨਹੀਂ ਹੈ। ਔਰ ਉਸ ਚੋਂ ਉਹਨਾਂ ਦੀ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਨੀਤੀ ਨਿਕਲੀ। ਪਾਕਿਸਤਾਨ ਦੇ ਵਿੱਚ ਤਾਂ ਲੰਮੇ ਸਮੇਂ ਤੋਂ ਹੀ ਕਰ ਰਹੇ ਸੀ, ਕੁਲਭੂਸ਼ਣ ਯਾਦਵ ਉਹਨਾਂ ਦੇ ਕੋਲ ਹੈ ਪਾਕਿਸਤਾਨ ਕੋਲ, ਔਰ ਉੱਥੇ ਤੱਕ ਕਿਲਿੰਗਸ ਕਰ ਹੀ ਰਹੇ ਸੀ ਵਿੱਚ ਵੜ ਕੇ, ਔਰ ਅਫਗਾਨਾਂ ਨਾਲ ਤਾਲਿਬਾਨ ਦੇ ਵਿਰੋਧੀ ਗਰੁੱਪ ਵਿਦਨ ਪਾਕਿਸਤਾਨ ਦਹਿਸ਼ਤਗਰਦੀ। ਪਰ ਜੋ ਕੰਮ ਇਹਨਾਂ ਨੇ, ਔਰ ਮੈਨੂੰ ਇਹ ਲੱਗਦਾ ਅਸੀਂ ਹੁਣੇ ਹੀ ਗੱਲ ਕਰਕੇ ਹਟੇ ਕਿ ਵੀ ਉਦੋਂ ਉਹਨਾਂ ਨੇ ਉਹ ਇੱਕ ਸੀਕ੍ਰੇਟ ਆਪਰੇਸ਼ਨ ਸੀ ਏਅਰ ਇੰਡੀਆ ਦਾ, ਉਸ ਵੀ ਇਹ ਕਿਉਂਕਿ ਕੈਨੇਡਾ ਨਾ ਅਲਰਟ ਸੀ ਫੁੱਲੀ ਔਰ ਨਾ ਹੀ ਉਸ ਲੈਵਲ ਦੇ ਉੱਤੇ ਜਿਹੜਾ ਉਹ ਕੋਈ ਇਨਵੈਸਟੀਗੇਸ਼ਨ ਹੋਈ ਰਾਦਰ, ਕਿਉਂਕਿ ਉਹਨਾਂ ਦਾ ਆਪਣੇ ਫਲॉ ਸੀ RCMP ਔਰ ਦੂਜਿਆਂ ਦੇ। ਸੋ ਉਹਨਾਂ ਨੇ ਆਡੀਓ ਟੇਪਸ ਡਿਸਟਰੋਏ ਕਰਨਾ। ਔਰ ਦੂਸਰਾ ਜਿਹਨਾਂ 2 ਰਾਈਟਰਸ ਦੀ ਮੈਂ ਗੱਲ ਕੀਤੀ ਹੈ, ਜ਼ਾਹਿਰ ਕਸ਼ਮੀਰੀ ਔਰ ਜਿਹੜੇ ਦੂਸਰੇ ਨੇ ਬ੍ਰਾਇਨ ਮੈਕਐਂਡਰਿਊ, ਜਿਨ੍ਹਾਂ ਨੇ ਕਿਤਾਬ ਲਿਖੀ, ਮੈਂ ਪਹਿਲਾਂ ਸ਼ਾਇਦ ਨਾ ਕੋਈ ਹੋਰ ਲਿਆ, ਮਾਈਕ ਕਿਹਾ, ਬ੍ਰਾਇਨ ਮੈਕਐਂਡਰਿਊ। ਹੁਣ ਉਸ ਲੈਵਲ ਤੱਕ ਤਾਂ ਰਿਹਾ, ਇਨਰ ਵੀ ਇੰਟਰਫੀਅਰੈਂਸ ਰਹੀ, ਲੇਕਿਨ ਜਿਸ ਇੰਪਿਊਨਿਟੀ ਨਾਲ ਉਹਨਾਂ ਨੇ ਸਮਝਿਆ ਵੀ ਅਸੀਂ ਹੁਣ ਆਪਰੇਟ ਕਰ ਸਕਦੇ ਹਾਂ, ਉਹ ਅਵਤਾਰ ਸਿੰਘ ਖੰਡੇ ਦੀ ਜਿਹੜੀ ਹੈ ਸ਼ਹਾਦਤ, ਉਸ ਤੋਂ ਸਾਲ ਪਹਿਲਾਂ ਅਸੀਂ ਦੇਖਦੇ ਹਾਂ ਰਿਪਦਮਨ ਸਿੰਘ ਮਲਕ, ਉਹ ਵੀ ਕਿ ਜੀ ਦੋਨਾਂ ਦੇ ਇੱਕ ਦੂਜੇ ਦੇ ਖਾਤੇ 'ਚ ਪਾ ਦਿਓ ਜੀ ਖਾਲਿਸਤਾਨੀਆਂ ਨੇ ਮਾਰਤਾ ਉਹਨੂੰ, ਕਿਉਂਕਿ ਜਾ ਕੇ ਉਹ ਅਜੀਤ ਡੋਵਲ ਨੂੰ ਮਿਲਿਆ ਜਾਂ ਇੰਡੀਅਨ ਮੀਡੀਆ ਤੇ ਬੈਠ ਕੇ ਖਾਲਿਸਤਾਨ ਦੀ ਖਿਲਾਫਤ ਕਰ ਰਹੇ। ਔਰ ਫਿਰ ਅਸੀਂ ਪੰਨੂ ਮਰਡਰ ਪਲਾਟ ਦੇ ਥੱਲੇ ਦੇਖਦੇ ਹਾਂ ਜੋ ਜੂਨ ਦੇ ਮਹੀਨੇ 'ਚ ਇਹਨਾਂ ਨੇ, ਔਰ ਉਹਦੇ 'ਚ ਜਦੋਂ ਕਿ ਉਹ ਵਿਦਆਊਟ ਹੈਜ਼ਿਟੇਸ਼ਨ ਕਹਿ ਰਿਹਾ ਉਹਨੂੰ ਨਿਖਿਲ ਗੁਪਤਾ ਜਿਹੜਾ ਕੰਟਰੈਕਟ ਜਿਹੜਾ ਕਿਲਰ ਹੈ ਕਿ ਅਸੀਂ ਤਾਂ ਤੁਹਾਨੂੰ 2-2 3-3 ਟਾਰਗੇਟ ਦੇਾਂਗੇ ਹਰ ਮਹੀਨੇ ਦੇ। ਹੁਣ ਇਸ ਸਾਰੇ ਤੋਂ ਜਦੋਂ 18 ਸਤੰਬਰ ਨੂੰ ਜਸਟਿਨ ਟਰੂਡੋ ਪਰਦਾ ਚੁੱਕਦੇ ਨੇ ਕੈਨੇਡੀਅਨ ਪਾਰਲੀਮੈਂਟ 'ਚ, ਭਾਰਤ ਨੂੰ ਖੁੱਲੇ ਤੌਰ ਦੇ ਉੱਤੇ ਜ਼ਿੰਮੇਵਾਰ ਦੱਸਦੇ ਨੇ ਔਰ ਉਹਨਾਂ ਦੇ ਰਾਹ ਦਾ ਬੰਦੇ ਨੂੰ ਉੱਥੋਂ ਕੱਢ ਦਿੰਦੇ ਨੇ, ਜਿਹੜਾ ਫਿਰ ਪਰਸਿਊ ਕੀਤਾ ਜਾਂਦਾ ਈਵਨ ਅਮਰੀਕਾ ਔਰ ਦੂਜਿਆਂ ਵੱਲੋਂ ਵੀ। ਔਰ ਤੁਸੀਂ ਭਾਰਤ ਦਾ ਰਿਐਕਸ਼ਨ ਉਸ ਤੋਂ ਪਹਿਲਾਂ G20 ਵੇਲੇ ਜਸਟਿਨ ਟਰੂਡੋ ਦੇ ਨਾਲ ਕੀ ਰਵੱਈਆ ਰਿਹਾ, ਔਰ ਉਦੋਂ ਤੋਂ ਹੁਣ ਤੱਕ ਹਾਲਾਂ ਜਿਉਂ ਹੀ ਅਮਰੀਕਾ ਦੀ ਇੰਡਾਇਕਟਮੈਂਟ 29 ਨਵੰਬਰ ਨੂੰ ਨਿਖਿਲ ਗੁਪਤਾ ਦੇ ਖਿਲਾਫ ਡਿਸਟ੍ਰਿਕਟ ਕੋਰਟ ਨਿਊਯਾਰਕ 'ਚ ਆਉਂਦੀ ਹੈ, ਉਦੋਂ ਅਮਰੀਕਾ ਬਾਰੇ ਤਾਂ ਇਹਨਾਂ ਨੂੰ ਹੋਇਆ ਜੀ ਅਸੀਂ ਹਾਈ ਪਾਵਰ ਕਮੇਟੀ ਬਣਾ ਰਹੇ ਔਰ ਉਹ ਇਨਵੈਸਟੀਗੇਟ ਕਰੇਗੀ। ਲੇਕਿਨ ਮੈਂ ਇਹ ਦੇਖ ਰਿਹਾ ਕਿ ਵੀ ਇਹਦੇ ਬਾਵਜੂਦ ਕਿ ਕੈਨੇਡਾ 'ਚ ਜੋ ਵੀ ਅਮਰੀਕਾ ਨੇ ਕਿਹਾ ਜਾਂ ਕੈਨੇਡਾ ਨੇ ਕਿਹਾ, ਇਹ ਟੁਗੈਦਰ 5 ਆਈਜ਼ ਕੰਟਰੀਜ਼ ਦਾ ਹੀ ਡਿਸੀਜਨ ਹੈ। ਜਸਟਿਨ ਟਰੂਡੋ ਉਸੇ ਹੀ ਲੀਡ ਨੂੰ ਫੋਲੋ ਕਰ ਰਹੇ ਨੇ ਜਿਹੜੀ ਇੱਥੋਂ ਗਈ, ਔਰ ਫਰਦਰ ਉਹਨਾਂ ਦੀ ਇਨਵੈਸਟੀਗੇਸ਼ਨ 'ਚ ਅਸੀਂ ਲੇਟੈਸਟ ਖਬਰ ਡਿਸਕਸ ਕੀਤੀ ਸੀ ਕਿ ਆਉਣ ਵਾਲੇ ਦਿਨਾਂ 'ਚ ਜਿਹੜੇ 2 ਕਿਲਰ ਜਿਹੜੇ ਉਹਨਾਂ ਦੇ ਰਡਾਰ ਤੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ। ਹੁਣ ਭਾਰਤ ਨੇ ਅਮਰੀਕਾ ਦੀ ਇੰਡਾਇਕਟਮੈਂਟ ਤੋਂ ਬਾਅਦ ਤਾਂ ਜਿਹਨੂੰ ਕਹਿੰਦੇ ਨੇ ਵੀ ਭਿੱਜੀ ਬਿੱਲੀ ਬਣ ਗਏ
ਕਿ ਜੀ ਅਸੀਂ ਇਨਕੁਆਇਰੀ ਕਰ ਦਿੱਤੀ, ਬਣਾ ਦਿੱਤੀ ਹੈ, ਉਹਨੂੰ ਇਨਵੈਸਟੀਗੇਟ ਕਰਾਂਗੇ। ਹਾਲਾਂ ਜਿਵੇਂ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਨਿਖਿਲ ਗੁਪਤੇ ਨੂੰ ਪ੍ਰੋਟੈਕਟ ਕਰਨ ਦੇ ਲਈ ਕਿਸ ਹੱਦ ਤੱਕ ਈਵਨ ਉਹਦੀ ਜਾਨ ਨੂੰ ਖਤਰੇ ਦੀ ਗੱਲ ਵੀ ਜਦੋਂ ਆਈ ਵੀ ਉਹਨੂੰ ਮਾਰਨਾ ਵੀ ਚਾਹੁੰਦੇ ਨੇ। ਕੱਲ ਅਸੀਂ ਜ਼ਿਕਰ ਕੀਤਾ ਸੀ ਵੀ ਕਿਵੇਂ ਕੋਰਟ ਕੀਤਾ ਮੋਦੀ ਨੇ ਚੈਕ ਰਿਪਬਲਿਕ ਦੇ ਪ੍ਰਾਈਮ ਮਿਨਿਸਟਰ ਨੂੰ, ਤੇ ਡਿਲੇ ਟੈਕਟਿਕ ਦੇ ਥੱਲੇ ਕੱਲਾ ਇਹੀ ਨਹੀਂ ਕਿ ਨਿਖਿਲ ਗੁਪਤੇ ਦਾ ਵਕੀਲ ਉੱਥੇ ਹੈ, ਨਿਊਯਾਰਕ ਕੋਰਟ ਦੇ ਵਿੱਚ ਵੀ ਜਿਹੜਾ ਇਹ ਉਹਦੇ ਵਕੀਲ ਨੇ ਫਾਈਲ ਕੀਤਾ ਹੈ ਕਿ ਜੀ ਮੋਰ ਜਾਣਕਾਰੀ ਦਿਓ ਸਾਨੂੰ, ਔਰ ਉਹਦੇ ਧਾਰਮਿਕ ਰਾਈਟਸ ਔਰ ਫਲਾਣਾ, ਉਹਨੂੰ ਸੋਲੀਟਰੀ ਕਨਫਾਈਨਮੈਂਟ 'ਚ ਰੱਖਿਆ ਇਹ ਉਹ। ਹੁਣ ਕਿਸੇ ਪੱਤਰਕਾਰ ਨੇ ਜਾਂ ਕਿਸੇ ਨੇ ਇਨਵੈਸਟੀਗੇਟਿਵ ਜਰਨਲਿਸਟ ਨੇ ਨਹੀਂ ਪੁੱਛਿਆ ਕਿ ਵੀ ਨਿਖਿਲ ਗੁਪਤੇ ਦਾ ਟੱਬਰ ਕੌਣ ਹੈ, ਉਹ ਜਿਹੜਾ ਚੈਕ ਰਿਪਬਲਿਕ 'ਚ ਵਕੀਲ ਹੈ ਉਹਦੀ ਫੀਸ ਕਿਹਨੇ ਦਿੱਤੀ ਹੈ, ਅਮਰੀਕਨ ਨਿਊਯਾਰਕ ਕੋਰਟ ਜਿਹਨੂੰ ਖੜਾ ਕੀਤਾ ਉਹਦੀ ਵਕੀਲ ਉਹ ਕਿਹਨੇ ਵਕੀਲ ਕੀਤਾ, ਹੂ ਇਜ਼ ਬਿਹਾਈਂਡ ਇਟ। ਸੋ ਜ਼ਾਹਿਰ ਹੈ ਵੀ ਇੱਕ ਪਾਸੇ ਇਹਨਾਂ ਦਾ ਇਹ ਪਾਰਟ ਚੱਲ ਰਿਹਾ, ਲੇਕਿਨ ਨਾਲ ਦੀ ਨਾਲ ਇਹਨਾਂ ਨੇ ਉਹ ਜਿਹੜਾ ਨੈਗੇਟਿਵ ਪ੍ਰੋਪੇਗੈਂਡਾ ਹੈ ਕੈਨੇਡਾ ਦੇ ਅਗੇਂਸਟ ਉਹ ਬਰਾਬਰ ਜਾਰੀ ਰੱਖਿਆ ਹੋਇਆ। ਅਮਰੀਕਾ ਦੇ ਬਾਰੇ ਉਹ ਬੜੇ ਫੇਅਰਨੈਸ ਵਾਂਗ ਲੱਗਦੇ ਨੇ ਕਿ ਜੀ ਗੱਲ ਕਰਦੇ ਨੇ। ਹੁਣ ਇਹਦਾ ਲੇਟੈਸਟ ਸਬੂਤ, ਹਾਲਾਂਕਿ ਮੈਨੂੰ ਇਹ ਠੀਕ ਨਹੀਂ ਲੱਗਾ ਕਿ ਕੈਨੇਡਾ ਦਾ ਜਿਹੜਾ ਐਂਬੈਸਡਰ ਹੈ ਭਾਰਤ ਦੇ ਵਿੱਚ ਪਿਛਲੇ ਦਿਨਾਂ 'ਚ ਜਿਹੜਾ ਗੁਜਰਾਤ ਦੇ ਵਿੱਚ ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ ਹੋਈ, ਉਹਦੇ 'ਚੋਂ ਗਿਆ ਮੈਕਸੇ, ਤੇ ਉਹਦੇ 'ਚ ਉਹਨੇ ਕਿਹਾ ਕਿ ਡਿਸਪਾਈਟ ਰੀਸੈਂਟ ਟੈਂਸ਼ਨਸ long term strategic interests of India and Canada are aligned, envoy Cameron। ਹੁਣ ਇਹ ਕੈਮਰਨ ਨੇ ਕਹਿ ਰਿਹਾ ਕਿ ਜੀ ਵੀ ਭਾਵੇਂ ਜਿਹੜਾ ਪਿਛਲੇ ਮਹੀਨਿਆਂ 'ਚ ਟੈਨਸ਼ਨ ਹੋਈ ਹੈ ਲੇਕਿਨ ਸਾਡੇ ਬੜੇ ਲੌਂਗ ਟਰਮ ਸਟ੍ਰੈਟੇਜਿਕ ਇੰਟਰਸਟ ਨੇ, ਔਰ ਬਿਜ਼ਨਸ ਟੂ ਬਿਜ਼ਨਸ ਟਾਈਜ਼ ਵਿਲ ਸਪੋਰਟ ਜੌਬ ਕ੍ਰੀਏਸ਼ਨ, ਟੈਕਨੋਲੋਜੀ, ਪਾਰਟਨਰਸ਼ਿਪ, ਪ੍ਰੋਸਪੈਰਿਟੀ। ਸੋ ਮੈਂ ਸਮਝਦਾ ਵੀ ਇਹ ਬੈਂਡ ਬੈਕਵਰਡ ਕਰਨ ਦੀ ਲਾਈਨ ਨਹੀਂ ਹੋਣੀ ਚਾਹੀਦੀ, ਔਰ ਅਸੀਂ ਜਿਹੜਾ ਈਗਰਲੀ ਵੇਟ ਵੀ ਕਰ ਰਹੇ ਹਾਂ ਕਿ ਕੈਨੇਡੀਅਨ ਇਨਵੈਸਟੀਗੇਸ਼ਨ ਕਿੱਥੇ ਲੈ ਜਾਂਦੀ ਹੈ। ਪਰ ਕਿਉਂਕਿ ਅਸੀਂ ਕੰਟੈਕਸਟ 'ਚ ਗੱਲ ਕਰ ਰਹੇ ਹਾਂ ਐਸ ਜੈ ਸ਼ੰਕਰ, ਜਿਹਦੇ ਬਾਰੇ ਅਕਸਰ ਹੁੰਦਾ ਹੈ ਕਿ ਉਹਦਾ ਤੁਸੀਂ ਮੂੰਹ ਦੇਖੋ ਤੇ ਕ੍ਰੋਨਿਕ ਕਨਸਟੀਪੇਸ਼ਨ ਹੁੰਦੀ ਹੈ ਜਿਵੇਂ ਹੋਈ। ਹੁਣ ਉਹਨੇ ਕੋਈ ਅੱਜ ਕੱਲ੍ਹ ਕਿਤਾਬ ਲਿਖਣ ਦਾ ਸੀਜ਼ਨ ਵੀ ਹੈ, ਜਿਵੇਂ ਅਜੇ ਬਿਸਾਰੀਆ ਜਿਹੜਾ ਇੰਡੀਆ ਦਾ ਹਾਈ ਕਮਿਸ਼ਨਰ ਸੀ ਪਾਕਿਸਤਾਨ 'ਚ, ਉਹਦੀ ਕਿਤਾਬ ਦਾ ਅਸੀਂ ਜ਼ਿਕਰ ਕੱਲ ਵੀ ਕੀਤਾ ਸੀ ਕਿ ਬਈ ਉਹਨੇ ਐਂਗਰ ਮੈਨੇਜਮੈਂਟ ਦੇ ਥੱਲੇ ਉਹ ਪਾਕਿਸਤਾਨ ਨੂੰ ਡਰਿਆ, ਕਤਲ ਕੀ ਰਾਤ ਔਰ ਫਲਾਣਾ ਕਰ ਰਿਹਾ। ਹਾਲਾਂਕਿ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਡਿਵਾਈਨ ਹੈਂਡ ਇਨ ਗਾਰਡਿੰਗ ਔਰ ਗਾਈਡਿੰਗ ਬੋਥ ਦਾ ਨੇਸ਼ਨਸ ਕਰ ਰਿਹਾ। ਹੁਣ ਕੋਈ ਕਿਤਾਬ ਐਸ ਜੈ ਸ਼ੰਕਰ ਦੀ ਰਮਾਇਣਾ ਇਨਸਪਾਇਰਡ, ਹੁਣ ਇਹਨੇ ਵੀ ਦੇਖੋ ਇੱਕ ਐਸੇ ਦੁਕਾਨਦਾਰ ਨੇ, ਇਹਨਾਂ ਨੂੰ ਲੱਗਦਾ ਵੀ 22 ਮਾਰਚ ਨੂੰ ਜਿਹੜਾ ਸਾਰਾ ਮੋਦੀ ਦਾ ਅਵਤਾਰ ਹੋਣਾ ਹੈ ਵਿਸ਼ਨੂੰ ਅਵਤਾਰ ਦੇ ਤੌਰ ਤੇ, ਹਾਂਜੀ 22 ਜਨਵਰੀ ਨੂੰ। ਸੋ ਉਸ ਨੂੰ ਇਹ ਕੈਸ਼ ਵੀ ਕਰਨਾ ਚਾਹੁੰਦੇ ਨੇ ਕਿ ਰਾਮਾਇਣ ਤੋਂ ਇਨਸਪਾਇਰ ਹੋਈ ਦੀ ਕਿਤਾਬ ਆ ਰਹੀ ਹੈ, ਵਾਈ ਭਾਰਤ ਮੈਟਰਸ, ਉਹੀ ਝੂਠ ਵਿਸ਼ਵ ਗੁਰੂ ਔਰ ਫਲਾਣਾ ਟਿਮਕਾ। ਸੋ ਇਹ ਕਿਉਂਕਿ ਔਰ ਇਹਦੇ ਸੰਬੰਧੀ ਉਹਨੇ ਆਪਣੀ ਕਿਤਾਬ ਨਾਲ ਸੰਬੰਧਿਤ ਟਾਈਮਜ਼ ਆਫ ਇੰਡੀਆ ਦੇ ਦੋ ਪ੍ਰੋਮਿਨੈਂਟ ਜਰਨਲਿਸਟ ਨੇ, ਸਚਿਨ ਪ੍ਰਾਸ਼ਰ ਔਰ ਸਿਧਾਰਥ, ਉਹਨਾਂ ਨੂੰ 1-to-1 ਇੰਟਰਵਿਊ ਦਿੱਤਾ ਹੈ। ਹਾਲਾਂਕਿ ਇਹ ਗਲੋਬਲ ਰੇਂਜ ਕਵਰ ਕਰਦਾ ਹੈ, ਪਾਕਿਸਤਾਨ ਨਾਲ ਸੰਬੰਧ, ਗਲੋਬਲ ਪੋਲਿਟਿਕਸ, ਚਾਈਨਾ ਨਾਲ ਸੰਬੰਧ, ਨਹਿਰੂ ਈਰਾ, ਇਹ ਉਹ। ਪਰ ਕਿਉਂਕਿ ਮੈਂ ਇਹ ਸਾਰੇ ਨੂੰ ਅਜੇ ਡਿਟੇਲ ਦੇ ਨਾਲ ਔਰ ਮੈਂ ਇਨ ਪਾਰਟਸ ਇਹਨੂੰ ਡਿਸਕਸ ਕਰਾਂਗਾ ਅੱਜ, ਤਾਂ ਜਦੋਂ ਮੇਰੀ ਨਜ਼ਰ ਪਈ ਤੇ ਕਿਉਂਕਿ ਇਸ ਸਾਰੇ ਸਟੋਰੀ ਜਿਹੜੀ ਟਾਈਮਜ਼ ਆਫ ਇੰਡੀਆ ਨੇ ਕੀਤੀ ਹੈ ਉਹਦੀ ਹੈਡਲਾਈਨ ਉਹਨੇ ਕੈਨੇਡਾ ਫੋਕਸਡ ਰੱਖੀ, ਜਿਹੜੀ ਕੈਨੇਡਾ not US uses freedom of speech to justify extremism, ਜੈ ਸ਼ੰਕਰ। ਸੋ ਮੈਨੂੰ ਲੱਗਾ ਵੀ ਈਵਨ ਇਸ ਇੰਟਰਵਿਊ 'ਚ ਵੀ ਉਹਨੇ ਕੈਨੇਡਾ ਨੂੰ ਸਿੱਧਾ ਟਾਰਗੇਟ ਕੀਤਾ, ਔਰ ਅਸੀਂ ਸਿੱਧੀ ਕੈਨੇਡਾ ਦੀ ਗੱਲ ਹੀ ਕਰਾਂਗੇ। ਔਰ ਉਹਦੇ 'ਚ ਉਹਨੇ ਕਿਹਾ ਜੀ ਭਾਰਤ ਤਾਂ ਵਿਸ਼ਵ ਮਿੱਤਰ ਬਣ ਗਿਆ ਹੈ, ਕਿ ਭਾਰਤ ਜਿਹੜਾ ਹੈ ਉਹ ਦੁਨੀਆ ਦਾ ਦੋਸਤ ਹੈ। ਤੇ ਕੈਨੇਡਾ ਦੇ ਹਵਾਲੇ ਨਾਲ ਜਿਹੜੀ ਇਸ ਇੰਟਰਵਿਊ ਵਿਚਲਾ ਪਾਰਟ ਹੈ, ਦੂਸਰੇ ਜਿਵੇਂ ਮੈਂ ਕਿਹਾ ਵੀ ਬਾਕੀ ਇਸ਼ੂਜ਼ ਦੇ ਉੱਤੇ ਵੀ ਅਸੀਂ ਆਉਣ ਵਾਲੇ ਦਿਨਾਂ 'ਚ ਟਿੱਪਣੀ ਕਰਾਂਗੇ। ਔਰ ਉਸ ਦੇ ਵਿੱਚ ਉਹਨੇ ਇਸ ਨੂੰ ਕਿਹਾ ਕਿ ਵੀ ਦੇਅਰ ਇਜ਼ ਮਚ ਗ੍ਰੇਟਰ ਟੈਕਨੋਲੋਜੀ ਇੰਟਰਸਟ, ਇਨਵੈਸਟਮੈਂਟ ਐਂਡ ਬਿਜ਼ਨਸ ਇੰਟਰਸਟ, we are seen as less hostile with a better climate for investment. Still a lot of ਉਹ ਸਾਰਾ ਚੱਲ ਰਿਹਾ ਹੁਣ US and Canada। I'd say there are two differences। ਉਹਨੂੰ ਪੁੱਛਿਆ ਜਾਂਦਾ ਹੈ ਕਿ ਜੀ ਤੁਸੀਂ ਜਿਹੜਾ ਉਹ ਕੈਨੇਡਾ ਦੇ ਮਾਮਲੇ 'ਚ ਰਿਐਕਟ ਕਰਦੇ ਹੋ, ਅਮਰੀਕਾ ਨੇ ਜਦੋਂ ਤੁਹਾਡੇ ਤੇ ਚਾਰਜ ਲਾਇਆ ਤੇ ਉਦੋਂ ਤੁਸੀਂ ਭਿੱਜੀ ਬਿੱਲੀ ਬਣ ਗਏ। ਸੋ ਉਹਦੇ 'ਚੋਂ ਕਹਿ ਰਿਹਾ
कि I'll say there are two differences and that is why I don't put the US and Canada in the same basket कि दो मतभेद ने इसलिए मैं अमरीका और कनेडा दी दोनों ਨੂੰ ਇੱਕੋ ਟੋਕਰੀ 'ਚ ਨਹੀਂ ਪਾਉਂਦਾ। The first is when the Americans believed they had an issue whether their belief is validated or not, only the court can decide. They came to us and said, look, we have these concerns and we are sharing this with you and would like you to find out what is happening. The Canadians didn't do this कि जी अमरीकना ने देखो, अमरीकना ने ਤੁਹਾਨੂੰ ਕਦੋਂ ਕਿਹਾ ਬਈ, ਹਾਲਾਂਕਿ 1-to-1 ਤਾਂ ਤੁਹਾਨੂੰ ਜਸਟਿਨ ਟਰੂਡੋ ਨੇ ਵੀ ਕਿਹਾ, ਉਹਨਾਂ ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਵੀ ਗਈ 3 ਵਾਰ ਉੱਥੇ, 5 ਆਈਜ਼ ਕੰਟਰੀਜ਼ ਨੇ ਵੀ ਕਿਹਾ, ਉਹ ਤੁਹਾਨੂੰ ਯਕੀਨ ਨਹੀਂ ਹੋਇਆ। ਔਰ ਅਮਰੀਕਾ ਨੇ ਵੀ ਜਦੋਂ ਇੰਡਾਇਕਟਮੈਂਟ 29 ਨਵੰਬਰ ਨੂੰ ਫਾਈਲ ਕੀਤੀ ਉਦੋਂ ਤੁਹਾਨੂੰ ਆਇਆ ਉਹ ਦੈਟ ਹੈਜ਼ ਹੈਪਨਡ, ਅਸੀਂ ਵਿਲ ਸੀ ਦਾ ਇਨਕੁਆਇਰੀ। ਪਰ ਜੇ ਤੁਸੀਂ ਝੂਠ ਹੀ ਬੋਲਣਾ ਹੈ ਔਰ ਬੇਸ਼ਰਮੀ ਨਾਲ ਬੋਲਣਾ ਹੈ, ਫਿਰ ਉਹ ਕਹਿ ਰਿਹਾ। ਸੈਕੰਡ ਪਹਿਲਾਂ ਕਹਿੰਦਾ ਜੀ ਪਹਿਲਾ ਡਿਫਰੈਂਸ ਤਾਂ ਇਹ ਹੈ, ਉਹਨੇ ਵੀ ਕਿਹਾ ਵੀ ਅਮਰੀਕਾ ਨੇ ਕਿਹਾ ਜੇ ਤਾਂ ਕੋਰਟ ਡਿਸਾਈਡ ਕਰੇਗਾ ਵੀ ਨਿਖਿਲ ਗੁਪਤਾ ਹੈ ਕਿ ਨਹੀਂ ਹੈ, ਪਰ ਉਹਨਾਂ ਨੇ ਸਾਨੂੰ ਜਿਹੜਾ ਉਹ ਇਵੇਂ ਗੱਲ ਕੀਤੀ। ਸੈਕੰਡ, the US does not justify these separatist, terrorist, extremist activities in the name of freedom of speech. We have seen the US taking a much firmer position on misuse of freedoms than we have seen Canada take. ਹੁਣ ਇਸ ਤੋਂ ਵੱਡਾ ਕੋਈ ਝੂਠ ਨਹੀਂ ਹੋ ਸਕਦਾ। ਜਿੰਨੀ ਪਾਵਰਫੁਲ ਅਮਰੀਕਾ ਦੀ ਫਸਟ ਅਮੈਂਡਮੈਂਟ ਹੈ ਉਹਨਾਂ ਕੈਨੇਡਾ ਦੇ ਚਾਰਟਰ ਆਫ ਰਾਈਟਸ ਦੇ ਵਿੱਚ ਹੱਕ ਨਹੀਂ ਹੈ। ਕੈਨੇਡਾ ਦੇ ਵਿੱਚ ਕਿਸੇ ਅਖਬਾਰ 'ਚ ਕਿਸੇ ਬਾਰੇ ਕੁਝ ਛਪ ਗਿਆ, ਤੁਸੀਂ ਕੋਰਟ 'ਚ ਚਲੇ ਗਏ, ਮੈਜੋਰਿਟੀ ਟਾਈਮ ਕਨਵਿਕਸ਼ਨ ਹੋ ਜਾਂਦੀ ਹੈ, ਉਹਨੂੰ ਅਖਬਾਰ ਨੂੰ ਹਰਜਾਨਾ ਦੇਣਾ ਪੈਂਦਾ ਸੀ। ਚੜ੍ਹਦੀ ਕਲਾ ਅਖਬਾਰ ਵੇਲੇ 2 ਵਾਰ ਹਰਜਾਨੇ ਦਿੱਤੇ ਹੋਏ ਨੇ। ਅਮਰੀਕਾ 'ਚ ਕਿਉਂਕਿ ਉੱਥੇ ਉਸ ਲੈਵਲ ਦੀ ਫਰੀडम ਆਫ ਐਕਸਪ੍ਰੈਸ਼ਨ ਨਹੀਂ ਹੈ। ਅਮਰੀਕਾ 'ਚ ਫਸਟ ਅਮੈਂਡਮੈਂਟ ਦੇ ਥੱਲੇ ਤੁਸੀਂ ਅਮਰੀਕਨ ਝੰਡਾ ਵੀ ਸਾੜ ਸਕਦੇ ਹੋ, ਕਿਸੇ ਵੀ ਮਜ਼ਹਬੀ ਕਿਤਾਬ ਨੂੰ ਦੀ ਵੀ ਬੇਹੁਰਮਤੀ ਕਰ ਸਕਦੇ ਹੋ ਤੁਸੀਂ। ਕੀ ਉਹ ਨਸਲਵਾਦੀ ਜਿਹੜੇ ਨੇ ਵਾਈਟ ਰੇਸਿਸਟ, ਉਹ ਆਪਣੀਆਂ ਹੁੱਡੀਆਂ ਪਾ ਕੇ ਪ੍ਰੋਟੈਸਟ ਵੀ ਕਰ ਸਕਦੇ ਨੇ। ਅਸੀਂ ਖਾਲਿਸਤਾਨ ਦੇ ਉੱਤੇ ਪ੍ਰੋਟੈਸਟ ਵੀ ਕਰ ਸਕਦੇ ਹਾਂ, ਰੈਲੀ ਵੀ ਕਰ ਸਕਦੇ ਹਾਂ, ਉਹਨਾਂ ਦਾ ਝੰਡਾ ਵੀ ਸਾੜ ਸਕਦੇ ਹਾਂ। ਦੂਜਾ, ਔਰ ਇਹ ਝੂਠ ਕਹਿ ਰਿਹਾ ਕਿ ਜੀ ਦੇਖੋ ਕੈਨੇਡਾ ਨੇ ਬਹੁਤ ਰਿਆਇਤ ਦਿੱਤੀ ਹੋਈ ਹੈ ਸੈਪਰੇਟਿਸਟ ਔਰ ਦੂਜਿਆਂ ਨੂੰ, ਅਮਰੀਕਾ ਜਿਵੇਂ ਨਹੀਂ। ਔਰ ਉਹ ਕਹਿ ਰਿਹਾ the US does not justify these separatist, terrorist, extremist activities in the name of freedom of speech. ਅਮਰੀਕਾ ਤੋਂ ਵੱਡੀ ਫਰੀडम ਆਫ ਸਪੀਚ ਕਿਤੇ ਨਹੀਂ ਹੈ। ਫਸਟ ਅਮੈਂਡਮੈਂਟ ਵਰਗੀ ਕੋਈ ਚੀਜ਼ ਦੁਨੀਆ ਦੇ ਕਿਸੇ ਕਨਸਟੀਟਿਊਸ਼ਨ 'ਚ ਨਹੀਂ ਹੈ। ਫਿਰ ਉਹ ਕਹਿ ਰਿਹਾ ਕਿ ਵੀ ਅਸੀਂ US ਨੇ ਬੜੀ ਫਰਮ ਪੋਜੀਸ਼ਨ ਲਈ, ਦੱਸੋ ਜੀ ਕਿਹੜੀ ਫਰਮ ਪੋਜੀਸ਼ਨ ਲਈ ਉਹਨਾਂ ਨੇ? ਕੀ ਉਹਨਾਂ ਨੇ ਖਾਲਿਸਤਾਨ ਰੈਫਰੈਂਡਮ ਨੂੰ ਬੈਨ ਕਰ ਦਿੱਤਾ ਹੈ? ਕੀ ਉਹਨਾਂ ਨੇ ਖਾਲਿਸਤਾਨ ਦੀਆਂ ਰੈਲੀਆਂ ਬੈਨ ਕੀਤੀਆਂ ਨੇ? ਅੱਜ ਦਿਨ ਮੋਦੀ ਔਰ ਬਾਈਡਨ ਮਿਲ ਰਹੇ ਸੀ, ਅਸੀਂ 200 ਗਜ਼ ਦੀ ਦੂਰੀ ਤੇ ਜਦੋਂ ਉਹਨੂੰ ਗਾਰਡ ਆਫ ਆਨਰ ਦੇ ਰਹੇ ਸੀ, ਉਹਦੇ ਕੰਨਾਂ 'ਚ ਵੀ ਖਾਲਿਸਤਾਨ ਜ਼ਿੰਦਾਬਾਦ ਔਰ ਇੰਡੀਆ ਮੁਰਦਾਬਾਦ ਪੈ ਰਿਹਾ ਹੋਗਾ। ਅੰਟਿਲ ਦਾ ਲਾਸਟ ਪੋਸਟ ਅਸੀਂ ਗਏ ਹੋਏ ਸੀ। ਉਸ ਤੋਂ ਇੱਕ ਦਿਨ ਪਹਿਲਾਂ ਕੈਪੀਟਲ ਹਿੱਲ ਦੇ ਉੱਤੇ ਉਹ ਕਾਂਗਰਸਮੈਨਾਂ ਦੀਆਂ ਚਿੱਠੀਆਂ ਹੋਣ, ਉਹਨਾਂ ਦਾ ਉੱਥੇ ਫੰਕਸ਼ਨ ਹੋਏ। ਫਿਰ ਉਹ ਕਹਿ ਰਿਹਾ ਕੈਨੇਡਾ ਹੈਜ਼ ਆਲਸੋ ਔਨ ਓਕੇਸ਼ਨਸ ਵੈਰੀ ਓਪਨਲੀ ਇੰਟਰਫੀਅਰਡ ਇਨ ਆਵਰ ਪੋਲਿਟਿਕਸ, ਕਿ ਜੀ ਸਾਡੀ ਰਾਜਨੀਤੀ 'ਚ ਵੀ ਉਹਨੇ। ਵੀ ਆਲ ਰਿਮੈਂਬਰ ਇਵੈਂਟਸ ਇਨ ਪੰਜਾਬ। I think the only prime minister in the world who publicly commented on it was the Canadian prime minister. I'd say we have apples and oranges here and I had not mixed up the two. ਕਿ ਕੈਨੇਡਾ ਔਰ ਅਮਰੀਕਾ ਇਵੇਂ ਨੇ ਜਿਵੇਂ ਐਪਲਸ ਐਂਡ। ਹੁਣ ਉਹ ਜਿਹੜੀ ਪੰਜਾਬ ਦੇ ਹਵਾਲੇ ਨਾਲ ਗੱਲ ਕਰ ਰਿਹਾ ਝੂਠਾ ਸਿਰੇ ਦਾ ਬਿਮਾਰ ਆਦਮੀ, ਉਹ ਫਾਰਮਰ ਮੂਵਮੈਂਟ ਦੀ ਗੱਲ ਕਰ ਰਿਹਾ ਕਿ ਭਾਈ ਉਹਦੇ 'ਚ ਜਸਟਿਨ ਟਰੂਡੋ ਨੇ ਕਿਹਾ ਕਿ ਭਾਈ ਉਹਨਾਂ ਨੂੰ ਪੀਸਫੁਲ ਅਸੈਂਬਲੀ ਦਾ ਹੱਕ ਹੈ, ਕਿਉਂਕਿ ਜੋ ਤੁਸੀਂ ਹਰਿਆਣੇ 'ਚ ਕੀਤਾ, ਸੜਕਾਂ ਪੱਟੀਆਂ, ਬੁਲਡੋਜ਼ਰ ਲਾ ਕੇ ਕੀਤਾ, ਰੋਕਿਆ, ਵਾਟਰ ਕੈਨਨਸ ਯੂਜ਼ ਕੀਤੀਆਂ, ਉਹਨੇ ਕਦੇ ਵੀ ਵਿਦਨ ਜੋ ਚੱਲ ਰਿਹਾ ਉਹਦੇ ਬਾਰੇ ਉਹਦਾ ਕੋਈ ਕਮੈਂਟ ਨਹੀਂ ਸੀ। ਪਰ ਇਹ ਕਹਿ ਰਿਹਾ ਦੇਖੋ ਜੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਤਾਂ ਸਾਡੀ ਪਾਲਿਸੀ ਮੈਟਰ ਦੇ ਵਿੱਚ ਤੇ ਉੱਤੇ ਕਮੈਂਟ ਕੀਤਾ। ਹਾਲਾਂਕਿ ਫੈਕਟ ਇਹ ਹੈ ਕਿ ਅਮਰੀਕਾ ਦੇ ਕਿੰਨੇ ਕਾਂਗਰਸਮੈਨਾਂ ਨੇ, ਕਿੰਨਿਆਂ ਨੇ ਹੋਰ ਇਸ ਦੇ ਉੱਤੇ ਟਿੱਪਣੀ ਕੀਤੀ, ਬ੍ਰਿਟਿਸ਼ ਪਾਰਲੀਮੈਂਟ ਵਾਲਿਆਂ ਨੇ ਕੀਤੀ। ਲੇਕਿਨ ਜੇ ਤੁਸੀਂ ਨਫ਼ਰਤ ਵੀ ਪਾਲਣੀ ਹੈ ਤੇ ਆਪਣੇ ਲੋਕਾਂ ਨੂੰ ਜਸਟੀਫਾਈ ਵੀ ਕਰਨਾ ਹੈ। ਫਿਰ ਉਹਨੇ ਕਿਹਾ ਜੀ one possible irritant in ties with US could be the lobby of political correctness which has a different world view and wants to
promulgate as if it is truth. These people have their ਉਹ ਸਾਰਾ ਅੱਗੋਂ ਨੇ ਜਿਹੜੀ ਡਿਪਲੋਮੈਟਿਕ ਜ਼ਬਾਨ ਦੇ ਨਾਲ ਆਪਣੇ ਝੂਠ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਦੋਨੋਂ ਪਾਸੇ ਅਸੀਂ ਦੇਖ ਰਹੇ ਹਾਂ ਵੀ ਸਿਰੇ ਦਾ ਝੂਠ ਹੈ, ਕਿਉਂਕਿ ਨਾ ਤਾਂ ਅਮਰੀਕਾ ਨੇ ਕੋਈ ਖਾਲਿਸਤਾਨੀ ਐਕਟੀਵਿਟੀਜ਼ ਤੇ ਕਦੇ ਰੋਕ ਲਾਈ ਹੈ, ਰਾਦਰ ਅਸੀਂ ਵਿਦ ਮਚ ਮੋਰ ਫਰੀडम ਅਮਰੀਕਾ ਦੇ ਵਿੱਚ ਇੱਕ ਪਾਸੇ ਉਹੀ ਇਹਨਾਂ ਦਾ ਹੈਡ ਅਜੀਤ ਡੋਵਲ CIA ਨੂੰ ਕਹਿ ਰਿਹਾ ਹੈ ਕਿ ਜੀ ਗੁਰਪਤਵੰਤ ਪੰਨੂ ਤੁਹਾਡਾ ਐਸੈਟ ਹੈ, ਔਰ ਉਹਨਾਂ ਦਾ ਮੀਡੀਆ ਇਹ ਕਹਿ ਰਿਹਾ ਜੀ ਅਮਰੀਕਾ ਹੀ ਸਪੋਰਟ ਕਰ ਰਿਹਾ ਖਾਲਿਸਤਾਨ ਨੂੰ। ਪਰ ਇਹ ਹੁਣ ਤੁਸੀਂ ਡਰ ਵੀ ਦੇਖੋ ਬੈਠਾ ਹੈ, ਇਹ ਕਹਿ ਰਿਹਾ ਨਾ ਅਮਰੀਕਾ ਫੇਅਰ ਹੈ। ਦੇਖੋ ਅਮਰੀਕਾ ਸੈਪਰੇਟਿਸਟ ਦੀ ਹਮਾਇਤ ਕੈਨੇਡਾ ਕਰਦਾ, ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਔਰ ਕਹਿ ਰਹੇ ਐਪਲ ਐਂਡ ਔਰੇਂਜਸ ਨੇ ਕਿ ਜੀ ਇਹ ਇਹਨਾਂ ਦਾ ਕੰਪੈਰੀਜ਼ਨ ਨਹੀਂ ਕੀਤਾ ਜਾ ਸਕਦਾ। ਪਰ ਦੇਖੋ ਆਗੇ ਦੇਖੋ ਹੋਤਾ ਹੈ ਕਿਆ। ਪਰ ਇਸ ਤੋਂ ਤੁਸੀਂ ਦੇਖੋ ਕਿ ਵੀ ਲਗਾਤਾਰਤਾ ਨਾਲ ਜਸਟਿਨ ਟਰੂਡੋ ਦੇ ਖਿਲਾਫ ਇਹ ਜ਼ਹਿਰ ਉਗਲਣਾ ਇਹਨਾਂ ਦਾ ਜਾਰੀ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣਾ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਨਾਰਥ ਅਮਰੀਕਾ ਦੇ ਪਹਿਲੇ ਪੰਥਕ ਟੀਵੀ ਚੈਨਲ TV84 ਵੱਲੋਂ ਸਿੱਖ ਪ੍ਰਭੂ ਸੱਤਾ ਲਈ ਚੱਲਦੇ ਸੰਘਰਸ਼ ਵਿੱਚ ਸਿਰਜੇ ਜਾ ਰਹੇ ਸਿੱਖ ਬਿਰਤਾਂਤ ਨੂੰ ਹੋਰ ਮਜ਼ਬੂਤ ਕਰਨ ਲਈ ਆਉਂਦੀ 14 ਜਨਵਰੀ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਫੇਅਰਫੈਕਸ ਵਰਜੀਨੀਆ ਵਿਖੇ ਵਿਸ਼ੇਸ਼ ਸਮਾਗਮ ਰੱਖਿਆ ਗਿਆ, ਜਿੱਥੇ ਪੰਥਕ ਮੀਡੀਆ ਨੂੰ ਹੋਰ ਮਜ਼ਬੂਤ ਕਰਨ ਅਤੇ ਕੌਮ ਸਾਹਮਣੇ ਦਰਪੇਸ਼ ਔਕੜਾਂ ਤੇ ਵਿਚਾਰਾਂ ਹੋਣਗੀਆਂ। ਆਓ TV84 ਦੇ ਹੱਥ ਮਜ਼ਬੂਤ ਕਰੀਏ ਅਤੇ ਕੌਮੀ ਜਾਗਰੂਕਤਾ ਮੁਹਿੰਮ ਵਿੱਚ ਯੋਗਦਾਨ ਪਾਈਏ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਸਥਾਨਕ ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਨੂੰ 14 ਜਨਵਰੀ ਨੂੰ ਦੁਪਹਿਰ 12 ਵਜੇ ਗੁਰਦੁਆਰਾ ਸਾਹਿਬ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। UK, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। Viewers, welcome back on our program. So viewers, ਗੱਲਬਾਤ ਕਰਨ ਜਾ ਰਹੇ ਹਾਂ ਕਿ ਮਾਲਦੀਵਸ ਦੇ ਪ੍ਰੈਜ਼ੀਡੈਂਟ ਦੀ 5 ਰੋਜ਼ਾ ਚੀਨ ਫੇਰੀ ਦੇ ਅਖੀਰ ਵਿੱਚ ਕੀਤੀ ਗਈ ਇੱਕ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਚੀਨ ਨੇ ਸਿੱਧੇ ਢੰਗ ਨਾਲ ਭਾਰਤ ਨੂੰ ਤਾੜਨਾ ਕੀਤੀ ਹੈ ਕਿ ਉਹ ਮਾਲਦੀਵਸ ਦੇ ਮਾਮਲੇ ਵਿੱਚ ਦਖਲ ਅੰਦਾਜ਼ੀ ਕਰਨ ਤੋਂ ਬਾਜ਼ ਆਵੇ। ਉਹ ਚਾਹਤਾ ਹੈ ਕਿ ਭਾਰਤ ਦੀ ਬਚਕਾਨਾ ਵਿਦੇਸ਼ ਨੀਤੀ ਨੇ ਨੇਪਾਲ ਅਤੇ ਭੂਟਾਨ ਤੋਂ ਬਾਅਦ ਹੁਣ ਮਾਲਦੀਵਸ ਨੂੰ ਵੀ ਤੋਹਫੇ ਵਜੋਂ ਚੀਨ ਦੇ ਹਵਾਲੇ ਕਰ ਦਿੱਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਜੇ ਵੀ ਮਾਲਦੀਵਸ ਦਾ ਇਸ਼ੂ ਨੈਸ਼ਨਲ ਔਰ ਇੰਟਰਨੈਸ਼ਨਲ ਮੀਡੀਆ 'ਚ ਚਰਚਾ ਦਾ ਵਿਸ਼ਾ ਹੈ ਔਰ ਰੀਜ਼ਨ ਕਿਉਂਕਿ ਮਾਲਦੀਵਸ ਦੀ ਲੋਕੇਸ਼ਨ ਇਸ ਕਿਸਮ ਦੀ ਹੈ ਸਮੁੰਦਰ ਦੇ ਵਿੱਚ। ਅਮਰੀਕਾ ਵੀ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਭੂਟਾਨ ਤੋਂ ਬਾਅਦ ਪਹਿਲਾਂ ਨੇਪਾਲ ਫਿਰ ਭੂਟਾਨ ਔਰ ਹੁਣ ਮਾਲਦੀਵਸ ਉਹ ਚਾਈਨਾ ਦੇ ਇਨਫਲੂਐਂਸ ਆਰਬਿਟ 'ਚ ਚਲੇ ਗਏ ਨੇ ਔਰ ਇਹ ਤਿੰਨੋਂ ਹੀ ਜਿਹੜੇ ਨੇ ਇਹ ਇਸ ਦੇ ਮੋਦੀ ਦੇ ਪੀਰੀਅਡ ਦੇ ਵਿੱਚ ਕਿਉਂਕਿ ਜਿਸ ਕਿਸਮ ਦੀਆਂ ਨੀਤੀਆਂ ਮੋਦੀ ਨੇ ਔਰ ਖਾਸ ਤੌਰ ਤੇ ਇਹਦੇ
ਕ੍ਰੋਨਿਕ ਕਨਸਟੀਪੇਟਡ ਫੋਰਨ ਮਿਨਿਸਟਰ ਜੈ ਸ਼ੰਕਰ, ਜਿਸ ਬਾਰੇ ਸੀ ਕਿ ਜੀ ਇਹਦਾ ਪਿਓ ਵੀ ਐਂਬੈਸਡਰ ਸੀ ਚਾਈਨਾ, ਜਿਹਨੂੰ ਚਾਈਨੀਜ਼ ਵੀ ਆਉਂਦੀ ਹੈ, ਅਮਰੀਕਾ ਨਾਲ ਵੀ ਬੜੀ ਦੋਸਤੀ ਹੈ, ਔਰ ਸਾਊਥ ਦਾ ਹੋਣ ਕਰਕੇ ਬ੍ਰਾਹਮਣ ਕਿ ਜੀ ਇਹ ਸਾਨੂੰ ਹੁਣ ਰਸ਼ੀਆ ਨਹੀਂ ਪ੍ਰੋ ਅਮਰੀਕਾ ਲਾਈਨ ਵਾਲੇ ਚਾਹੀਦੇ ਨੇ। ਪਰ ਇਹਨੇ ਐਸਾ ਬੇੜਾ ਗਰਕ ਕੀਤਾ ਇੰਟਰਨੈਸ਼ਨਲੀ, ਤਾਂ ਜੋ ਟਰਾਂਸਨੈਸ਼ਨਲ ਰਿਪਰੈਸ਼ਨ 'ਚ ਇੰਡੀਆ ਫਸਿਆ ਹੀ ਫਸਿਆ। ਈਵਨ ਗੁਆਂਢੀ ਮੁਲਕਾਂ ਦੇ ਨਾਲ ਪਾਕਿਸਤਾਨ ਪ੍ਰਤੀ ਜੋ ਨੀਤੀ ਰਹੀ, ਉਹਨੇ ਬਿਲਕੁਲ ਹੌਸਟਿਲਿਟੀ ਦਾ ਕੀ ਲੈਵਲ ਲਿਆਂਦਾ। ਲੇਕਿਨ ਕਦੇ ਅੱਜ ਤੋਂ ਜੇ ਕੋਈ 5 ਸਾਲ ਜਾਂ 7 ਸਾਲ ਜਾਂ 10 ਸਾਲ ਪਹਿਲਾਂ ਕੋਈ ਕਹਿੰਦਾ ਹੈ ਕਿ ਜੀ ਨੇਪਾਲ ਜਿਹੜਾ ਇੱਕ ਡਿਕਲੇਅਰਡ ਹਿੰਦੂ ਨੇਸ਼ਨ ਸੀ ਅੱਜ ਤੋਂ ਕੁਝ ਵਰੇ ਪਹਿਲਾਂ ਤੱਕ, ਔਰ ਜਿੱਥੇ ਰਹਿਣ ਵਾਲੇ ਮੋਰ ਪੋਪੂਲੇਸ਼ਨ ਹਿੰਦੂਆਂ ਦੀ ਨੇਪਾਲ 'ਚ ਦੈਨ ਐਕਚੁਅਲੀ ਇਨ ਇੰਡੀਆ ਪਰਸੈਂਟੇਜ ਵਾਈਜ਼ ਉਹਨਾਂ ਦੇ ਆਪਣੇ ਮੁਲਕ ਦੇ, ਔਰ ਨੇਪਾਲ ਦੀ ਟ੍ਰੇਨ ਔਰ ਉਹਨਾਂ ਦੇ 에ਅਰਪੋਰਟ ਔਰ ਦੂਜੇ ਚਾਈਨਾ ਬਣਾ ਰਿਹਾ ਹੋਏ, ਔਰ ਨੇਪਾਲੀ ਆਪਣੇ ਆਪ ਨੂੰ ਭਾਰਤ ਪ੍ਰਤੀ ਨਫ਼ਰਤ ਰੱਖਣ। ਉਹ ਇਹਨਾਂ ਦੀਆਂ ਨੀਤੀਆਂ, ਇਹਨਾਂ ਨੇ ਕਿਵੇਂ ਉਹਨਾਂ ਦੀ ਕਨਸਟੀਟਿਊਸ਼ਨ ਦੇ ਵੇਲੇ ਬਣਾਉਣ ਵੇਲੇ ਇੰਟਰਫੀਰੈਂਸ ਕੀਤੀ, ਮੇਧਵੀ ਆਪਣੇ ਇੰਡੀਅਨ ਓਰੀਜਨ ਲੋਕਾਂ ਨੂੰ ਇਸਤੇਮਾਲ ਕਰਕੇ। ਉਸ ਤੋਂ ਪਹਿਲਾਂ ਕਿਉਂਕਿ ਜਿਹੜਾ ਉਹ ਲੈਂਡਲੌਕਡ ਹੈ ਨੇਪਾਲ, ਇਹਨਾਂ ਨੇ ਉਹਨਾਂ ਦਾ ਬਲੌਕੇਡ ਕਰ ਦਿੱਤੀ ਕਿ ਜੀ ਅਸੀਂ ਤੁਹਾਨੂੰ ਸਬਕ ਸਿਖਾਵਾਂਗੇ। ਨੇਪਾਲ ਹੌਸਟਾਈਲ ਹੋਇਆ। ਇਸ ਕਿਸਮ ਦਾ ਵਰਤਾਰਾ ਇਹਨਾਂ ਨੇ ਭੂਟਾਨ ਦੇ ਨਾਲ ਵੀ ਕੀਤਾ। ਫਿਰ ਡੋਕਲਾਮ 'ਚ 2017 'ਚ ਖਾਮਖਾ ਚੀਨ ਨਾਲ ਜੰਗ ਮੁੱਲ ਲੈਣ ਦੀ ਗੱਲ ਕੀਤੀ, ਹਾਲਾਂਕਿ ਇਹਨਾਂ ਦਾ ਬਾਰਡਰ ਵੀ ਨਹੀਂ ਲੱਗਦਾ, ਆਪਣੇ ਚਿਕਨ ਨੈਕ ਨੂੰ ਬਚਾਉਣ ਲਈ 7 ਸਟੇਟਾਂ ਨੂੰ। ਔਰ ਹੁਣ ਅਸੀਂ 2023 'ਚ ਦੇਖਿਆ ਵੀ ਭੂਟਾਨ ਨੇ ਇੰਡੀਪੈਂਡੈਂਟਲੀ ਭਾਰਤ ਤੋਂ ਜਾ ਕੇ ਚੀਨ ਨਾਲ ਆਪਣੀਆਂ ਨੈਗੋਸ਼ੀਏਸ਼ਨਸ ਖੋਲੀਆਂ। ਤੇ ਲੇਟੈਸਟ ਮਾਲਦੀਵਸ, ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਿਸਟਰ ਮੋਜ਼ੂਜ਼ੂ ਜਿਹੜਾ ਹੁਣ ਪ੍ਰੈਜ਼ੀਡੈਂਟ ਬਣਿਆ, ਉਹਦਾ ਕੈਂਪੇਨ ਹੀ ਇਹ ਸੀ ਕਿ ਵੀ ਇੰਡੀਆ ਆਊਟ, ਔਰ ਉਹਨੇ ਕਿਹਾ ਹੋਇਆ ਸੀ। ਲੇਕਿਨ ਜਿਹੜੀ ਤੁਹਾਡੀ ਡਿਪਲੋਮੇਸੀ ਹੁੰਦੀ ਹੈ, ਉਹ ਤਾਂ ਹਮੇਸ਼ਾ ਜਿਹੜਾ ਤੁਹਾਡਾ ਹੌਸਟਾਈਲ ਵੀ ਹੈ ਉਹਨੂੰ ਤੁਸੀਂ ਇਸ ਢੰਗ ਨਾਲ ਹੈਂਡਲ ਕਰਨਾ ਹੈ ਕਿ ਵੀ ਉਹ ਥੋੜਾ ਕਾਮ ਡਾਊਨ ਹੋਏ, ਫਿਰ ਤੁਸੀਂ ਉਹਨੂੰ ਕੋਈ ਨਾ ਕੋਈ ਇਨਸੈਂਟਿਵ ਥਰੋ ਕਰਨਾ ਤਾਂ ਕਿ ਉਹ ਤੁਹਾਡੇ ਦਾਇਰਾ ਕਾਰ 'ਚ ਆਏ। ਹੁਣ ਜਿਉਂ ਹੀ ਮਾਲਦੀਵਜ਼ ਨੇ ਇਹ ਪਹਿਲਾਂ ਉਹ ਟਰਕੀ ਗਿਆ ਦੌਰੇ ਤੇ, ਫਿਰ ਚਾਈਨਾ ਦੇ ਦੌਰੇ ਦਾ ਐਲਾਨ ਕੀਤਾ, ਤੇ ਮੋਦੀ ਜਿਹੜਾ ਆਪਣਾ ਬੋਰੀਆ ਬਿਸਤਰਾ ਚੁੱਕ ਕੇ ਲਕਸ਼ਦੀਪ ਪਹੁੰਚ ਗਿਆ ਇਹ ਦੱਸਣ ਲਈ, ਔਰ ਇਹ ਉਹਦੀਆਂ ਬੀਚਾਂ ਤੇ ਉਹਨਾਂ ਦੀਆਂ ਕਿ ਜੀ ਬਹੁਤ ਅਸੀਂ ਦੂਸਰਾ ਨਾਲ ਦੀ ਨਾਲ ਉਹ ਜਿਹੜੇ ਸਾਰੇ ਇਹਨਾਂ ਦੇ ਹੁਣ ਕੁੱਤੇ ਹੀ ਬਣੇ ਹੋਏ ਨੇ ਫਿਲਮੀ ਦੁਨੀਆ ਦੇ, ਅਮਿਤਾਭ ਬੱਚਨ ਤੇ ਅਕਸ਼ੇ ਕੁਮਾਰ ਤੇ ਸਲਮਾਨ ਖਾਨ ਤੇ ਫਲਾਣੇ ਤੇ ਢਿਮਕੇ, ਹੁਣ ਕਹੇ ਜੀ ਅਸੀਂ ਵੀ ਮਾਲਦੀਵਜ਼ ਦਾ ਬਾਈਕਾਟ ਕਰ ਰਹੇ ਹਾਂ। ਉਹਨਾਂ ਦੀਆਂ ਮਿਨਿਸਟਰਾਂ ਨੇ ਇਹ ਕਹਿ ਦਿੱਤਾ ਕਿ ਮੋਦੀ ਜਿਹੜਾ ਹੈ ਉਹ ਅਗਲੀ ਹੈ ਜਾਂ ਫਲਾਣਾ ਹੈ ਤੇ ਢਿਮਕਾ ਹੈ, ਉਹ ਸਭ ਦੀ ਅੱਖ ਦੇਖੋ। ਹੁਣ ਨਤੀਜਾ ਇਧਰੋਂ ਹੋਇਆ ਜੀ, ਮਾਰ ਦਿਓ ਮਾਲਦੀਵਜ਼ ਨੂੰ, ਜੇ ਜਾਣਗੇ ਹੀ ਨਾ ਸਾਡੇ ਟੂਰਿਸਟ ਹੀ ਨਾ ਜਾਣਗੇ, ਉਹਨਾਂ ਦੇ ਤਾਂ ਇਕੋਨਮੀ ਟੂਰਿਜ਼ਮ ਦੇ ਉੱਤੇ ਖੜੀ ਹੈ। ਹਾਲਾਂ ਅਸੀਂ ਜ਼ਿਕਰ ਕੀਤਾ ਸੀ ਕਿ ਭਾਈ ਉਹਦੇ 'ਚ ਸਿਰਫ ਜਿਹੜੀ 10% ਟੂਰਿਸਟ ਨੇ ਉਹ ਫਰੋਮ ਇੰਡੀਆ ਨੇ, ਬਾਕੀ 90% ਜਿਹੜੇ ਨੇ ਉਹ ਚੀਨ, ਰਸ਼ੀਆ, ਅਮਰੀਕਾ, ਇਟਲੀ, ਸਪੇਨ, ਇਹਨਾਂ ਸਾਰੇ ਮੁਲਕਾਂ ਤੋਂ ਨੇ। ਕਿ ਉਹ ਵੀ ਕੋਈ ਬਹੁਤ, ਉਹ ਵੀ ਉਹਨੇ ਉੱਥੇ ਹੀ ਸੀ ਬੈਠਾ ਚੀਨ 'ਚ, ਜਦੋਂ ਉਹਨੇ ਚਾਈਨਾ ਨੂੰ ਕਿਹਾ ਜੀ ਕਿ ਸੈਂਡ ਮੋਰ ਟੂਰਿਸਟ, ਉਹ ਸਾਰੇ ਦਾ। ਔਰ ਇਹ ਇੱਥੋਂ ਤੱਕ ਚਲੇ ਗਏ, ਉਹਨਾਂ ਨੇ ਕਿਹਾ ਜੀ, ਔਰ ਇਹ ਪੂਰੇ ਉਹਨਾਂ ਦੇ ਹੈਡਲਾਈਨ ਮੀਡੀਆ ਖਬਰਾਂ ਚਲਾ ਰਿਹਾ ਹੈ ਕਿ ਜੀ ਹਰ 37.36% ਇੰਡੀਅਨਸ ਨੇ ਮਾਲਦੀਵਜ਼ ਦਾ ਬਾਈਕਾਟ ਕਰਤਾ ਹੈ। ਉਹਨਾਂ ਨੇ ਕਿਹਾ ਸੀ ਮਾਲਦੀਵ ਜਾਣਾ ਹੀ ਨਹੀਂ ਹੈ, 37%। ਔਰ ਉਹ ਮਊਆ ਮੋਤਰੇ ਨੇ ਔਰ ਇਸ ਦੇ ਉੱਤੇ ਲਿਆਂਦਾ, ਉਹਨਾਂ ਨੇ ਕਿਹਾ ਵੀ 7.2% ਇੰਡੀਅਨਸ ਦੇ ਕੋਲ ਪਾਸਪੋਰਟ ਨੇ, 93% ਕੋਲ ਹੈ। ਬਾਈਕਾਟ ਕਿਹਦਾ ਕਰਨਾ ਹੈ ਹੀ 7.2। ਉਹਨਾਂ ਚੋਂ ਵੀ ਜਿਹੜੇ ਨੇ ਸਿਰਫ 1% ਇੰਡੀਅਨ ਜਿਹੜੇ ਨੇ ਉਹ ਬਾਹਰ ਜਾਂਦੇ ਨੇ, ਜਿਹੜੇ ਗਏ ਹੋਏ ਨੇ। ਤੇ ਕਿਹਦਾ ਬਾਈਕਾਟ ਤੇ ਕਿਹਨੇ, ਪਰ ਇਹਨੂੰ ਇੰਨਾ ਜ਼ਿਆਦਾ ਇਹਨਾਂ ਨੇ ਉਸ ਦਾ ਰੌਲਾ ਬਣਾਇਆ। ਫਿਰ ਕੱਲਾ ਇਹੀ ਨਹੀਂ, ਇਹਨਾਂ ਦੇ ਕਿਸੇ ਇੰਡੀਅਨ ਹੈਕਰ ਨੇ ਜਿਹੜੇ ਮਾਲਦੀਵ ਜੁਵੇਨਾਈਲ ਕੋਰਟ ਦਾ ਵੈਬਸਾਈਟ ਸੀ ਉਹਨੂੰ ਹੈਕ ਕਰਕੇ ਮਾਲਦੀਵ ਦੇ ਝੰਡੇ ਦੀ ਥਾਂ ਉੱਤੇ ਤਿਰੰਗਾ ਲਾਤਾ। ਹੁਣ ਇਸ ਸਭ ਦਾ ਨਤੀਜਾ ਹੈ ਕਿ ਜਿਵੇਂ ਇਹਨਾਂ ਨੇ ਨੇਪਾਲ ਔਰ ਭੂਟਾਨ ਚਾਈਨਾ ਦੇ ਆਰਬਿਟ 'ਚ ਭੇਜੇ, ਔਰ ਅੱਜ ਇਹ ਲਫ਼ਜ਼ ਉਹਨਾਂ ਦਾ ਹੀ ਇੱਕ ਯੂਟਿਊਬਰ ਅਨਾਉਂਸ ਕਰ ਰਿਹਾ ਸੀ ਕਿ ਇੰਡੀਆ ਹੈਜ਼ ਗਿਫਟਡ ਮਾਲਦੀਵਸ ਟੂ ਚਾਈਨਾ। ਹੁਣ ਅਸੀਂ ਸਪਸ਼ਟ ਦੇਖ ਰਹੇ ਹਾਂ, ਜਦੋਂ ਹੁਣ 5 ਦਿਨ ਦਾ ਟ੍ਰਿਪ ਦਾ ਖਤਮ ਹੋਇਆ ਤੇ ਜੁਆਇੰਟ ਜਿਹੜੀ ਪ੍ਰੈਸ ਕਾਨਫਰੰਸ ਉਹਨਾਂ ਨੇ ਕੀਤੀ, ਹੁਣ ਕਿੰਨਾ ਕੁ ਮਾਲਦੀਵ ਜਿਹਦੀ ਇਕੋਨਮੀ $2 ਬਿਲੀਅਨ ਦੇ ਆਲੇ ਦੁਆਲੇ ਘੁੰਮਦੀ ਹੈ, ਤੇ ਕਿੱਥੇ ਚੀਨ। ਹੁਣ ਉੱਥੇ ਇੱਕ ਪਾਸੇ ਇੰਨਾ ਵੱਡਾ ਆਨਰ ਹੈ ਕਿ ਵੀ
ਉਹਨਾਂ ਦੀ ਜਿਹੜੀ ਫਸਟ ਲੇਡੀ ਹੈ ਔਰ ਇੱਧਰ ਮਾਲਦੀਵਸ ਦੇ ਪ੍ਰੈਜ਼ੀਡੈਂਟ ਉਹਦੀ ਵਾਈਫ ਉਹਨਾਂ ਦੀ ਜੁਆਇੰਟ ਜਿਹੜੀ ਹੈ ਪਿਕਚਰ ਹੈ ਔਰ ਮੈਂ ਕਹਾਂਗਾ ਟੈਕਨੀਕਲ ਟੀਮ ਨੂੰ ਕਿ ਉਹ ਦਿਖਾ ਦੇਣ ਇਸ ਨੂੰ ਔਰ ਉਹਦੇ 'ਚ ਉਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਹਦੇ 'ਚ ਉਹਨਾਂ ਨੇ ਬੜਾ ਇਹ ਕਲੀਅਰਲੀ ਕਿਹਾ ਕਿ ਜੀ ਮਾਲਦੀਵ ਚਾਈਨਾ ਐਗਰੀ ਟੂ ਐਲੀਵੇਟ ਸਟ੍ਰੈਟੇਜਿਕ ਕੋਆਪਰੇਸ਼ਨ ਔਰ ਇਹ ਅਸੀਂ ਕੋਆਪਰੇਸ਼ਨ ਆਪਸ ਦੇ ਵਿੱਚ ਵਧਾ ਰਹੇ ਹਾਂ ਔਰ ਨਾਲ ਦੀ ਨਾਲ ਚਾਈਨਾ ਨੇ ਫਰਮਲੀ ਵਾਰਨ ਕੀਤਾ ਜਿਹੜੀ ਇਹਨਾਂ ਦੀ ਇੰਡੀਅਨ ਨਿਊਜ਼ ਏਜੰਸੀ PTI ਨੇ ਵੀ ਖਬਰ ਲਾਈ ਹੈ ਚਾਈਨਾ ਸੇਜ਼ firmly opposes external interference in Maldives and Mizu winds up visit on Thursday. Mozi held talks with Chinese Premier Li Qingyang and discussed implementation of various projects China committed to implement. उन्हें चाइना ने वार्न किया खबरदार मालदीव्स के मामले किसी ने इंटरफेयर किया और कला ही नहीं भी जुबानी कलामी तोड़ देता है China and Maldives upgrade bilateral ties, inked 20 memo of understandings amid diplomatic spat with India. ਵੀ ਉਹਨਾਂ ਨੇ ਨਵੇਂ ਜਿਹਨੂੰ ਮੈਮੋ ਆਫ ਅੰਡਰਸਟੈਂਡਿੰਗ ਤੋਂ ਬਾਅਦ ਫਿਰ ਪ੍ਰੋਪਰ ਉਹਦੀ ਡੀਲ ਹੁੰਦੀ ਹੈ ਔਰ ਉਸ ਦਾ ਉਹਨਾਂ ਨੇ ਨਾਂ ਹੀ ਰੱਖਿਆ ਬਾਇਲੇਟਰਲ ਟਾਈਜ਼ ਦਾ ਕੰਪ੍ਰੈਹੈਂਸਿਵ ਸਟ੍ਰੈਟੇਜਿਕ ਕੋਆਪਰੇਟਿਵ ਪਾਰਟਨਰਸ਼ਿਪ ਔਰ 20 ਕੀ ਐਗਰੀਮੈਂਟ ਜਿਹੜੇ ਨੇ ਉਹ ਸਾਈਨ ਕੀਤੇ ਨੇ ਸੋ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਭਾਈ ਜਿਵੇਂ ਭੂਟਾਨ ਔਰ ਨੇਪਾਲ ਚਾਈਨਾ ਦੇ ਹਵਾਲੇ ਕਰਨ 'ਚ ਸਭ ਤੋਂ ਵੱਡਾ ਰੋਲ ਭਾਰਤ ਦੇ ਇਹਨਾਂ ਐਰੋਗੈਂਟ ਹੰਕਾਰੇ ਝੂਠੇ ਥੋਥੇ ਹਾਕਮਾਂ ਦਾ ਸੀ ਆ ਮਾਲਦੀਵਸ ਤਾਂ ਇਹਨਾਂ ਨੇ ਇੱਕ ਹਫ਼ਤੇ ਦੇ ਵਿੱਚ ਜਿਹੜਾ ਪਲੈਟਰ ਦੇ ਉੱਤੇ ਰੱਖ ਕੇ ਚਾਈਨਾ ਨੂੰ ਤੋਹਫੇ ਵਜੋਂ ਭੇਟ ਕਰ ਦਿੱਤਾ ਨੋ ਡਾਊਟ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਜੁੜੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਵਕਤ ਬਾਅਦ ਪਹਿਲੇ ਪੰਥਕ ਟੀਵੀ ਚੈਨਲ TV84 ਵੱਲੋਂ ਸਿੱਖ ਪ੍ਰਭੂ ਸੱਤਾ ਲਈ ਚੱਲਦੇ ਸੰਘਰਸ਼ ਵਿੱਚ ਸਿਰਜੇ ਜਾ ਰਹੇ ਸਿੱਖ ਬਿਰਤਾਂਤ ਨੂੰ ਹੋਰ ਮਜ਼ਬੂਤ ਕਰਨ ਲਈ ਆਉਂਦੀ 14 ਜਨਵਰੀ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਫੇਅਰਫੈਕਸ ਵਰਜੀਨੀਆ ਵਿਖੇ ਵਿਸ਼ੇਸ਼ ਸਮਾਗਮ ਰੱਖਿਆ ਗਿਆ ਜਿੱਥੇ ਪੰਥਕ ਮੀਡੀਆ ਨੂੰ ਹੋਰ ਮਜ਼ਬੂਤ ਕਰਨ ਅਤੇ ਕੌਮ ਸਾਹਮਣੇ ਦਰਪੇਸ਼ ਔਕੜਾਂ ਤੇ ਵਿਚਾਰਾਂ ਹੋਣਗੀਆਂ। ਆਓ TV84 ਦੇ ਹੱਥ ਮਜ਼ਬੂਤ ਕਰੀਏ ਅਤੇ ਕੌਮੀ ਜਾਗਰੂਕਤਾ ਮੁਹਿੰਮ ਵਿੱਚ ਯੋਗਦਾਨ ਪਾਈਏ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਸਥਾਨਕ ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਨੂੰ 14 ਜਨਵਰੀ ਨੂੰ ਦੁਪਹਿਰ 12 ਵਜੇ ਗੁਰਦੁਆਰਾ ਸਾਹਿਬ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਫੌਜੀ ਮੁਖੀ ਮਨੋਜ ਪਾਂਡੇ ਨੇ ਇੱਕ ਖੁੱਲੀ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਵਿੱਚ ਉਸਨੇ ਚੀਨ ਪਾਕਿਸਤਾਨ ਭੂਟਾਨ ਆਦਿ ਮੁੱਦਿਆਂ ਤੇ ਇੱਕ ਮਾਰਸ਼ਲ ਲਾ ਡਿਕਟੇਟਰ ਵਾਂਗ ਗੱਲਬਾਤ ਕੀਤੀ ਹੈ। ਉਸਦੇ ਚਿਹਰੇ ਤੋਂ ਘਬਰਾਹਟ ਵੀ ਝਲਕ ਰਹੀ ਸੀ ਅਤੇ ਉਹ ਆਪਣੀ ਫੌਜੀ ਸ਼ਕਤੀ ਦਾ ਵਿਖਾਵਾ ਵੀ ਕਰ ਰਿਹਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਬਹੁਤ ਵਾਰ ਸਾਨੂੰ ਲੱਗਦਾ ਹੁੰਦਾ ਜਦੋਂ ਪਾਕਿਸਤਾਨ ਦੇ ਹਵਾਲੇ ਨਾਲ ਗੱਲ ਹੁੰਦੀ ਹੈ ਕਿ ਜੀ ਪਾਕਿਸਤਾਨ 'ਚ ਸਰਕਾਰ ਸਿਵਿਲੀਅਨ ਹੋਏ ਜਾਂ ਮਿਲਟਰੀ ਰੂਲਰ ਹੋਏ ਅਲਟੀਮੇਟਲੀ ਡਿਸਾਈਡਿੰਗ ਫੈਕਟਰ ਤਾਂ ਫੌਜ ਹੁੰਦੀ ਹੈ। ਇਹ ਗੱਲ ਗਲਤ ਨਹੀਂ ਹੈ ਬਾਈ ਐਂਡ ਲਾਰਜ। ਪਰ ਭਾਰਤ ਦੇ ਵਿੱਚ ਵੀ ਜੇ ਕਹਿਣਾ ਹੋਏ ਕਿ ਭਾਈ ਇਹ ਬੇਸ਼ੱਕ ਜਮਹੂਰੀਅਤ ਜਾਂ ਉਸ ਕਿਸਮ ਦੀ ਇੰਟਰਫੇਰੈਂਸ ਪਾਕਿਸਤਾਨ ਵਾਂਗ ਭਾਵੇਂ ਫੌਜ ਦੀ ਡੇ ਟੂ ਡੇ ਲਾਈਫ 'ਚ ਨਜ਼ਰ ਨਹੀਂ ਆਉਂਦੀ ਪਰ ਅਲਟੀਮੇਟਲੀ ਫੌਜ ਦਾ ਕਿਸ ਲੈਵਲ ਦਾ ਰਸੂਖ ਹੈ ਜਾਂ ਫੌਜ ਡਿਸੀਜਨ ਮੇਕਿੰਗ 'ਚ ਕਿਵੇਂ ਪ੍ਰਭਾਵਿਤ ਕਰਦੀ ਹੈ ਔਰ ਜਿਸ ਕਿਸਮ ਦਾ ਹੁਣ ਜਿਵੇਂ ਰਾਵਤ ਜਨਰਲ ਸੀ ਪਹਿਲਾ ਔਰ ਨਰਵਾਣੇ ਆਇਆ ਫਿਰ ਮਨੋਜ ਪਾਂਡੇ ਹੈ ਹੁਣ ਪ੍ਰੈਜ਼ੈਂਟਲੀ ਤੇ ਇਵੇਂ ਲੱਗਦਾ ਹੈ ਕਿ ਵੀ ਫੌਜ ਭਾਰਤ ਦੇ ਵਿੱਚ ਵੀ ਅਲਟੀਮੇਟ ਡਿਸੀਜਨ ਮੇਕਿੰਗ ਦਾ ਹਿੱਸਾ ਹੀ ਨਹੀਂ। ਉਹ ਆਪਣੇ ਆਪ ਨੂੰ ਟਾਈਮ ਟੂ ਟਾਈਮ ਆਪਣੀਆਂ ਪ੍ਰੈਸ ਕਾਨਫਰੰਸਿਸ ਰਾਹੀਂ ਜਾਂ ਦੂਸਰਿਆਂ ਰਾਹੀਂ ਇਹ ਆਪਣੇ ਆਪ ਨੂੰ ਜ਼ਾਹਰ ਕਰਦੇ ਨੇ ਜਿਹੜਾ ਪਾਰਟ ਪਹਿਲਾਂ ਅੰਟਿਲ ਦਾ ਮਨਮੋਹਨ ਸਿੰਘ ਪੀਰੀਅਡ ਦੇਖਣ 'ਚ ਨਹੀਂ ਸੀ ਆਇਆ। ਹਾਲਾਂ ਉਸ ਤੋਂ ਪਹਿਲਾਂ ਅਸੀਂ ਇਹ ਤਾਂ ਦੇਖਦੇ ਹਾਂ ਵੀ ਜਦੋਂ ਬੇਨਜ਼ੀਰ ਭੁੱਟੋ ਨੇ ਇੱਕ ਵਾਰ ਆਪਣੇ ਮੌਤ ਤੋਂ ਪਹਿਲਾਂ ਇੱਕ ਇੰਟਰਵਿਊ ਦਿੱਤਾ ਸੀ ਉਹਨੇ ਇੰਡੀਅਨ ਮੀਡੀਆ ਨੂੰ ਹੀ ਪ੍ਰੋਮੀਨੈਂਟਲੀ ਇੱਕ ਮੈਗਜ਼ੀਨ ਫਰੰਟ ਲਾਈਨ ਨੂੰ ਸ਼ਾਇਦ ਤਾਂ ਉਹਦੇ 'ਚ ਉਹਨੇ ਕਿਹਾ ਸੀ ਕਿ ਜੀ ਰਾਜੀਵ ਗਾਂਧੀ ਨਾਲ ਅੰਡਰਸਟੈਂਡਿੰਗ ਹੋਈ ਸੀ ਐਗਰੀਮੈਂਟ ਸੀ ਕਿ ਜੀ ਅਸੀਂ ਜਿਹੜਾ ਉਹ ਸਿੱਖ ਸੈਪਰੇਟਿਜ਼ਮ
ਉਹਨੂੰ ਦਬਾਉਣ 'ਚ ਮਦਦ ਕਰਾਂਗੇ ਔਰ ਸਿਆਚਿਨ ਗਲੇਸ਼ੀਅਰ ਤੋਂ ਭਾਰਤ ਆਪਣੀਆਂ ਫੌਜਾਂ ਕੱਢੇਗਾ। ਅਸੀਂ ਆਪਣਾ ਪਾਰਟ ਤਾਂ ਕਰ ਦਿੱਤਾ ਲੇਕਿਨ ਭਾਰਤ ਨੇ ਉਹਨੂੰ ਨਹੀਂ ਮੰਨਿਆ ਜਾਂ ਉਸ ਦੇ ਜੋ ਉਹਨਾਂ ਦਾ ਇਕਰਾਰ ਸੀ ਉਸ ਦੇ ਉੱਤੇ ਉਹ ਖਰੇ ਨਹੀਂ ਉਤਰੇ। ਔਰ ਇਸ ਦੇ ਉੱਤੇ ਈਵਨ ਕੁਲਦੀਪ ਨਈਅਰ ਨੇ ਵੀ ਕਿਤੇ ਲਿਖਿਆ ਸੀ ਕਿ ਜੀ ਰਾਜੀਵ ਗਾਂਧੀ ਚਾਹੁੰਦਾ ਸੀ ਕਿ ਵੀ ਜੋ ਐਗਰੀਮੈਂਟ ਅਸੀਂ ਕੀਤਾ ਉਹਦੇ ਤੇ ਕਰੀਏ ਪਰ ਫੌਜ ਨਹੀਂ ਮੰਨੀ। ਜਿਹਦਾ ਮਤਲਬ ਇਹ ਹੈ ਕਿ ਵੀ ਈਵਨ ਉਸ ਪੀਰੀਅਡ 'ਚ ਵੀ ਜਿਹੜੀ ਫਾਈਨਲ ਡਿਸੀਜਨ ਮੇਕਿੰਗ ਹੈ ਉਹ ਫੌਜ ਹੀ ਕਰਦੀ ਸੀ। ਹੁਣ ਕਿਉਂਕਿ ਮੇਰੀ ਅੱਜ ਕੁਦਰਤੀ ਨਜ਼ਰ ਪਈ ਕਿ ਵੀ ਇਹ ਮਨੋਜ ਪਾਂਡੇ ਜਿਹੜਾ ਬੜਾ ਚੌੜਾ ਹੋ ਕੇ ਇਕੱਲਾ ਬੈਠਾ ਹੈ ਟੇਬਲ ਦੇ ਉੱਤੇ, ਪ੍ਰੈਸ ਟੈਕਨੀਕਲ ਟੀਮ ਨੂੰ ਮੈਂ ਕਹਾਂਗਾ ਜੇ ਉਹ ਪਿਕਚਰ ਦਿਖਾ ਦੇਣ ਮਨੋਜ ਪਾਂਡੇ ਦੀ। ਲੇਕਿਨ ਕੱਲਾ ਇਹੀ ਨਹੀਂ ਕਿ ਵੀ ਜਿਸ ਲੈਵਲ ਦੇ ਉੱਤੇ ਉਹਨੇ ਸਵਾਲ ਲਏ ਜਾਂ ਬਰੀਫਿੰਗ ਕੀਤੀ, ਜਿਵੇਂ ਉਹ ਕੁਝ ਇਸ਼ੂਜ਼ ਨੂੰ ਜਿਵੇਂ ਭੂਟਾਨ ਨਾਲ ਰਿਲੇਸ਼ਨਸ਼ਿਪ ਦੇ ਉੱਤੇ ਜਿਹੜਾ ਕਦੇ ਵੀ ਫੌਜੀ ਚੀਫ ਜਾਂ ਫੌਜ ਦਾ ਪਰਵਿਊ ਨਹੀਂ, ਪਰ ਕਿਉਂਕਿ ਇਹ ਮੋਦੀ ਅਮਿਤ ਸ਼ਾਹ ਕਿਵੇਂ ਕਰਪਸ਼ਨ ਦੇ ਵਿੱਚ ਲਬਰੇਜ਼ ਨੇ, ਅਡਾਨੀ ਦੇ ਨਾਲ ਰਲ ਕੇ ਇੰਟੈਲੀਜੈਂਸ ਏਜੰਸੀਆਂ, ਅਜੀਤ ਡੋਵਲ ਔਰ ਦੂਜੇ ਟਰਾਂਸਨੈਸ਼ਨਲ ਰਿਪਰੈਸ਼ਨ 'ਚ ਇਨਵੋਲਵ ਨੇ। ਇਹਨਾਂ ਹਾਲਾਤਾਂ 'ਚ ਔਰ ਜਿਵੇਂ ਈਵਨ ਬਾਲਾਕੋਟ ਸਟ੍ਰਾਈਕ ਦੇ ਨਾਂ ਥੱਲੇ ਜਿਵੇਂ ਇਹਨਾਂ ਨੇ ਡਰਾਮੇਬਾਜ਼ੀ ਕੀਤੀ ਜਾਂ ਪੁਲਵਾਮਾ ਦੇ ਵਿੱਚ ਇਨਵੋਲਵ ਹੋਏ ਔਰ ਫੌਜ ਕਿਤੇ ਨਾ ਕਿਤੇ ਔਰ ਈਵਨ ਆ ਹੁਣ ਕਿਤਾਬ ਉਹਦੀ ਨਰਵਾਣੇ ਦੀ ਰੋਕੀ ਹੋਈ ਹੈ ਕਿਉਂਕਿ ਉਹਨੇ ਜਿਹੜੇ ਐਕਸੈਪਟ ਆਏ ਉਹਨੇ ਕਿਹਾ ਜੀ ਇਹ ਜਿਹੜੀ ਅਗਨੀਵੀਰ ਸਕੀਮ ਲਿਆ ਕੇ ਕਿ 4 ਸਾਲ ਬਾਅਦ ਖਤਮ ਉਹਨਾਂ ਦੀ ਨੌਕਰੀ, ਇਹ ਤਾਂ ਸਾਨੂੰ ਪਤਾ ਹੀ ਨਹੀਂ ਸੀ ਲਿਆ ਕੇ ਰੱਖੀ ਔਰ ਉਹ ਅਜੇ ਵੀ ਹੁਣ ਉਹ ਕਿਤੇ ਕਿਤਾਬ ਦੇਖਣ 'ਚ ਨਹੀਂ ਆਏ। ਔਰ ਇਹ ਮਨੋਜ ਪਾਂਡੇ ਉਸ ਦੇ 'ਚ ਕਹਿ ਰਿਹਾ ਅਗਨੀਵੀਰ ਸਕੀਮ ਬਿਲਕੁਲ ਸਲਾਹ ਦੇ ਨਾਲ ਆਈ ਸੀ। ਸੋ ਯਾਨੀ ਇੱਕ ਜਨਰਲ ਜਦੋਂ ਦੂਜੇ ਨੂੰ ਕੱਟਣ ਤੇ ਆ ਗਿਆ ਜਾਂ ਦੂਜਾ ਮਤਲਬ ਇਹ ਹੈ ਵੀ ਉਹ ਵੀ ਪੋਲੀਟੀਕਲ ਪ੍ਰੈਸ਼ਰ ਥੱਲੇ ਉਹਨਾਂ ਨੇ ਅਗਨੀਵੀਰ ਲਿਆਂਦੇ ਸੀ ਔਰ ਹੁਣ ਇਹ ਜਸਟੀਫਾਈ ਕਰ ਰਿਹਾ ਉਹਨੂੰ ਜੇ ਉਹਨੇ ਆਪਣੀ ਕਿਤਾਬ ਰਾਹੀਂ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਸੋ ਇਹਨਾਂ ਹਾਲਾਤਾਂ ਦੇ ਚੱਲਦਿਆਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰੀਵੀਅਸ ਜਨਰਲ ਉਹ ਭਾਵੇਂ ਨਰਵਾਣੇ ਸੀ ਜਾਂ ਉਸ ਤੋਂ ਪਹਿਲਾਂ ਜਨਰਲ ਰਾਵਤ ਸੀ, ਉਸ ਦੌਰ 'ਚ ਇਹ ਗੱਲ ਨੋਨ ਹੈ ਕਿ 2020 ਤੋਂ ਬਾਅਦ ਮਈ 2020 ਔਰ ਜੂਨ 2020 ਤੋਂ ਲੈ ਕੇ ਹੁਣ ਤੱਕ 4000 ਸਕੁਅਰ ਮਾਈਲ ਜਿਹੜੀ ਤੋਂ ਜ਼ਿਆਦਾ ਜਿਹੜੀ ਜ਼ਮੀਨ ਹੈ ਭਾਰਤ ਦੀ ਉਹ ਚੀਨ ਨੇ ਲੈ ਲਈ ਹੈ। ਜਿਹੜੇ ਇਹਨਾਂ ਦੇ ਪੈਟਰੋਲਿੰਗ ਪੁਆਇੰਟ ਸੀ ਉਹਨਾਂ ਤੇ ਪੈਟਰੋਲਿੰਗ ਨਹੀਂ ਕਰ ਸਕਦੇ। ਈਵਨ ਜਿਸ ਜ਼ਮੀਨ ਤੇ ਇਹਨਾਂ ਨੇ ਮੇਜਰ ਸ਼ੈਤਾਨ ਸਿੰਘ ਦਾ ਇਮੇਜ ਬਣਾਇਆ ਹੋਇਆ ਸੀ ਉਸ ਦੀ ਉਹ ਵੀ ਉਹਨਾਂ ਨੂੰ ਢਾਣੀ ਪਈ ਕਿਉਂਕਿ ਉਹ ਚੀਨ ਨੇ ਇਨਸਿਸਟ ਕੀਤਾ ਵੀ ਇਹ ਜਿਹੜਾ ਇਹ ਕਾਮਨ ਜ਼ੋਨ ਦੇ ਵਿੱਚ ਆਏਗਾ। ਸੋ ਇਸ ਸਭ ਦੇ ਚੱਲਦਿਆਂ ਇਸ ਵੇਲੇ ਲਗਭਗ 50-60 ਹਜ਼ਾਰ ਦੇ ਕਰੀਬ ਭਾਰਤ ਦੀ ਫੌਜ ਜਿਸ ਨੂੰ ਈਸਟਰਨ ਬਾਰਡਰ ਕਿਹਾ ਜਾਂਦਾ ਹੈ ਜਾਂ ਨਾਰਥ ਈਸਟ ਵੀ ਕਿਹਾ ਜਾਂਦਾ ਹੈ, ਲਦਾਖ ਤੇ ਹੈ, ਪਰ ਇੰਨੀ ਕੀ ਚਾਈਨਾ ਦੀ ਹੈ। ਔਰ ਚਾਈਨਾ ਜਿਵੇਂ ਅਸੀਂ ਜ਼ਿਕਰ ਕੀਤਾ ਹੈ ਭੂਟਾਨ ਨਾਲ ਵੀ ਉਹਨੇ ਆਲਮੋਸਟ ਰਿਜ਼ੋਲਵ ਕਰ ਲਿਆ ਹੈ ਔਰ ਨੇਪਾਲ ਦੇ ਨਾਲ ਤਾਂ ਇੱਕ ਵੱਖਰੀ ਗੱਲ ਹੈ ਉਹ ਸਾਰੇ ਦੀ। ਹੁਣ ਇਹ ਜਿਹੜੀ ਇਸ ਦੀ ਮਨੋਜ ਪਾਂਡੇ ਦੀ ਪ੍ਰੈਸ ਕਾਨਫਰੰਸ ਹੈ ਉਹਦਾ ਅਸੀਂ ਪਹਿਲਾਂ ਤਾਂ ਇਹ ਦੇਖਦੇ ਹਾਂ ਕਿ ਬਈ ਉਹ ਹੈਡਲਾਈਨ ਇਹ ਹੈ ਪੀਟੀਆਈ ਕਿਉਂਕਿ ਨਿਊਜ਼ ਏਜੰਸੀ ਜਦੋਂ ਦਿੰਦੇ ਆ ਆਫੀਸ਼ੀਅਲ ਪੋਜੀਸ਼ਨ ਹੈ, ਸਿਚੁਏਸ਼ਨ along northern border stable but sensitive, troops maintaining very high state of operational preparedness, Army Chief General Pandey. General Pandey says situation in Rajouri Poonch region is a matter of concern. Army enhancing deployment of troops and boosting intelligence apparatus. ਉਹਨੇ ਕਿਹਾ ਜੀ ਹਾਈ ਸਟੇਟ ਅਲਰਟ ਹੈ ਚੀਨ ਦੇ ਨਾਲ ਤੇ ਇਧਰ ਕਿਉਂਕਿ ਪਿਛਲੇ ਪੀਰੀਅਡ 'ਚ ਜੋ ਕੁਛ ਰਜੌਰੀ ਪੁੰਛ ਸੈਕਟਰ ਦੇ ਵਿੱਚ ਹੋਇਆ, ਭਾਰਤ ਦੇ ਕਿੰਨੇ ਫੌਜੀ ਅਫਸਰ ਜਵਾਨ ਔਰ ਕਿੰਨੇ ਦਿਨ ਉਹਨਾਂ ਨੂੰ ਉਹਨਾਂ ਦੇ ਮਿਲੀਟੈਂਟਸ ਨੇ ਐਨਗੇਜ ਕਰਕੇ ਰੱਖਿਆ। ਸੋ ਇਹਨਾਂ ਦਾ ਤਾਂ ਉਸ ਲੈਵਲ ਦਾ ਜਿਹੜਾ ਉਹ ਬਿਲਕੁਲ ਜਲੂਸ ਨਿਕਲਿਆ ਹੋਇਆ ਔਰ ਉਹਦੇ 'ਚ ਹੁਣ ਇਹ ਖੁਦ ਮੰਨ ਰਿਹਾ। ਹੁਣ ਤੁਸੀਂ ਇਹਨਾਂ ਦਾ ਦੇਖੋ ਵੀ ਡਿਸਪੈਰਿਟੀ ਕਿੰਨੀ ਹੈ ਸਟੇਟਮੈਂਟ 'ਚ। ਪ੍ਰਾਈਮ ਮਿਨਿਸਟਰ ਪਾਰਲੀਮੈਂਟ 'ਚ ਕਹਿੰਦਾ ਨਾ ਕੋਈ ਆਇਆ ਨਾ ਕੋਈ ਗਿਆ ਨਾ ਕੋਈ ਘੁਸਾ ਨਾ ਕੋਈ ਦਿਆ ਨਾ ਕੋਈ ਲਿਆ। ਤੇ ਹੁਣ ਉਹ ਮਨੋਜ ਪਾਂਡੇ ਆਪਣੀ ਪ੍ਰੈਸ ਕਾਨਫਰੰਸ 'ਚ ਕਹਿ ਰਿਹਾ currently our attempt is to continue to talk to go back to the status quo ante which existed in the middle of 2020। ਤੇ ਚਾਈਨਾ ਨਾਲ ਸਾਡੀ ਇਹ ਹੈ ਕਿ ਜੀ ਜਿਹੜਾ 2020 ਤੋਂ ਪਹਿਲਾਂ ਸੀ ਸਿਚੁਏਸ਼ਨ ਜਿੱਥੇ ਬਾਰਡਰ ਸੀ, ਮਤਲਬ ਇਹ ਹੈ ਵੀ 4000 ਸਕੁਅਰ ਮਾਈਲ ਸਾਨੂੰ ਟੈਰੀਟਰੀ ਵਾਪਸ ਕਰ ਦਿਓ, ਉੱਥੇ ਜਾਓ।
And once that happen, we can look at the larger issue of troop reduction. Till the time, whatever forces are required to be deployed along the LAC, we will continue to do that. ਉਹਨੇ ਕਿਹਾ ਜੀ ਉਦੋਂ ਤੱਕ ਅਸੀਂ ਉਹੀ ਰੱਖਾਂਗੇ, ਕਿਉਂ ਹੁਣ ਇਸ ਤੋਂ ਤਾਂ ਜ਼ਾਹਰ ਹੋ ਗਿਆ ਨਾ ਤੁਹਾਨੂੰ 4000 ਸਕੁਅਰ ਮਾਈਲ ਮਿਲੇ ਟੈਰੀਟਰੀ, 20 ਮੀਟਿੰਗਾਂ ਤੁਸੀਂ ਕਮਾਂਡੈਂਟ ਲੈਵਲ ਦੀਆਂ ਕਰ ਚੁੱਕੇ ਹੋ, ਨਥਿੰਗ ਕੇਮ ਆਊਟ ਆਫ ਦੈਟ। ਔਰ ਬਾਕੀ ਫਿਰ ਉਹ ਜਿਵੇਂ ਜਬਲੀਆਂ ਹੁੰਦੀਆਂ ਨੇ, ਆਵਰ ਆਪਰੇਸ਼ਨਲ ਪ੍ਰੀਪੇਅਰਡਨੈਸ in these areas continues to be a very high level. The deployment is both robust and balanced. बड़ी साड़ी robust ਜਿਹੜੀ ਹੈ ਉਹ deployment ਹੈ, ਔਰ ਇਹ ਜਿਹੜਾ ਉਹ ਸਾਰੇ ਦੀ ਉਹੀ 50 ਤੋਂ 60 ਹਜ਼ਾਰ ਫੌਜ ਉੱਥੇ ਬੈਠੀ ਹੋਈ ਹੈ। ਉਹਨੇ ਕਿਹਾ ਜੀ ਪਰ ਅਸੀਂ ਉਦੋਂ ਤੱਕ ਜਦੋਂ ਤੱਕ ਸਾਡਾ ਆਬਜੈਕਟਿਵ ਅਚੀਵ ਨਹੀਂ ਹੁੰਦਾ। ਔਰ ਫਿਰ ਜਦੋਂ ਪੁੰਛ ਬਾਰੇ ਔਰ ਦੂਸਰੇ ਪੁੱਛਿਆ ਗਿਆ ਕਿ ਭਾਈ ਉੱਥੇ ਤੁਹਾਡੀ ਫੌਜ ਨੇ 3 ਸਿਵਿਲੀਅਨਸ ਵੀ ਮਾਰੇ, ਔਰ ਦੂਸਰਾ ਉਹਨੇ ਕਿਹਾ ਜੀ ਅਸੀਂ ਜ਼ੀਰੋ ਟੋਲਰੈਂਸ ਰੱਖਦੇ ਹਾਂ ਹਿਊਮਨ ਰਾਈਟਸ ਅਬਿਊਜ਼ਸ ਤੇ। ਪਰ ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਵੀ ਇਹ ਔਨ ਚਾਈਨਾਜ਼ ਬਾਉਂਡਰੀ ਨੈਗੋਸ਼ੀਏਸ਼ਨ ਵਿਦ ਭੂਟਾਨ, ਹੀ ਸੈਡ the Indian army is closely monitoring the development. ਹੁਣ ਨੈਗੋਸ਼ੀਏਸ਼ਨ ਚਾਈਨਾ ਔਰ ਭੂਟਾਨ ਕਰ ਰਹੇ ਨੇ ਜੀ, ਇਹ ਇੰਡੀਅਨ ਸਿਵਲ ਐਡਮਿਨਿਸਟ੍ਰੇਸ਼ਨ ਦਾ ਸਬਜੈਕਟ ਹੈ, ਫੋਰਨ ਮਿਨਿਸਟਰੀ ਦਾ ਸਬਜੈਕਟ ਹੈ। ਫੌਜ ਨੂੰ ਤਾਂ ਜਿਹੜੀ ਹੈ ਉਹਦੀ ਕੋਈ ਇਹਦੇ ਚ, ਲੇਕਿਨ ਮਨੋਜ ਪਾਂਡੇ ਕਹਿ ਰਿਹਾ ਵੀ ਜਿਹੜੀ ਗੱਲਬਾਤ ਚਾਈਨਾ ਔਰ ਭੂਟਾਨ ਦੀ ਚੱਲ ਰਹੀ ਹੈ, ਅਸੀਂ ਜਿਹੜਾ ਵੀ ਆਰ ਕਲੋਜ਼ਲੀ ਮੋਨੀਟਰਿੰਗ ਦਾ ਡਿਵੈਲਪਮੈਂਟ। ਔਰ ਉਹਨਾਂ ਨੇ ਕਿਹਾ ਜੀ ਅਸੀਂ ਜਿਹੜੀ ਸਾਡੀ ਰਿਲੇਸ਼ਨਸ਼ਿਪ ਹੈ ਭੂਟਾਨ ਨਾਲ ਬੜੀ ਉਹ ਯੂਨੀਕ ਹੈ, ਅਟਮੋਸਟ ਟਰਸਟ, ਗੁੱਡਵਿਲ, ਮਿਊਚੁਅਲ ਅੰਡਰਸਟੈਂਡਿੰਗ। ਭੂਟਾਨ ਐਂਡ ਵੀ ਸ਼ੇਅਰ ਮਿਊਚੁਅਲ ਸਿਕਿਉਰਿਟੀ ਕੰਸਰਨ। ਹੁਣ ਇਹ ਪੋਲੀਟੀਕਲ ਸਟੇਟਮੈਂਟ ਹੈ ਜੋ ਇਹ ਦੇ ਰਿਹਾ ਹੈ। ਇਸ ਤੋਂ ਮੈਂ ਇਹ ਲੱਗਦਾ ਹੈ ਕਿ ਭਾਈ ਇਹ ਫੌਜ ਨੂੰ ਵੀ ਇਸ ਲੈਵਲ ਤੇ ਅੱਜ ਇਹਨਾਂ ਦੇ ਜਨਰਲ ਔਰ ਦੂਜੇ ਜਿਹੜੇ ਨੇ ਉਹ ਪਾਵਰਫੁਲ ਹੋ ਗਏ ਨੇ, ਉਹਨਾਂ ਨੂੰ ਵੀ ਲੱਗਦਾ ਵੀ ਇਹਨਾਂ ਦੇ ਪੱਲੇ ਕੁਛ ਨਹੀਂ ਹੈ, ਕਿਸੇ ਵੇਲੇ ਵੀ ਕੁਛ ਨਾ ਕੁਛ ਜਿਹੜਾ ਅਦਰ ਵੇ ਵਾਪਰ ਸਕਦਾ ਹੈ। ਔਰ ਉਹ ਟੋਟਲੀ ਪੋਲੀਟੀਕਲ ਸਟੇਟਮੈਂਟ ਹੈ। ਔਰ ਮੈਂ ਇਸ ਨੂੰ ਦੇਖਦੇ ਹਾਂ ਕਿਹਾ ਕਿ ਭਾਈ ਐਵੇਂ ਪਾਕਿਸਤਾਨ ਨੂੰ ਤਾਂ ਫਿਰ ਉਹ ਕਹਿ ਰਿਹਾ ਕਿ China and Bhutan are looking at an expeditious resolution of their festering boundary row that could have implications for India's security interests. ਹੁਣ ਇਹ ਇੱਕ ਅੱਜ ਤੋਂ 10 ਸਾਲ ਪਹਿਲਾਂ ਜਦੋਂ ਤੱਕ ਮੋਦੀ ਇਹ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਭਾਰਤ ਦਾ ਫੌਜੀ ਜਨਰਲ ਬਹਿ ਕੇ ਪ੍ਰੈਸ ਕਾਨਫਰੰਸ ਕਰਕੇ ਫੋਰਨ ਪਾਲਿਸੀ ਦੇ ਇਸ਼ੂ ਨੂੰ ਐਡਰੈਸ ਕਰ ਰਿਹਾ ਕਿ ਜਿਹੜੀ ਨੈਗੋਸ਼ੀਏਸ਼ਨ ਚੱਲ ਰਹੀ ਹੈ ਉਹਦੇ ਤੇ ਅਸੀਂ ਅੱਖ ਰੱਖ ਰਹੇ ਹਾਂ। ਅਸੀਂ ਜਦੋਂ ਤੱਕ ਪ੍ਰੀ 2020 ਪੋਜੀਸ਼ਨ 'ਚ ਚਾਈਨਾ ਨਹੀਂ ਜਾਂਦਾ ਅਸੀਂ ਫੌਜ ਇੱਥੇ ਮੇਨਟੇਨ ਰੱਖਾਂਗੇ। ਇਹ ਆਰਮੀ ਦਾ ਸਬਜੈਕਟ ਨਹੀਂ ਨੇ, ਲੇਕਿਨ ਇਹ ਵੀ ਸ਼ੋਅ ਕਰਦਾ ਹੈ ਵੀ ਜਿਹੜਾ ਸਿਸਟਮ ਹੈ ਜਿਹਨੂੰ ਵਿਸ਼ਵ ਗੁਰੂ ਕਹਿ ਕੇ ਜਿਹੜਾ ਉਹ ਆਪਣੇ ਪਿੱਠ ਤੇ ਆਪ ਹੀ ਥਾਪੀ ਮਾਰਦੇ ਨੇ, ਉਹ ਕਿਵੇਂ ਅੰਦਰੋਂ ਖੁਰਿਆ ਹੋਇਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਾਗਤ ਹੈ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਨਾਰਥ ਅਮਰੀਕਾ ਦੇ ਪਹਿਲੇ ਪੰਥਕ ਟੀਵੀ ਚੈਨਲ TV84 ਵੱਲੋਂ ਸਿੱਖ ਪ੍ਰਭੂ ਸੱਤਾ ਲਈ ਚੱਲਦੇ ਸੰਘਰਸ਼ ਵਿੱਚ ਸਿਰਜੇ ਜਾ ਰਹੇ ਸਿੱਖ ਬਿਰਤਾਂਤ ਨੂੰ ਹੋਰ ਮਜ਼ਬੂਤ ਕਰਨ ਲਈ ਆਉਂਦੀ 14 ਜਨਵਰੀ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਫੇਅਰਫੈਕਸ ਵਰਜੀਨੀਆ ਵਿਖੇ ਵਿਸ਼ੇਸ਼ ਸਮਾਗਮ ਰੱਖਿਆ ਗਿਆ, ਜਿੱਥੇ ਪੰਥਕ ਮੀਡੀਆ ਨੂੰ ਹੋਰ ਮਜ਼ਬੂਤ ਕਰਨ ਅਤੇ ਕੌਮ ਸਾਹਮਣੇ ਦਰਪੇਸ਼ ਔਕੜਾਂ ਤੇ ਵਿਚਾਰਾਂ ਹੋਣਗੀਆਂ। ਆਓ TV84 ਦੇ ਹੱਥ ਮਜ਼ਬੂਤ ਕਰੀਏ ਅਤੇ ਕੌਮੀ ਜਾਗਰੂਕਤਾ ਮੁਹਿੰਮ ਵਿੱਚ ਯੋਗਦਾਨ ਪਾਈਏ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਸਥਾਨਕ ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਨੂੰ 14 ਜਨਵਰੀ ਨੂੰ ਦੁਪਹਿਰ 12 ਵਜੇ ਗੁਰਦੁਆਰਾ ਸਾਹਿਬ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। UK, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ। ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਐਂਡਰੋਇਡ ਸੈਕਸ਼ਨ ਦੇ ਵਿੱਚ ਆਪਾਂ ਕਮੈਂਟਸ ਲਵਾਂਗੇ ਐਂਡ ਗੁਰਬਾਣੀ ਵਿਚਾਰਾਂ ਹੋਣਗੀਆਂ। ਸੋ ਆਪਾਂ ਸ਼ੁਰੂ ਕਰਦੇ ਹਾਂ YouTube ਦੇ ਉੱਪਰ ਜਿਹੜੇ ਲਾਈਵ ਮੈਸੇਜ ਨੇ ਤੁਹਾਡੇ ਸਭ ਦਾ ਬਹੁਤ ਬਹੁਤ ਸ਼ੁਕਰੀਆ। ਔਰ ਜਿਨ੍ਹਾਂ
ਨੇ ਵੀਰ ਭੈਣਾਂ ਨੇ ਸਾਨੂੰ ਫਤਿਹ ਬੁਲਾਈ ਹੈ ਜਾਂ ਖਾਲਸਾ ਜ਼ਿੰਦਾਬਾਦ ਕਿਹਾ, ਉਹਨਾਂ ਨੂੰ ਆਪਾਂ ਰੈਕਗਨਾਈਜ਼ ਪਹਿਲਾਂ ਕਰਾਂਗੇ। ਸੋ ਪਾਲ ਸਿੰਘ ਗਰੇਵਾਲ, ਸ਼ਿੰਦਾ ਗਿੱਲ, ਕਿੰਗ ਜ਼ੁਲੇਨ, ਖਾਲਸਾ ਦੇਸ਼ ਪੰਜਾਬ, ਅਮਰਜੀਤ ਸਾਨੀ, ਇੰਦਰਜੀਤ ਸਿੰਘ ਸੰਧੂ, ਸੁਖਜੀਵਨ ਬੱਚੂ, ਜਸਵੀਰ ਬਰਾੜ, ਫਿਰ ਜਵਿੰਦਰ ਸਿੰਘ ਸੋਧਾ, ਰਵਿੰਦਰ ਗਿੱਲ, ਜੈ ਸ਼੍ਰੀ, ਜਤਿੰਦਰ ਸਿੰਘ, ਪ੍ਰਦੀਪ ਹੰਸ, ਫਿਰ ਅੱਗੇ ਆ ਗਿਆ ਸਾਡੇ ਕੋਲ ਹਾਂਜੀ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ, ਸਿੰਘ ਗਰਚਾ, ਸੁਖਵਿੰਦਰ ਸਿੰਘ, ਹਰਦੀਪ ਸਿੰਘ, ਗੁਰਦੇਵ ਸਿੰਘ ਐਂਡ ਫਿਰ ਇਸੇ ਤਰ੍ਹਾਂ ਸਤਨਾਮ ਸਿੰਘ, ਕਾਲਾ ਸਿੰਘ, ਸਿਮਰ ਬਰਾੜ ਰਿਕਾਰਡ, ਓਂਕਾਰ ਸਿੰਘ ਸਾਬਾ, ਫਿਰ ਲਖਵਿੰਦਰ ਸਿੰਘ ਪੰਨੂ, ਸਿੰਘ ਨਵਜੋਤ, ਫਿਰ ਹੈਗੇ ਨੇ ਸਾਡੇ ਕੋਲ ਪ੍ਰਸ਼ਾਂਤ ਸਿੰਘ, ਫਿਰ ਹੈਗੇ ਨੇ ਐਨ ਸਿੰਘ, ਖੂਨ ਸਿੰਘ, ਨਵਜੋਤ, ਪਰਮਿੰਦਰ, ਜਸਵੀਰ ਸਿੰਘ, ਨਿਹੰਗ ਸਿੰਘ ਜੀ ਐਂਡ ਜੈਦੇਸ਼ ਸਿੰਘ ਗਿੱਲ। ਸੋ ਸਭ ਨੇ ਸਾਨੂੰ ਫਤਿਹ ਬੁਲਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਐਂਡ ਖਾਲਸਾ ਜ਼ਿੰਦਾਬਾਦ ਕਿਹਾ। ਐਂਡ ਨਿਹੰਗ ਸਿੰਘ ਜੀ ਕਹਿੰਦੇ ਆਲਵੇਜ਼ ਗ੍ਰੇਟ ਐਨਾਲਿਸਿਸ, ਗ੍ਰੇਟ ਜੌਬ ਬਾਈ ਹੋਲ ਟੀਮ। ਫਿਰ ਸਾਡੇ ਕੋਲ ਮੈਸੇਜ ਹੈਗਾ ਵੇ ਹਾਂਜੀ ਸੈਯਦ ਇਕਬਾਲ ਜੀ ਕਹਿੰਦੇ ਨੇ ਗੋਡ ਪ੍ਰੋਟੈਕਟ ਯੂ ਐਂਡ ਸਿਸਟਰ ਕੀਪ ਅਸ ਇਨਫੋਰਮਡ। ਫਿਰ ਸਿੰਘ ਨਵਜੋਤ ਕਹਿੰਦੇ ਨੇ ਸਾਰੇ ਮਸਲਿਆਂ ਦਾ ਹੱਲ ਖਾਲਿਸਤਾਨ। ਫਿਰ ਇਸੇ ਤਰ੍ਹਾਂ ਮੈਸੇਜ ਹੈਗਾ ਸਾਡੇ ਕੋਲ ਆਗਾ ਗੁਲ ਜੀ ਦਾ, ਇਹ ਕਹਿੰਦੇ ਡਾਕਟਰ ਅਮਰਜੀਤ ਸਿੰਘ ਐਂਡ ਆਵਰ ਬਿਊਟੀਫੁਲ ਸਿਸਟਰ ਕੋਰ ਵੀ ਸੈਂਡ ਯੂ ਲਵ ਫਰੋਮ ਪਾਕਿਸਤਾਨ, ਜ਼ਿੰਦਾਬਾਦ ਐਂਡ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਐਂਡ ਥੈਂਕਸ ਫॉर ਪ੍ਰੇਇੰਗ ਫॉर ਇਮਰਾਨ ਖਾਨ ਐਂਡ 10,000 ਮਿਸਿੰਗ ਪਰਸਨਸ। ਫਿਰ ਉਹਨਾਂ ਦਾ ਮੈਸੇਜ ਬਹੁਤ ਹੈ ਬਹੁਤ ਸ਼ੁਕਰੀਆ ਆਗਾ ਗੁਲ ਜੀ ਤੁਹਾਡੇ ਇਹਨਾਂ ਪਿਆਰੇ ਲਫ਼ਜ਼ਾਂ ਲਈ। ਹਾਂਜੀ ਸੋ ਕੀਪ ਪ੍ਰੇਇੰਗ ਐਂਡ ਸਟੈਂਡ ਅਪ ਫॉर ਪਾਕਿਸਤਾਨ ਐਂਡ ਖਾਲਿਸਤਾਨ ਜ਼ਿੰਦਾਬਾਦ ਉਹਨਾਂ ਨੇ ਕਿਹਾ। ਐਂਡ ਇਸੇ ਤਰ੍ਹਾਂ ਮੈਸੇਜ ਹੈਗਾ ਮੈਂ ਦੇਖ ਰਹੀ ਸੀ ਹਾਂਜੀ ਸਤਨਾਮ ਢਿੱਲੋਂ ਮੇਰੇ ਖਿਆਲ ਨਾਲ ਥੋੜਾ ਜਾਂ ਲਿਖਣ ਚ ਇਹਨਾਂ ਨੂੰ ਉਹ ਹੈਗਾ ਮੇਰੇ ਖਿਆਲ ਚ, ਸਿੰਘ ਦੇ ਥਾਣੇ ਵਿੱਚ ਵੜੇ ਕੁਝ ਲੱਕੜ ਬਈਆਂ ਤੂੰ ਵੀ ਸਾਵਧਾਨ ਰਹਿਣ ਦੀ ਲੋੜ ਹੈ ਤੇ ਸਿੱਖਾਂ ਦਾ ਲਕਸ਼ ਇੱਕ ਹੋਣਾ ਚਾਹੀਦਾ, ਉਸ ਤੋਂ ਘੱਟ ਕੁਝ ਨਹੀਂ ਹੋਣਾ ਚਾਹੀਦਾ, ਬਾਕੀ ਜੋ ਅਕਾਲ ਪੁਰਖ ਦੀ ਮਰਜ਼ੀ ਹੈ। ਬਿਲਕੁਲ ਬਿਲਕੁਲ ਹਾਂਜੀ। ਇੱਕ ਹੋਰ ਮੈਸੇਜ ਹੈ ਹਾਂਜੀ 610 ਕਹਿੰਦੇ ਨੇ ਕਿ ਸੌਫਟ ਟਾਰਗੇਟ ਵਾਸ ਬਾਈ ਬ੍ਰਾਇਨ ਮੈਕਡ੍ਰਿਊ ਐਂਡ ਜ਼ੁਹੇਰ ਕਸ਼ਮੀਰੀ। ਜ਼ਾਹਿਰ ਕਸ਼ਮੀਰੀ ਹਾਂਜੀ ਇਹਨਾਂ ਨੇ ਲਿਖੀ ਹੈ ਬੁੱਕ ਤੇ ਮੇਰੇ ਖਿਆਲ ਚ ਸੌਫਟ ਟਾਰਗੇਟ ਹਾਂਜੀ ਹਾਂਜੀ ਮੇਰੇ ਕੋਲ ਸਾਰੇ ਮੈਸੇਜ ਡਨ ਨੇ, ਹੁਣ ਤੁਸੀਂ ਦੇਖੋ। ਹਾਂਜੀ ਫੇਸਬੁੱਕ ਦੇ ਉੱਤੇ ਜਿਹੜਾ ਦਵਿੰਦਰ ਸੰਧੂ ਕਹਿੰਦੇ ਨੇ ਭਾਰਤ ਮਾਤਾ ਅਮਰੀਕਾ ਦੇ ਪੈਰਾਂ ਵਿੱਚ ਝੁਕਣਾ ਸ਼ੁਰੂ ਹੋ ਗਈ ਹੈ, ਝੁਕਣਾ ਇਹਨੇ ਲੰਮੀ ਪਈ ਹੋਈ ਹੈ। ਰਾਜਵਿੰਦਰ ਸਿੰਘ, ਮੁਹੰਮਦ ਅਨਵਰ, ਜਸਬੀਰ ਸਿੰਘ, ਹਰਿੰਦਰ ਮੱਲੀ, ਹਰਮਿੰਦਰ ਸਿੰਘ, ਜਸਬੀਰ ਸਿੰਘ, ਪ੍ਰਭਦਿਆਲ ਸਿੰਘ, ਲਖਬੀਰ ਰੰਗੜ ਔਰ ਹਰਿੰਦਰ ਮੱਲੀ, ਉਹਨਾਂ ਸਾਰਿਆਂ ਨੇ ਕੰਪਲੀਮੈਂਟ ਕੀਤਾ ਹੈ ਗ੍ਰੇਟ ਸ਼ੋਜ਼ ਜਾਂ ਫਤਿਹ ਜਾਂ ਖਾਲਿਸਤਾਨ ਜ਼ਿੰਦਾਬਾਦ। ਹਾਂਜੀ ਕਿਰਪਾਲ ਸਿੰਘ ਚੀਮਾ ਲਿਖਦੇ ਨੇ ਸੱਚੀ ਸਰਕਾਰ ਤੇ ਝੂਠੀ ਸਰਕਾਰ। ਅੱਜ ਦੀਆਂ ਜ਼ਿਆਦਾਤਰ ਸਰਕਾਰਾਂ ਵਪਾਰੀਆਂ, ਨੌਕਰਸ਼ਾਹੀਆਂ ਤੇ ਅਫਸਰਸ਼ਾਹੀਆਂ ਦੇ ਰੂਪ ਵਿੱਚ ਵੱਖ-ਵੱਖ ਟੈਗਾਂ ਵਾਲੀ ਇੱਕ ਅਮੀਰ ਲੋਕਾਂ ਦੀ ਲੋਕਤੰਤਰ ਦੇ ਰੂਪ ਵਿੱਚ ਬਣਾਈ ਇੱਕ ਪ੍ਰਾਈਵੇਟ ਲਿਮਟਿਡ ਸੰਸਥਾ ਹੈ। ਜਦੋਂ ਤੱਕ ਤੁਸੀਂ ਗੁਰੂ ਦੇ ਮਨੁੱਖੀ ਨਿਆਂ ਤੇ ਸਰਬੱਤ ਦੇ ਭਲੇ ਵਾਸਤੇ ਤਿਆਰ ਕੀਤੇ ਖੰਡੇ ਦੇ ਨਿਸ਼ਾਨ ਹੇਠ ਇਕੱਠੇ ਨਹੀਂ ਹੋ ਜਾਂਦੇ, ਤੁਹਾਡੀ ਜਿੱਤ ਸੰਭਵ ਨਹੀਂ ਹੈ ਭਾਈ। ਤੁਹਾਡੀ ਫਤਹ ਦੀ ਪਹਿਲੀ ਤੇ ਆਖਰੀ ਸ਼ਰਤ ਇਹ ਹੈ ਕਿ ਗੁਰੂ ਪਾਤਸ਼ਾਹ ਤੇ ਦ੍ਰਿੜ ਭਰੋਸਾ ਤੇ ਹੁਕਮ ਮੰਨ ਕੇ ਤਿਆਰ ਬਰ ਤਿਆਰ ਸਿੱਖੀ ਸਰੂਪ ਵਿੱਚ ਖਾਲਸਾ ਫੌਜ ਦਾ ਹਿੱਸਾ ਬਣ ਕੇ ਰਾਜ ਭਾਗ ਦੇ ਮਾਲਕ ਬਣੋ ਭਾਈ, ਬਾਕੀ ਫੈਸਲਾ ਤੁਸੀਂ ਕਰ ਲਓ, ਆਜ਼ਾਦੀ ਜਾਂ ਗੁਲਾਮੀ। ਬਹੁਤ ਬਹੁਤ ਸ਼ੁਕਰੀਆ ਚੀਮਾ ਸਾਹਿਬ, ਤੁਹਾਡੇ ਨਗੇਟਸ ਆਫ ਵਿਜ਼ਡਮ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਸਮਝਣ ਦੀ ਵੀ ਕੋਸ਼ਿਸ਼ ਕਰਦੇ ਹਾਂ ਔਰ ਅਸੀਂ ਸਮਝਦੇ ਹਾਂ ਵੀ ਤੁਸੀਂ ਇੱਕ ਜਿਹੜੀ ਰੂਹਾਨੀ ਹਕੀਕਤ ਹੈ ਉਸ ਨੂੰ ਵੀ ਤੁਸੀਂ ਬਿਆਨ ਦਿਓ। ਬਿਲਕੁਲ। ਔਰ ਰਾਜਵਿੰਦਰ ਸਿੰਘ, ਮੁਹੰਮਦ ਅਨਵਰ, ਸੋਹਣ ਸਿੰਘ ਮਾਇਰ, ਦੀਪ ਸਿੰਘ, ਇਹਨਾਂ ਸਾਰਿਆਂ ਦੀ ਫਤਿਹ ਹੈ ਜਾਂ ਫ੍ਰੀ ਖਾਲਿਸਤਾਨ, ਫ੍ਰੀ ਕਸ਼ਮੀਰ। ਗੁਰਫਤਿਹ। ਔਰ ਰਾਜਵਿੰਦਰ ਸਿੰਘ ਕਹਿੰਦੇ ਨੇ ਡਾਕਟਰ ਸਾਹਿਬ ਇਫ ਭਾਰਤ ਮੈਟਰਸ ਟੂ ਦਿਸ ਟੈਰਰਿਸਟ ਸ਼ੈਤਾਨ ਸ਼ੰਕਰ ਵਾਈ ਹਿਜ਼ ਕਿਡਸ ਆਰ ਸੈਟਲਡ ਇਨ US। ਇਹਦੇ ਬੱਚੇ ਇੱਥੇ ਹੋਣਗੇ, ਇੱਥੇ ਕਿਉਂ ਰਹਿੰਦੇ ਨੇ? These terrorists can't even make their country worth living for themselves either। ਕਿ ਭਾਈ ਇਹ ਤਾਂ ਆਪਣੇ ਰਹਿਣ ਦੇ ਇਹਨਾਂ ਦੇ ਕਾਬਲ ਨਹੀਂ। ਔਰ ਉਹਨੂੰ ਤੁਸੀਂ ਕਹੀ ਜਾਓ ਜੀ ਰਮਾਇਣ ਇਨਸਪਾਇਰਡ, ਉਹ ਜਿਹੜੀ ਉਹਨੇ ਕਿਤਾਬ ਵੀ ਕਹੀ ਹੈ ਜੀ ਮੈਂ ਰਮਾਇਣ ਤੋਂ ਇਨਸਪਾਇਰ ਹੋਇਆ। ਸੋ ਹੁਣ ਅਸੀਂ
ਕਲੋਜ਼ਿੰਗ ਵੱਲ ਵੱਧ ਰਹੇ ਜੀ ਔਰ ਨਗੇਟਸ ਆਫ ਵਿਜ਼ਡਮ ਜਦੋਂ ਕਿਹਾ ਜਾਂਦਾ ਹੈ, ਨਗੇਟਸ ਆਫ ਸਪਿਰਿਚੁਅਲਿਟੀ, ਨਗੇਟ ਐਕਚੁਅਲੀ ਉਹ ਸੋਨੇ ਦੇ ਛੋਟੇ ਟੁਕੜੇ ਹੁੰਦੇ ਨੇ ਜਿਹੜੇ ਤੁਹਾਨੂੰ ਦੱਸ ਰਹੇ ਹੁੰਦੇ ਨੇ ਕਿ ਭਾਈ ਉਹਨਾਂ ਦੇ ਵਿੱਚ ਕਿੰਨੀ ਚਮਕ ਹੈ। ਸੋ ਜਦੋਂ ਅਸੀਂ ਨਗੇਟਸ ਆਫ ਸਪਿਰਿਚੁਅਲਿਟੀ ਕਹਿੰਦੇ ਹਾਂ ਤੇ ਇਹ ਰੂਹਾਨੀਅਤ ਦੀ ਦੁਨੀਆ ਦਾ ਤੋਹਫਾ ਹੈ ਜਿਹੜਾ ਸਾਨੂੰ ਯਾਦ ਦਹਾਨੀ ਕਰਵਾਉਂਦਾ ਹੈ ਕਿ ਜ਼ਿੰਦਗੀ ਦੀ ਹਕੀਕਤ ਕੀ ਹੈ। ਬਿਲਕੁਲ। ਮਹੱਲਾ ਤੀਜਾ, ਗੁਰ ਸਭਾ ਏਵ ਨਾ ਪਾਈਐ, ਨਾ ਨੇੜੈ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੈ, ਜਾਂ ਮਨ ਰਹੇ ਹਦੂਰ। ਮਹੱਲਾ ਜ਼ਾਹਰ ਹੈ ਕਿ ਇਸ ਗੱਲ ਦਾ ਲਖਾਇਕ ਹੈ ਕਿ ਕਿਹੜੇ ਗੁਰੂ ਸਾਹਿਬ ਦੀ ਇਹ ਰਚਨਾ ਹੈ। ਬਿਲਕੁਲ। ਸੋ ਮਹੱਲਾ ਤੀਜਾ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦਾ ਇਹ ਸ਼ਲੋਕ ਹੈ ਔਰ ਮੋਸਟਲੀ ਜਿਹੜਾ ਫਾਰਮੈਟ ਹੁੰਦਾ ਹੈ ਸ਼ਲੋਕ ਤੋਂ ਬਾਅਦ ਪੌੜੀ ਜਿਹੜੀ ਹੈ ਉਹ ਉਸੇ ਹੀ ਥਾਟ ਨੂੰ ਰੀਇਨਫੋਰਸ ਕਰਦੀ ਹੈ ਜਿਹੜੀ ਸ਼ਲੋਕ ਦੇ ਵਿੱਚ ਹੁੰਦੀ ਹੈ ਅੱਛਾ ਕਿ ਭਾਈ ਜਿਹੜੀ ਗੁਰੂ ਦੀ ਨੇੜਤਾ ਹੈ, ਗੁਰਸਭਾ, ਸਭਾ ਅਸੀਂ ਮੀਟਿੰਗ ਨੂੰ ਵੀ ਕਹਿੰਦੇ ਹਾਂ, ਰਾਇਲ ਅਸੈਂਬਲੀ ਨੂੰ ਵੀ ਕਹਿੰਦੇ ਹਾਂ, ਕਿ ਗੁਰੂ ਦੀ ਨੇੜਤਾ ਕੁਰਬਤ ਗੁਰਸਭਾ ਏਵ ਨਾ ਪਾਈ ਹੈ, ਨਾ ਨੇੜੇ ਨਾ ਦੂਰ। ਕੋਈ ਇਹ ਸਮਝੇ ਕਿ ਕੋਈ ਨੇੜੇ ਢੁੱਕ ਕੇ ਬਹਿ ਗਿਆ ਕਿ ਉਹ ਨੇੜੇ ਹੋ ਗਿਆ, ਇਵੇਂ ਵੀ ਨਹੀਂ ਹੈ, ਤੇ ਕੋਈ ਦੂਰ ਬੈਠਾ ਇਵੇਂ ਹੋਏ ਕਿ ਉਹ ਇਵੇਂ ਵੀ ਨਹੀਂ ਹੈ। ਨਾਨਕ ਸਤਿਗੁਰ ਤਾਂ ਮਿਲੈ, ਜਾਂ ਮਨ ਰਹਿ ਹਦੂਰ। ਜੀ ਹੁਣ ਜਦੋਂ ਅਸੀਂ ਹਜ਼ੂਰ ਲਫ਼ਜ਼ ਵੀ ਕਹਿੰਦੇ ਹਾਂ, ਹਦੂਰੀ, ਹਜ਼ੂਰੀ, ਮਤਲਬ ਕਿ ਮਨ ਸਾਡਾ ਗੁਰੂ ਦੇ ਨਾਲ ਜੁੜਿਆ ਹੋਣਾ ਚਾਹੀਦਾ ਹੈ। ਤੇ ਜਦੋਂ ਅਸੀਂ ਗੁਰੂ ਦੀ ਗੱਲ ਕਰਦੇ ਹਾਂ, ਗੁਰਮੂਰਤ ਗੁਰ ਸ਼ਬਦ ਹੈ, ਸਤਿਗੁਰ ਦੀਆ ਬੁਝਾਏ ਜੀਓ। ਹੁਣ ਹਜ਼ੂਰ ਮਨ ਦਾ ਰਹਿਣਾ, ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਨੇ ਬੜਾ ਖੂਬਸੂਰਤ ਜਿਹੜੀ ਹੈ ਉਹ ਨਮਾਜ਼ ਦੇ ਉੱਤੇ ਉਹਨਾਂ ਨੇ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਜੀਵਨ 'ਚ ਅਸੀਂ ਇੱਕ ਘਟਨਾ ਦੇਖਦੇ ਹਾਂ ਕਿ ਜਦੋਂ ਉਹ ਲਗਭਗ 29 ਸਾਲ ਦੀ ਉਮਰ 'ਚ ਵੇਈਂ 'ਚ ਜਾਂਦੇ ਨੇ, 48 ਘੰਟੇ ਬਾਅਦ ਜਦੋਂ ਵਾਪਸ ਪ੍ਰਗਟ ਹੁੰਦੇ ਨੇ ਔਰ ਇਹ ਮੈਸੇਜ ਦਿੰਦੇ ਨੇ, ਨਾ ਕੋਈ ਹਿੰਦੂ ਨਾ ਮੁਸਲਮਾਨ। ਤੇ ਫਿਰ ਇਤਰਾਜ਼ ਕੀਤਾ ਜਾਂਦਾ, ਉਹਨਾਂ ਨੇ ਕਿਹਾ ਜੀ ਜੇ ਤੁਹਾਡੇ 'ਚ ਜਿਹੜਾ ਹੈ ਉਹ ਫਰਕ ਹੀ ਨਹੀਂ ਹੈ ਮੁਸਲਮਾਨ ਔਰ ਹਿੰਦੂ 'ਚ, ਤਾਂ ਚਲੋ ਮਸੀਤੇ ਚੜ੍ਹ ਕੇ ਨਮਾਜ਼ ਪੜ੍ਹੋ। ਔਰ ਉਹ ਅੱਜ ਵੀ ਉਹ ਮਸਜਿਦ ਨੂੰ, ਹਾਲਾਂ ਹੁਣ ਤਾਂ ਉਹਦੇ ਇੱਕ ਹਿੱਸੇ ਨੂੰ ਥਾਣੇ 'ਚ ਕਨਵਰਟ ਕੀਤਾ ਹੋਇਆ ਸੀ, ਮੈਂ ਉਸ ਗੁਰਦੁਆਰਾ ਸਾਹਿਬ ਦੇ ਦੀਦਾਰ ਵੀ ਕੀਤੇ ਹੋਏ ਨੇ ਉਸ ਮਸਜਿਦ ਨੂੰ। ਜੀ ਗੁਰੂ ਸਾਹਿਬ ਜਿਹੜੇ ਨੇ ਉੱਥੇ ਜਾਂਦੇ ਨੇ ਔਰ ਇਹ ਜਿਵੇਂ ਸਾਡੇ ਜਿਹੜੇ ਕਥਾਨਾਂਕ ਨੇ ਉਹਨਾਂ 'ਚ ਅੰਕਿਤ ਹੈ ਕਿ ਕਾਜ਼ੀ ਵੀ ਹੈ ਉਹਦੇ 'ਚ, ਜਿਹੜਾ ਰਾਇਲ ਸੁਲਤਾਨਪੁਰ ਲੋਧੀ ਦਾ ਨਵਾਬ ਵੀ ਹੈ, ਦੌਲਤ ਖਾਨ ਲੋਧੀ ਵੀ, ਔਰ ਉਹ ਆਪਣਾ ਨਮਾਜ਼ ਜਿਵੇਂ ਸਿਜਦਾ ਕੀਤਾ ਜਾਂਦਾ ਹੈ ਫਿਰ ਖੜਾ ਹੁੰਦੇ ਨੇ, ਤਾਂ ਗੁਰੂ ਸਾਹਿਬ ਚੁੱਪਚਾਪ ਇੱਕ ਪਾਸੇ ਉਹ ਸਫ਼ ਦੇ ਵਿੱਚ ਤਾਂ ਖਲੋਤੇ ਨੇ ਪਰ ਨਾ ਉਹ ਸਿਜਦੇ 'ਚ ਝੁਕਦੇ ਨੇ ਨਾ ਉਵੇਂ ਹੀ ਖੜੇ ਨੇ। ਔਰ ਬਾਅਦ 'ਚ ਉਹਨਾਂ ਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਤਾਂ ਤੋਹੀਨ ਕੀਤੀ ਹੈ। ਤੇ ਗੁਰੂ ਸਾਹਿਬ ਨੇ ਕਿਹਾ ਕਿ ਜੀ ਮੈਂ ਕਿਵੇਂ ਤੋਹੀਨ ਕੀਤੀ ਹੈ? ਉਹਨੇ ਕਿਹਾ ਜੀ ਤੁਸੀਂ ਨਾ ਸਿਜਦੇ 'ਚ ਝੁਕੇ ਨਾ ਉਵੇਂ ਹੋਇਆ। ਉਹ ਕਹਿੰਦੇ ਜੀ ਮੈਂ ਕਿਹਦੇ ਨਾਲ ਨਮਾਜ਼ ਪੜ੍ਹਦਾ? ਉਹਨੇ ਕਿਹਾ ਜੀ ਨਵਾਬ ਸਾਹਿਬ। ਕਹਿੰਦੇ ਜੀ ਮੈਂ ਅੱਗੇ ਸੀ। ਉਹਨਾਂ ਨੇ ਕਿਹਾ ਵੀ ਨਵਾਬ ਸਾਹਿਬ ਤੁਹਾਡਾ ਤਾਂ ਧਿਆਨ ਸੀ ਕਿ ਤੁਸੀਂ ਘੋੜੇ ਖਰੀਦਣ ਭੇਜਿਆ ਹੋਇਆ ਆਪਣੇ ਖਾਸ ਬੰਦੇ ਨੂੰ ਵੀ ਚੰਗੀ ਨਸਲ ਦੇ ਲਿਆਏ। ਤੇ ਕਾਜ਼ੀ ਨੂੰ ਕਿਹਾ ਵੀ ਤੈਨੂੰ ਤਾਂ ਇਹੀ ਫਿਕਰ ਸੀ ਵੀ ਤੇਰੀ ਘੋੜੀ ਸੂਈ ਹੋਈ ਹੈ ਤੇ ਉਹ ਵਿਛੜਾ ਨਾ ਡਿੱਗ ਪਏ ਉਹਦੇ 'ਚ। ਜਿਹੜਾ ਹੁਣ ਅਸੀਂ ਤਾਂ ਇੱਥੇ ਕੁ ਰੁਕ ਜਾਂਦੇ ਹਾਂ ਕਿ ਜੀ ਵਾਹ 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 ਗੁਰੂ ਨਾਨਕ ਸਾਹਿਬ ਅੰਤਰਜਾਮੀ, ਉਹਨਾਂ ਨੇ ਬੁੱਝ ਲਿਆ ਨਵਾਬ ਦੇ ਅੰਦਰ ਕੀ ਚੱਲ ਰਿਹਾ। ਤਾਂ ਭਾਈ ਵੀਰ ਸਿੰਘ ਯਾਦ ਦਹਾਨੀ ਕਰਾਉਂਦੇ ਨੇ, ਉਹਨਾਂ ਨੇ ਕਿਹਾ ਵੀ ਨਹੀਂ ਇਹ ਉਹਨਾਂ ਦੇ ਲਈ ਤਾਂ ਕੀ ਸੀ ਮੈਸੇਜ, ਕੀ ਨਹੀਂ ਸੀ, ਇਹ ਸਾਡੇ ਲਈ ਮੈਸੇਜ ਹੈ ਹਾਜ਼ਰੀ ਦੀ ਨਮਾਜ਼। ਬਿਲਕੁਲ ਕਿ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਪਾਠ ਕਰਦੇ ਹਾਂ, ਕੀ ਸਾਡਾ ਮਨ ਵੀ ਕੋਈ ਘੋੜੇ ਤਾਂ ਨਹੀਂ ਖਰੀਦਦਾ ਜਾਂ ਕੋਈ ਜਿਹੜਾ ਉਹ ਕੁਝ ਹੋਰ ਤਾਂ ਨਹੀਂ ਕਰਦਾ? ਕੀ ਸੱਚਮੁੱਚ ਅਸੀਂ ਹਾਜ਼ਰ ਹੁੰਦੇ? ਅਰੇ ਜਦੋਂ ਮੈਂ ਗੁਰੂ ਅਮਰਦਾਸ ਜੀ ਦੇ ਇਸ ਸ਼ਲੋਕ ਨੂੰ ਦੇਖਦਾ ਤੇ ਇਹੀ ਹੈ ਕਿ ਗੁਰਸਭਾ ਏਵ ਨਾ ਪਾਈ ਹੈ, ਨਾ ਨੇੜੇ ਨਾ ਦੂਰ। ਤੁਸੀਂ ਅੱਖਾਂ ਬੰਦ ਕੀਤੀਆਂ, ਹੱਥ ਤੁਹਾਡੇ ਜੁੜੇ ਨੇ, ਤੁਸੀਂ ਕਿੰਨਾ ਮਹਾਰਾਜ ਦੇ ਸਰੂਪ ਦੇ ਨੇੜੇ ਖੜੇ ਹੋ, ਇਹ ਮੈਟਰ ਨਹੀਂ ਕਰਦਾ। ਨਾਨਕ ਸਤਿਗੁਰ ਤਾਂ ਮਿਲੇ, ਜਾਂ ਮਨ ਰਹਿ ਹਦੂਰ। ਮਨ ਦਾ ਕਰੀਬੀ ਹੋਣਾ, ਹਜ਼ੂਰੀ 'ਚ ਜੁੜਨਾ। ਔਰ ਫਿਰ ਪੌੜੀ ਕਿ ਭਾਈ ਉਹ ਵਾਹਿਗੁਰੂ ਕੀ ਹੈ ਜਿਹਦੇ ਮਨ ਨੇ, ਜਿਹਦੇ ਹਜ਼ੂਰ ਰਹਿਣਾ। ਸਪਤ ਦੀਪ ਸਪਤ ਸਾਗਰਾ, ਨਵਖੰਡ 4 ਵੇਦ 10 ਅਸ਼ਟ ਪੁਰਾਣਾ। ਹਰ ਸਭਨਾ ਵਿੱਚ ਤੂੰ ਵਰਤਦਾ, ਹਰ ਸਭਨਾ ਭਾਣਾ। ਸਭ ਤੁਝੇ ਧਿਆਵੇਂ ਜੀ ਜੰਤ, ਹਰ ਸਾਰੰਗ ਪਾਣਾ। ਜੋ ਗੁਰਮੁਖ ਹਰ ਅਰਾਧ ਦੇ, ਤਿਨ ਕੋ ਕੁਰਬਾਨਾ।
ਤੂੰ ਆਪੇ ਆਪ ਵਰਤਦਾ ਕਰ ਚੋਜ ਵਡਾਣਾ। ਹੁਣ ਇਹ ਜਿਹੜੀ ਇਸ ਧਰਤੀ ਦੀ ਵੰਡ ਹੈ, ਉਸ ਪੀਰੀਅਡ ਦੇ ਜਿਹੜੇ ਫੇਥ ਵਿਸ਼ਵਾਸ ਸੀ, ਹੁਣ ਅੱਜ ਤਾਂ ਹੁਣ 200 ਦੇ ਕਰੀਬ ਨੇਸ਼ਨ ਸਟੇਟਸ ਨੇ, 193 ਮੈਂਬਰ ਨੇ UN ਦੀਆਂ। ਸਮੁੰਦਰ ਵੀ ਅਸੀਂ ਗਿਣਦੇ ਹਾਂ, ਉਦੋਂ ਵੀ ਕਿਹਾ ਜਾਂਦਾ ਸੀ ਕਿ 7 ਸਮੁੰਦਰੋਂ ਪਾਰ, ਕਿਉਂਕਿ 7 ਸਮੁੰਦਰ ਮੰਨੇ ਜਾਂਦੇ ਸੀ। ਹੁਣ ਔਰ ਉਸ ਦੇ ਵਿੱਚ ਹੈ ਕਿ ਸਪਤ ਦੀਪ ਨੇ ਕਿ 7 ਪਾਰਟ ਜਿਹੜੇ ਦੁਨੀਆ ਦੀ ਡਿਵੀਜ਼ਨ ਕੰਟੀਨੈਂਟਸ ਦੇ ਰੂਪ ਦੇ ਵਿੱਚ ਅੱਜ ਹੈ ਦੀਪ। ਸਪਤ ਸਾਗਰ, 7 ਸਮੁੰਦਰ ਨੇ, 7 ਸਮੁੰਦਰ ਪਾਰ। ਨਵ ਖੰਡ ਕਿ 9 ਖੰਡਾਂ 'ਚ ਧਰਤੀ ਵੰਡੀ ਹੋਈ ਹੈ। 9 ਖੰਡ ਪ੍ਰਿਥਵੀ ਸੱਚਾ ਢੋਆ ਗੁਰਮੁਖ ਕਾਲ ਵਿੱਚ ਪ੍ਰਗਟ ਹੋਇਆ ਕਿ ਇਸ ਧਰਤੀ ਦੇ ਉੱਤੇ 7 ਉਹਦੇ ਕੰਟੀਨੈਂਟ ਨੇ, 7 ਸਮੁੰਦਰ ਨੇ, 9 ਖੰਡ ਨੇ, 4 ਵੇਦ ਨੇ, ਸ਼ਾਮ, ਰਿਗ, ਯਜੁਰ, ਅਥਰਵ, 10 ਅਸ਼ਟ ਪੁਰਾਣਾ। 10 ਅਸ਼ਟ ਹੈ, 10 ਤੇ 8, 18। ਔਰ ਹਿੰਦੂਆਂ ਦੇ ਪੁਰਾਣਾਂ ਦੀ ਗਿਣਤੀ 18, ਹੁਣ ਤਾਂ ਪਤਾ ਨਹੀਂ ਜ਼ਿਆਦਾ ਵਧਾਤੀ ਹੋਣੀ। ਹਰ ਸਭਨਾ ਵਿੱਚ ਤੂੰ ਵਰਤਦਾ ਹਰ ਸਭਨਾ ਪਾਣਾ। ਉਹ ਵਾਹਿਗੁਰੂ ਇਹਨਾਂ ਸਾਰੇ ਹੀ ਕੰਟੀਨੈਂਟ, ਸਮੁੰਦਰਾਂ ਦੇ ਵਿੱਚ, ਖੰਡਾਂ 'ਚ ਔਰ ਇਹਨਾਂ ਸਾਰੀਆਂ ਧਾਰਮਿਕ ਕਿਤਾਬਾਂ ਦੇ ਵਿੱਚ ਵੀ ਹਰ ਸਭਨਾ ਵਿੱਚ ਤੂੰ ਵਰਤਦਾ ਹਰ ਸਭਨਾ ਪਾਣਾ। ਤੇਰਾ ਪਾਣਾ ਹੀ ਸਾਰੇ ਪਾਸੇ ਹੈ, ਸਭ ਤੁਝੇ ਧਿਆਵੇਂ ਜੀ ਜੰਤ ਹਰ ਸਾਰੰਗ ਪਾਣਾ। ਕਿ ਉਹ ਵਾਹਿਗੁਰੂ ਜਿਹਦੇ ਹੱਥ 'ਚ ਧਨੁਸ਼ ਬਾਣ ਫੜਿਆ ਹੋਇਆ, ਸਾਰੰਗ ਕਹਿੰਦੇ ਨੇ ਧਨੁਸ਼ ਨੂੰ, ਕਿ ਭਾਈ ਤੂੰ ਸਾਰਿਆਂ ਦੇ ਵਿੱਚ ਹੀ ਹੈ। ਕੋਈ ਐਸਾ ਜੀਵ ਜੰਤੂ ਜਿਹੜਾ ਉਹ ਨਿਰਜਿੰਦ ਜਾਂ ਸਜਿੰਦ ਨਹੀਂ ਹੈ ਧਰਤੀ ਜਿਹਦੇ ਤੇ ਤੇਰੀ ਪ੍ਰੈਜ਼ੈਂਸ ਨਾ ਹੋਏ। ਜੋ ਗੁਰਮੁਖ ਹਰ ਆਰਾਧ ਦੇ ਤਿੰਨ ਹੋਂ ਕੁਰਬਾਨਾ। ਉਹਨਾਂ ਨੇ ਕਿਹਾ ਕਿ ਭਾਈ ਮੈਂ ਉਹਨਾਂ ਤੋਂ ਕੁਰਬਾਨ ਹੈ ਜਿਹੜੇ ਇਹ ਵਾਹਿਗੁਰੂ ਤੇਰੀ ਆਰਾਧਨਾ ਦੇ ਵਿੱਚ ਜੁੜੇ ਹੋਏ ਨੇ। ਤੂੰ ਆਪੇ ਆਪ ਵਰਤਦਾ ਕਰ ਚੋਜ ਵਡਾਣਾ। ਹੇ ਵਾਹਿਗੁਰੂ ਤੂੰ ਆਪ ਹੀ ਆਲ ਪ੍ਰਵੇਡਿੰਗ ਹੈ। ਔਰ ਇਹ ਜਿਹੜੀ ਸਾਰੀ ਕਾਇਨਾਤ ਦੇ ਵਿੱਚ ਇਹ ਧਰਤੀ ਔਰ ਧਰਤੀ ਦੇ ਉੱਤੇ ਰਚਨਾ ਲਾਈਫ ਹੈ, ਇਹ ਤੇਰੇ ਚੋਜ ਨੇ। ਹੁਣ ਚੋਜ ਕੌਤਕ ਵੀ ਨੇ, ਚੋਜ ਮੌਜ ਚੋਂ ਵੀ ਨੇ, ਉਸ ਰੱਬ ਦਾ ਜਿਹੜਾ ਉਸ ਭਾਣੇ ਦੇ ਵਿੱਚ ਵੀ ਨੇ। ਔਰ ਇਹੀ ਹੈ ਜਦੋਂ ਅਸੀਂ ਹਿਊਮਨ ਸਿਵਲਾਈਜੇਸ਼ਨਸ ਦੇ ਵੀ ਗੱਲ ਕਰਦੇ ਹਾਂ ਕਿ ਕਿੰਨੀਆਂ ਹੋਈਆਂ, ਕਿੰਨੀਆਂ ਚਲੀਆਂ ਗਈਆਂ। ਕਦੇ ਸਮੁੰਦਰ ਉੱਪਰ ਆ ਗਿਆ, ਉਹਨੇ ਲੈਵਲ ਕਰ ਦਿੱਤਾ, ਕਦੇ ਕੋਈ ਬਿਮਾਰੀ ਨੇ ਸਾਫ਼ ਕਰਤੇ, ਕਦੇ ਕੋਈ ਹੋਰ ਹੋਇਆ। ਤੇ ਇਹਨੂੰ ਵੀ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਇਹ ਕਈ ਵਾਰ ਪਸਰਿਓ ਪਾਸਾਰਾ, ਕਈ ਵਾਰ ਇਹ ਪਸਾਰਾ ਪਸਰਦਾ ਤੇ ਫਿਰ ਖੇਲ ਸੰਕੋਚੈ ਤੋ ਨਾਨਕ ਇੱਕ ਹੈ। ਕਦੇ ਇਹ ਖੇਲ ਜਿਹੜਾ ਉਸ ਨੂੰ ਖਿਲਾਰ ਦਿੰਦਾ, ਕਦੇ ਉਹਨੂੰ ਸੰਕੋਚ ਲੈਂਦਾ ਹੈ। ਕਦੇ ਜਬ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਆਕਰਖ ਕਰਤ ਹੋ ਕਾਬੂ ਤੁਮ ਮੈਂ ਮਿਲਤ ਦੇ ਧਰ ਸਾਵੇਂ। ਉਦਕਰਖ ਤੇ ਆਕਰਖ ਆਪੋਜ਼ਿਟ, ਜੋੜਨਾ ਔਰ ਖਾਲੀ ਕਰਨਾ। ਪਰ ਅਲਟੀਮੇਟ ਜਿਹੜਾ ਇਸ ਦਾ ਕੇਂਦਰੀ ਭਾਵ ਉਹ ਇਹੀ ਹੈ ਕਿ ਉਸ ਵਾਹਿਗੁਰੂ ਦੀ ਹਜ਼ੂਰ 'ਚ ਰਹਿਣਾ, ਉਹਨੂੰ ਹਾਜ਼ਰ ਨਾਜ਼ਰ ਸਮਝਣਾ। ਉਹ ਸਾਥੋਂ ਕਦੇ ਵੀ ਦੂਰ ਨਹੀਂ ਹੈ, ਉਹ ਸਾਡੇ ਨਾਲ ਹੈ, ਸਾਡੇ ਅੰਦਰ ਹੈ। ਜਤ ਦੇਖਾਂ ਤਤ ਤੂੰ ਹੈ, ਹਰ ਇੱਕ ਦੇ ਵਿੱਚ ਉਹ ਵਰਤਦਾ ਹੈ। ਔਰ ਇੱਕ ਪਿਤਾ ਇੱਕ ਇਸਕੇ ਹਮ ਬਾਰਕ, ਅਸੀਂ ਸਾਰੇ ਉਸ ਵਾਹਿਗੁਰੂ ਦੇ ਬੱਚੇ ਬੱਚੀਆਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਂਦੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4। ਫੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।